ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम दाबर्स महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी राज साहब जी आनू प्रोग्राम सच्चो सच विच बहुत शुक्रिया जी राज साहब। अज 8 सितंबर 2023 24 भादो नानक शाही संमत 555 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਆਪਾਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਹੈ ਸੋ ਸਭ ਨੂੰ ਆਪਾਂ ਹੈਪੀ ਵੀਕਐਂਡ ਜਿਹੜਾ ਉਹ ਕਹਿੰਦੇ ਆ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਮਾਤਾ ਕੁਲਵੰਤ ਕੌਰ ਬੈਂਸ ਜੀ ਵੱਲੋਂ। ਸੋ ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਿਆਂ ਆਸ ਪ੍ਰਗਟਾਈ ਹੈ ਕਿ ਪੰਜਾਬ ਹਮੇਸ਼ਾ ਹੱਸਦਾ ਵਸਦਾ ਰਹੇ। ਵਾਹਿਗੁਰੂ ਟੀਵੀ 84 ਦੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਨੂੰ ਲੰਮੀ ਉਮਰ ਬਖਸ਼ਣ ਜੋ ਮੀਡੀਆ ਦੇ ਖੇਤਰ ਵਿੱਚ ਟੀਵੀ 84 ਹੋਰ ਵਧੇਰੇ ਉਦਮ ਨਾਲ ਸਿੱਖ ਪੱਖ ਦੀ ਲੜਾਈ ਲੜ ਸਕੇ ਅਤੇ ਕੂੜ ਪ੍ਰਚਾਰ ਖਿਲਾਫ ਇਸ ਮੁਹਿੰਮ ਨੂੰ ਹੋਰ ਬਲ ਮਿਲੇ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਮਾਤਾ ਕੁਲਵੰਤ ਕੌਰ ਬੈਂਸ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਪਿਛਲੇ ਪੂਰੇ ਵੀਕ ਤੋਂ। ਸੋ ਅੱਜ ਵੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿੱਚ G20 ਮੁਲਕਾਂ ਦਾ ਜਿਹੜਾ ਸਿਖਰ ਸੰਮੇਲਨ ਹੈ ਉਹ ਸ਼ੁਰੂ ਹੋ ਗਿਆ ਔਰ ਇਹ ਅਸਲ ਵਿੱਚ ਮੋਦੀ ਸਰਕਸ ਹੀ ਬਣ ਕੇ ਰਹਿ ਗਈ ਹੈ ਔਰ ਰੂਸ ਚੀਨ ਮੈਕਸੀਕੋ ਸਪੇਨ ਆਦਿ ਮੁਲਕਾਂ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਗੈਰ ਹਾਜ਼ਰ ਹਨ। ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਦਿੱਲੀ ਵਿੱਚ ਪਹੁੰਚ ਚੁੱਕੇ ਨੇ ਔਰ ਉਹਨਾਂ ਦੀ ਜਿਹੜੀ ਮੁਲਾਕਾਤ ਮੋਦੀ ਨਾਲ ਹੋਈ ਹੈ ਪਰ ਮੋਦੀ ਵੱਲੋਂ ਬਾਈਡਨ ਨਾਲ ਜਿਹੜੀ ਪ੍ਰੈਸ ਕਾਨਫਰੰਸ ਕਰਨ ਤੋਂ ਨਾ ਕਰ ਦਿੱਤੀ ਹੈ। ਸੋ ਮੀਡੀਆ ਜਿਹੜਾ ਮੋਦੀ ਹੈ ਮੀਡੀਆ ਤੋਂ ਪੂਰੀ ਤਰ੍ਹਾਂ ਖੌਫਜ਼ਦਾ ਹੈ ਕਿਉਂਕਿ ਉਹ ਆਪਣੇ ਝੂਠ ਨੂੰ ਇੱਕ ਤਰਫਾ ਜਿਹੜਾ ਪਰੋਸ ਰਿਹਾ। ਸੋ ਇੰਟਰਨੈਸ਼ਨਲ ਮੀਡੀਆ ਵਿੱਚ ਮੋਦੀ ਦੀ ਕਾਫੀ ਤੋਏ ਜਿਹੜੀ ਹੈ ਉਹ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਾਥ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਸਤਿਕਾਰਯੋਗ ਮਾਤਾ ਜੀ ਮਾਤਾ ਕੁਲਵੰਤ ਕੌਰ ਬੈਂਸ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੈਂਸ ਪਰਿਵਾਰ ਜਿਨ੍ਹਾਂ ਦੀਆਂ 3 ਜਨਰੇਸ਼ਨਸ ਨੇ ਪੰਥਕ ਪਿੜ ਵਿੱਚ ਸਰਵ ਕੀਤਾ ਔਰ ਅਸੀਂ ਇਹ ਗੱਲ ਫਖਰ ਨਾਲ ਮਾਣ ਨਾਲ ਕਹਿੰਦੇ ਹਾਂ ਕਿ ਜਿਹੜੇ ਵਿਊਅਰ ਪਿਛਲੇ 10-11 ਸਾਲ ਤੋਂ ਰੈਗੂਲਰਲੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ एडमायर करते हैं और माता कुलवंत कौर जी आप बहुत पढ़े लिखे और एक यूनीक आर्टिस्ट जिन्होंने बहुत खूबसूरत कलाकृतियाँ जड़ियाँ ने बनाई साढ़े भी घर है जी उन्होंने भेंट की और पंथक तौर के उत्ते इन्नी स्पष्टता और जिमें वो सचो सच प्रोग्राम नूं प्यार करते हैं उन्होंने अगों ग्रैंड डॉटर टीजे सिंह ਜਿਹੜੇ खुद वकील ने उन्होंने डॉटर ਜਿਹੜੀ है माता जी ਦੀ ਉਹ ਵੀ वकील ने और उन्होंने अगों ग्रैंड डॉटर जिन्होंने ਅਸੀਂ ਪਿਆਰ ਨਾਲ ਬੇਟੀ ਤੀਜੀ ਕਹਿੰਦੇ ਆ ਤੇਜ ਕਿਰਨ ਉਹ ਵੀ ਲਾਇਰ ਹੈ। ਸੋ 3 ਜਨਰੇਸ਼ਨ ਵਕੀਲਾਂ ਦੀ ਤਾਂ ਤੀਜੀ ਨੇ ਕਹਿਣਾ ਕਿ ਜੀ ਡਾਕਟਰ ਸਾਹਿਬ ਜਦੋਂ ਇਹ ਪ੍ਰੋਗਰਾਮ ਸੱਚੋ ਸੱਚ ਚੱਲਦਾ ਹੈ ਤਾਂ ਸਾਡੇ ਘਰ 'ਚ ਕਰਫਿਊ ਲੱਗ ਜਾਂਦਾ ਹੈ ਕੋਈ ਉੱਚਾ ਬੋਲ ਨਹੀਂ ਸਕਦਾ ਉਹ ਜਿਹੜਾ ਟਾਈਮ ਹੈ ਉਹ ਸਿਰਫ ਇਸ ਪ੍ਰੋਗਰਾਮ ਲਈ ਹੁੰਦਾ ਹੈ। ਔਰ ਮਾਤਾ ਜੀ ਜਦੋਂ ਵੀ ਕਦੇ ਵੰਸ਼ ਨੇ ਵਾਇਲ ਗੱਲ ਵੀ ਹੁੰਦੀ ਹੈ ਤੇ ਉਹ ਲੰਮੀ ਉਮਰ ਦੀ ਅਸੀਸ ਔਰ ਚੜ੍ਹਦੀ ਕਲਾ ਉਹੀ ਜਿਹੜਾ ਸਾਡਾ ਸਭ ਤੋਂ ਵੱਡਾ ਸਰਮਾਇਆ ਔਰ ਉਹ ਆਪਣੇ ਬੱਚਿਆਂ ਤੋਂ ਜਿਹੜਾ ਹੈ ਉਹ
ਦਸਵੰਧ ਕਢਾਉਂਦੇ ਨੇ ਸਾਲ ਦੇ ਐਂਡ 'ਚ ਉਹਨਾਂ ਦਾ ਹੁੰਦਾ ਹੈ ਕਿ ਜੀ ਹਾਲਾਂ ਉਹਨਾਂ ਦਾ ਸੁਨੇਹਾ ਤਾਂ ਮਹੀਨਾ ਪਹਿਲਾਂ ਤੋਂ ਸੀ, ਲੇਕਿਨ ਪਿਛਲੇ ਦਿਨਾਂ 'ਚ ਜਦੋਂ ਅਮਰਵੀਰ ਸਿੰਘ ਪਰਿਵਾਰ ਨੂੰ ਮਿਲਿਆ ਤੇ ਉਹਨਾਂ ਨੇ ਕਿਹਾ ਜੀ ਇਹ ਸਾਡੀ ਭੇਟ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਮਾਵਾਂ ਦੀ ਅਸੀਸ ਹੈ, ਬਿਲਕੁਲ ਇਹ ਇਸ ਤੋਂ ਕੀਮਤੀ ਕੋਈ ਸਰਮਾਇਆ ਨਹੀਂ ਹੈ। ਤੇ ਜਦੋਂ ਸਾਨੂੰ ਲੱਗਦਾ ਵੀ ਇਸ ਲੈਵਲ ਦੇ ਉੱਤੇ ਸਾਨੂੰ ਪਿਆਰ ਕਰਨ ਵਾਲੇ ਔਰ ਪ੍ਰੋਗਰਾਮ ਦੀ ਅਹਿਮੀਅਤ ਨੂੰ ਸਮਝਣ ਵਾਲੇ ਨੇ, ਤੇ ਇਹ ਸਾਡੇ ਲਈ ਇੱਕ ਹੌਸਲਾ ਵੀ ਹੈ ਜਿਹੜਾ ਸਾਡੇ ਇਸ ਮਾਰਚ ਨੂੰ ਕੰਟੀਨਿਊ ਕਰ ਰਿਹਾ। ਸੋ ਅਸੀਂ ਸਮੁੱਚੇ ਬੈਂਸ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਤਿਗੁਰੂ ਚੜ੍ਹਦੀ ਕਲਾ ਦੇਣ, ਔਰ ਫਕੀਰਾਂ ਕੋਲ ਦੇਣ ਲਈ ਤਾਂ ਕੁਛ ਨਹੀਂ ਹੁੰਦਾ, ਇਹੀ ਹੁੰਦਾ ਹੈ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਹਾਂਜੀ, ਗੁਰੂ ਹਮੇਸ਼ਾ ਅੰਗ ਸੰਗ ਰਹਿਣ ਔਰ ਚੜ੍ਹਦੀ ਕਲਾ ਇਵੇਂ ਪੰਥਕ ਪਿੜ ਦੇ ਵਿੱਚ ਜਿਹੜੀ ਉਹਨਾਂ ਨੇ ਨਸਲ ਦਰ ਨਸਲ ਤੀਸਰੀ ਜਨਰੇਸ਼ਨ ਤੱਕ ਜਿਹੜਾ ਸਿੱਖੀ ਪਿਆਰ ਔਰ ਪੰਥਕ ਪਿੜ ਦੇ ਵਿੱਚ ਐਕਟਿਵਿਜ਼ਮ ਕੀਤਾ ਹੈ, ਇਵੇਂ ਹੀ ਇਸ ਪਰਿਵਾਰ ਦੇ ਵਿੱਚ ਬਣਿਆ ਰਹੇ। ਸਰਕਸ ਲਫ਼ਜ਼ ਤੁਸੀਂ ਕਿਹਾ ਹੈ, ਤੇ ਜਦੋਂ ਤੁਸੀਂ ਸਰਕਸ ਦੇਖਦੇ ਹੋ ਤਾਂ ਫਿਰ ਇੱਕਦਮ ਸਰਕਸ ਲਫ਼ਜ਼ ਸੁਣਦੇ ਆ, ਕਿਤੇ ਬਾਂਦਰ ਨੱਚ ਰਿਹਾ, ਕਿਤੇ ਰਿੱਛ ਦਾ ਨਾਚ ਹੈ, ਕਿਤੇ ਕੋਈ ਉਹ ਜਿਹੜਾ ਹਸਾਨ ਵਾਲਾ ਮਜ਼ਾਹੀਆ ਅੰਦਾਜ਼ ਵਾਲਾ ਕਿ ਉਹਨੂੰ ਜੋਕਰ ਉਹ ਪੁੱਠੀਆਂ ਸਿੱਧੀਆਂ ਛਾਲਾਂ ਮਾਰ ਰਿਹਾ, ਕੋਈ ਬੋਣਾ ਜਿਹੜਾ ਵੱਡੇ ਮਸਲ ਵਾਲੇ ਨੂੰ ਜਾ ਕੇ ਐ ਕਰਕੇ ਉਹਨਾਂ ਦੀ ਐਂਟਰਟੇਨਮੈਂਟ ਕਰ ਰਿਹਾ ਹੁੰਦਾ। ਹਾਲਾਂ ਜਦੋਂ G20 1999 ਚ ਜਿਹਦੀ ਸ਼ੁਰੂਆਤ ਹੋਈ ਔਰ ਆਲਮੋਸਟ 75-80% ਦੀ ਜਿਹੜੀ ਦੁਨੀਆ ਦੀ ਆਬਾਦੀ ਔਰ ਇਕੋਨਮੀ ਹੈ ਉਸ ਦੀ ਰਿਪਰੈਜ਼ੈਂਟੇਸ਼ਨ ਹੈ, ਪਰ ਓਵਰ ਅ ਪੀਰੀਅਡ ਆਫ ਟਾਈਮ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਮਹਿਜ਼ ਇੱਕ ਇਸ ਕਿਸਮ ਦਾ ਪਲੇਟਫਾਰਮ ਬਣ ਗਿਆ ਕਿ ਜਿਹਦੇ 'ਚ ਇਹ ਵੱਡੀਆਂ ਇਕੋਨਮੀਜ਼ ਵਾਲੇ ਇਕੱਠੇ ਹੁੰਦੇ ਨੇ, ਉਹਨਾਂ ਦਾ ਆਪਸੀ ਜਿਹੜਾ ਉਹ ਲੋਅਰ ਲੈਵਲ ਦੇ ਡਿਪਲੋਮੈਟ ਜਾਂ ਸੈਕਟਰੀ ਉਹ ਇੱਕ ਦੂਜੇ ਨਾਲ ਨੋਕ ਝੋਕ ਕਰ ਰਹੇ ਹੁੰਦੇ ਨੇ ਜੀ ਫਾਈਨਲ ਸਟੇਟਮੈਂਟ 'ਚ ਕਿਹੜਾ ਲਫ਼ਜ਼ ਪਾਉਣਾ ਕਿਹੜਾ ਕੱਢਣਾ। ਔਰ ਇਹ ਨਹੀਂ ਹੈ ਵੀ ਉਹਨਾਂ ਦੇ ਸਾਹਮਣੇ ਇਸ਼ੂ ਨਹੀਂ ਨੇ। ਇਸ ਵੇਲੇ ਜੇ ਅਸੀਂ ਕਲਾਈਮੇਟ ਦੀ ਗੱਲ ਕਰ ਰਹੇ ਹਾਂ ਤਾਂ ਪਿਛਲੇ 20-22 ਸਾਲਾਂ 'ਚ ਜਿਹੜਾ ਇੱਕ ਵੱਡਾ ਇਸ਼ੂ ਰਿਹਾ ਕਿ ਗਲੋਬਲ ਵਾਰਮਿੰਗ ਦੇ ਇਫੈਕਟ ਨਾਲ ਕੀ ਹੋ ਰਿਹਾ, ਕਿਵੇਂ ਕਲਾਈਮੇਟ ਚੇਂਜ ਕੀ ਕਰ ਰਹੀ ਹੈ, ਕਿਵੇਂ ਤੁਸੀਂ ਕਾਰਬਨ ਐਮਿਸ਼ਨ ਘਟਾਉਣਾ ਹੈ, ਕਿਵੇਂ ਵੱਡੀਆਂ ਇਕੋਨਮੀਜ਼ ਜਿਹੜੀਆਂ ਨੇ ਉਹ ਛੋਟੇ ਮੁਲਕ ਜਿਹੜੇ ਕੋਲ ਦੇ ਉੱਤੇ ਰਿਲਾਈ ਕਰਦੇ ਨੇ ਉਹਨਾਂ ਦੀ ਹੈਲਪ ਕਰਨ ਤਾਂ ਕਿ, ਲੇਕਿਨ ਉਸ 'ਚ ਵੀ ਤੁਸੀਂ ਪਿੜ 'ਚ ਕੁਛ ਨਹੀਂ ਦੇਖਦੇ। ਇਸੇ ਤਰ੍ਹਾਂ ਜੇ ਅਸੀਂ ਬਾਕੀ ਇਸ਼ੂ ਵੀ ਦੇਖੀਏ ਪਾਵਰਟੀ ਨੂੰ ਲੈ ਕੇ ਜਾਂ ਜਿਹੜੇ ਹੈਲਥ ਸੈਕਟਰ ਜਾਂ ਦੂਸਰੇ ਯੂਨਾਈਟਿਡ ਨੇਸ਼ਨਸ ਦੇ ਬਜਟ 'ਚ ਲਗਾਤਾਰਤਾ ਨਾਲ ਕਮੀ ਹੋ ਰਹੀ ਹੈ। ਔਰ ਕਿਉਂਕਿ ਅਸੀਂ ਜਿਵੇਂ ਜਿਹੜੇ ਮੇਨ ਇਸ਼ੂ ਹੁੰਦੇ ਨੇ ਉਹਨਾਂ ਵੱਲ ਹੀ ਵਰਲਡ ਪੋਲੀਟਿਕਸ ਸੇਧਤ ਹੁੰਦੀ ਹੈ। ਜਦੋਂ ਅਸੀਂ ਯੂਕਰੇਨ 'ਚ ਕੀ ਚੱਲ ਰਿਹਾ ਹੈ ਜਾਂ ਪਹਿਲਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕੀ ਸੀ ਜਾਂ ਮਿਡਲ ਈਸਟ ਕੀ ਸੀ ਔਰ ਕੀ ਹੈ ਅੱਜ ਵੀ, ਲੇਕਿਨ ਜਿਹੜੇ ਅਫਰੀਕਾ ਦੇ 54-55 ਮੁਲਕ, ਉੱਥੇ ਨਾਈਜੀਰੀਆ 'ਚ ਕੀ ਹੋ ਰਿਹਾ ਹੈ, ਨਾਈਜਰ 'ਚ ਕੀ ਹੋ ਰਿਹਾ ਹੈ, ਐਰੀਟਰੀਆ 'ਚ ਕੀ ਹੋ ਰਿਹਾ ਹੈ, ਕਿੱਥੇ ਉਹ ਬਹੁਤ ਵਾਰ 2-4 ਖਬਰਾਂ ਹੁੰਦੀਆਂ ਜੀ ਮਿਲਟਰੀ ਨੇ ਕੂ ਕਰਤਾ ਦੂਜਾ, ਕਿਉਂਕਿ ਅਜੇ ਵੀ ਇਹਨਾਂ ਦੇ ਲਈ ਅਫਰੀਕਾ ਦੇ ਉਹ ਮੈਟਰ ਨਹੀਂ ਕਰਦੇ, ਉਹਨਾਂ ਦੇ ਰਿਸੋਰਸ ਲੁੱਟੇ ਜਾਂਦੇ ਨੇ, ਉਹਦੇ 'ਚ ਸਾਰੇ ਇੱਕ ਦੂਜੇ ਦੇ ਨਾਲ ਭਾਈਵਾਲ ਹੁੰਦੇ ਨੇ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਹੁਣ ਬਿਲਕੁਲ ਇੱਕ ਸਿਆਸੀ ਜਿਹੜਾ ਇੱਕ ਸਰਕਸ ਬਣ ਗਈ ਕਿ ਬਈ ਇਸ ਨੂੰ ਜਿਸ ਨੂੰ ਕਹਿੰਦੇ ਨੇ ਕਿ ਭਾਈ ਫੋੜਾ ਕਿਤੇ ਹੈ ਤੇ ਚੀਰਾ ਕਿਤੇ ਹੈ। ਇਹ ਹੁਣ ਜੇ ਇਸ਼ੂ ਯੂਕਰੇਨ ਦਾ ਖੜਾ ਹੋਇਆ, ਹੁਣ ਜ਼ਾਹਰ ਹੈ ਕਿ ਵੀ ਜੇ ਤੁਸੀਂ ਇੱਕ ਪਾਸੇ ਹਰ ਥਾਂ ਜਦੋਂ ਜੁਆਇੰਟ ਡੈਕਲੇਰੇਸ਼ਨ UN ਚਾਰਟਰ ਦੀ ਗੱਲ ਕਰਦੇ ਹੋ, ਸੋਵਰਨਿਟੀ ਦੀ ਗੱਲ ਕਰਦੇ ਹੋ, ਇੱਕ ਮੁਲਕ ਦੀਆਂ ਹੱਦਾਂ ਦੀ ਗੱਲ ਕਰਦੇ ਹੋ ਜੀ ਕਿ ਉਹ ਸੋਵਰਨ ਹੱਦਾਂ ਨੇ, ਠੀਕ ਹੈ, ਵਿਦਨ ਜਿਹੜਾ ਹੈ ਉਹ ਕੋਈ ਬਾਹਰੋਂ ਐਗਰੈਸ਼ਨ ਨਹੀਂ ਹੋਣਾ ਚਾਹੀਦਾ ਜਿਵੇਂ ਰਸ਼ੀਆ ਨੇ ਯੂਕਰੇਨ ਦਾ ਕੀਤਾ, ਉਹ ਕੰਡੈਮਨੇਬਲ ਹੈ। ਜਾਂ ਉਸ ਤੋਂ ਪਹਿਲਾਂ ਅਮਰੀਕਾ ਨੇ 2003 ਦੇ ਵਿੱਚ ਇਰਾਕ ਦਾ ਕੀਤਾ ਸੀ ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਬਹਾਨਾ ਬਣਾ ਕੇ। ਲੇਕਿਨ ਇੱਕ ਪਾਸੇ ਉਹ ਮੁਲਕ ਨੇ ਜਿਹੜੇ ਈਵਨ ਉਸ ਨੂੰ ਕੰਡੈਮ ਕਰਨ ਨੂੰ ਤਿਆਰ ਨਹੀਂ ਨੇ, ਉਹ ਐਗਰੈਸਰ ਦੇ ਨਾਲ ਖੜੇ ਨੇ, ਪਰ ਦੂਸਰੇ ਪਾਸੇ ਉਹ ਵਿਦਨ ਕੰਟਰੀ ਰੌਲਾ ਪਾਉਂਦੇ ਨੇ ਕਿ ਜੀ ਇਹ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਕਿਸੇ ਮੁਲਕ ਦੀ ਯੂਨਿਟੀ ਇੰਟੈਗਰਿਟੀ ਦੇ ਉੱਤੇ ਕੋਈ ਜਿਹੜਾ ਹਰਫ ਨਹੀਂ ਆਉਣਾ ਚਾਹੀਦਾ। ਹੁਣ ਇਹ ਕੰਟਰਾਡਿਕਟਰੀ ਹੈ ਟੂ ਦਾ UN ਚਾਰਟਰ। ਹੁਣ UN ਚਾਰਟਰ ਜੇ ਇਹ ਹੱਕ ਦਿੰਦਾ ਹੈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ
ਜਿਹੜੀਆਂ ਵੀ ਕਿਸੇ ਮੁਲਕ ਦੀ ਭਾਵੇਂ ਉਹ ਟੈਰੀਟਰੀ 'ਚ ਕਲੋਨੀਅਲ ਮੈਪ ਮੇਕਿੰਗ 'ਚ ਫਸ ਗਏ ਜਾਂ ਹੁਣ ਦੇ ਫਸੇ ਨੇ ਜਾਂ ਸਦੀਆਂ ਤੋਂ ਫਸੇ ਨੇ, ਜੇ ਉਹ ਚਾਹੁੰਦੇ ਨੇ ਵੀ ਉਸ ਤੋਂ ਉਹਨਾਂ ਨੇ ਆਪਣੇ ਆਪ ਨੂੰ ਲਿਬਰੇਟ ਕਰਵਾਉਣਾ ਤੇ ਉਹਨਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਜਿਹੜਾ ਹੈ ਉਹ ਪਲੇਬਿਸਾਈਟ ਨਾਲ ਜਾਂ ਰੈਫਰੈਂਡਮ ਨਾਲ ਜਾਂ ਵੋਟਿੰਗ ਲਫ਼ਜ਼ ਜਿਹਦੇ ਲਈ ਕਾਮਨ ਹੈ ਉਹਦੇ ਰਾਹੀਂ ਦਿੱਤਾ ਜਾਣਾ ਚਾਹੀਦਾ। ਹੁਣ ਜੇ ਤੁਸੀਂ ਇਸ ਰਾਈਟ ਨੂੰ ਵੀ ਮੰਨਦੇ ਹੋ ਕਿ ਜਿਹਦੇ 'ਚ ਵਿਦਨ ਮੁਲਕ ਦੇ ਜਿਹੜੀਆਂ ਅਪਰੈਸਡ ਨੈਸ਼ਨੈਲਿਟੀਜ਼ ਨੇ ਉਹ ਉਸ ਤੋਂ ਲਿਬਰੇਟ ਹੋਣਾ ਚਾਹੁੰਦੀਆਂ ਨੇ, ਤਾਂ ਫਿਰ ਤੁਸੀਂ ਜੁਆਇੰਟ ਸਟੇਟਮੈਂਟ 'ਚ ਇਹ ਕਿਵੇਂ ਵਾੜ ਦਿਓਗੇ ਕਿ ਜੀ ਜਿਹੜਾ ਉਹ ਯੂਨਿਟੀ ਇੰਟੈਗਰਿਟੀ ਮੁਲਕ ਦੀ ਜਿਹੜੀ ਹੈ ਉਹ ਜਿਹੜਾ ਭੰਨਣ ਦੀ ਕੋਸ਼ਿਸ਼ ਕਰੇ ਉਹ ਟੈਰਰਿਸਟ ਹੈ, ਟੈਰਰਿਜ਼ਮ ਹੈ। ਔਰ ਉਸ ਟੈਰਰਿਜ਼ਮ ਦੇ ਖਾਤੇ 'ਚ ਠੀਕ ਹੈ 9/11 ਦਾ ਇੱਕ ਵੱਡੇ ਦੁਖਾਂਤ ਨੇ ਦੁਨੀਆ ਦੇ ਵਿੱਚ ਇੱਕ ਤਬਦੀਲੀ ਲਿਆਂਦੀ ਔਰ ਆਲ ਆਫ ਏ ਸਡਨ ਆਪਣੀਆਂ ਸਾਰੀਆਂ ਕਨਵੈਨਸ਼ਨਸ ਔਰ ਪ੍ਰੋਟੋਕੋਲਸ ਔਰ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਨੂੰ ਭੁੱਲ ਕੇ ਜਿਹੜਾ ਲਫ਼ਜ਼ ਹੈ ਉਹ ਮਿਲੀਟੈਂਟ ਹੈ ਜਾਂ ਫਰੀडम ਫਾਈਟਰ ਉਹਨੂੰ ਸਾਰਿਆਂ ਨੂੰ ਹੀ ਟੈਰਰਿਸਟ ਦੇ ਖਾਤੇ 'ਚ ਪਾ ਦਿੱਤਾ ਗਿਆ। ਔਰ ਭਾਰਤ ਵਰਗਾ ਜਿਹੜਾ ਇੱਕ ਰਿਪਰੈਸਿਵ ਰਜੀਮ ਹੈ ਬਿਲਕੁਲ ਨਾਜ਼ੀਆਂ ਦੀ ਤਰਜ਼ ਦਾ, ਜਿਹੜਾ ਉਸ ਰਸਤੇ ਦੇ ਉੱਤੇ ਜਿਹੜਾ ਵਿਦਨ ਕੰਟਰੀ ਆਪਣੀ ਇੱਕ ਮਾਈਨੋਰਿਟੀ ਦੇ ਪਵਿੱਤਰ ਥਾਂ ਦੇ ਉੱਤੇ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰਦਾ। ਅੱਜ ਵੀ ਜਦੋਂ ਇਹ G20 ਸਰਕਸ ਦਿੱਲੀ ਦੇ ਵਿੱਚ ਹੋ ਰਹੀ ਹੈ, ਪਿਛਲੇ 2 ਦਿਨਾਂ 'ਚ ਹੀ ਮਨੀਪੁਰ ਦੇ ਵਿੱਚ ਫਾਇਰਿੰਗ 'ਚ ਕਿੰਨੇ ਲੋਕ ਮਾਰੇ ਗਏ ਨੇ, ਕਿੰਨੇ ਜ਼ਖਮੀ ਨੇ, ਔਰ ਉਸ ਦਾ ਜਿਹੜਾ ਕੋਈ ਗੱਲ ਕਰਨ ਨੂੰ ਤਿਆਰ ਨਾ ਹੋਏ, ਤਾਂ ਫਿਰ ਇੱਕ ਸਰਕਸ ਹੀ ਬਣ ਜਾਂਦੀ ਹੈ ਕਿ ਵੀ ਇਨ ਦਾ ਐਂਡ ਤੁਸੀਂ ਐਂਟਰਟੇਨ। ਸਰਕਸ ਦਾ ਵੀ ਮਕਸਦ ਤਾਂ ਇਹੀ ਹੁੰਦਾ ਸੀ ਜਿਨ੍ਹਾਂ ਜ਼ਮਾਨਿਆਂ 'ਚ ਅਜੇ ਫਿਲਮਾਂ ਜਾਂ ਅੱਜ ਤਾਂ ਇੰਟਰਨੈਟ ਔਰ ਸੋਸ਼ਲ ਮੀਡੀਆ ਔਰ ਕਲਚਰਲ ਪਾਰਕ ਤੇ ਫਲਾਣਾ ਸਾਇੰਸ ਪਾਰਕ ਕਿੰਨਾ ਕੁਛ ਆ ਗਿਆ ਐਂਟਰਟੇਨਮੈਂਟ ਲਈ। ਪਰ ਉਹ ਜ਼ਮਾਨਾ ਸੀ ਕਿ ਵੀ ਪਸ਼ੂਆਂ ਦੀ ਵਿਚਾਰਿਆਂ ਦੀ ਮੰਦਹਾਲੀ ਕਰਕੇ ਉਹਨਾਂ ਦਾ ਜੋ ਉਹਨਾਂ ਨੂੰ ਸਰਕਸ 'ਚ ਲਿਆਉਣ ਲਈ ਉਹਨਾਂ ਦੇ ਉੱਤੇ ਕਿੰਨੇ ਜਬਰ ਢਾਏ ਜਾਂਦੇ ਨੇ, ਐਂਟਰਟੇਨਮੈਂਟ ਕੀਤੀ ਜਾਂਦੀ ਸੀ। ਲੋਕਾਂ ਦੇ ਲਈ ਵੀ ਹੁੰਦਾ ਹੈ ਜੀ ਫਲਾਣੀ ਜੈਮਨੀ ਸਰਕਸ ਹੈ ਜਾਂ ਦੂਜੀ ਆ ਉਹ ਲੱਗੀ ਹੋਈ ਹੈ। ਹੁਣ ਇਹਨੂੰ ਤੁਸੀਂ ਮਾਡਰਨ ਡੇ ਕਿ ਵੀ ਇਹ ਸਰਕਸ ਲੱਗਦੀ ਹੈ 2-3 ਦਿਨ, ਉੱਥੋਂ ਜਿਹੜਾ ਉਹ ਮੇਲਾ ਵਿਖਰ ਜਾਂਦਾ, ਫਿਰ ਅਗਲੀ ਸਰਕਸ ਦੀ ਤਿਆਰੀ ਹੋ ਜਾਂਦੀ ਹੈ ਕਿ ਵੀ ਕੀ ਹੋਏਗਾ ਕਿੱਥੇ। ਜਿਵੇਂ ਅਗਲਾ 2024 ਦਾ G20 ਦਾ ਸੈਸ਼ਨ ਜਿਹੜਾ ਉਹਦੀ ਮੇਜ਼ਬਾਨੀ ਉਹਨੂੰ ਬ੍ਰਾਜ਼ੀਲ ਨੂੰ ਮਿਲੀ ਹੈ, ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਕੋਲ ਸੀ। ਕਿਉਂਕਿ ਜਿਹੜੀਆਂ ਮੁੱਢਲੀਆਂ ਜਦੋਂ ਅਸੀਂ ਇਸ ਦੁਨੀਆ ਦੇ ਓਵਰਆਲ ਏਜੰਡੇ ਦੀ ਗੱਲ ਕਰਦੇ ਹਾਂ ਮੁਲਕਾਂ ਦੇ 194-95 ਮੁਲਕ UN ਦੇ ਮੈਂਬਰ ਨੇ, 200 ਤੋਂ ਜ਼ਿਆਦਾ ਹੈ ਵੈਸੇ ਮੁਲਕ, ਸਾਰੇ ਮੁਲਕ ਮੈਂਬਰ ਨਹੀਂ ਨੇ। ਔਰ ਸੈਕੰਡ ਵਰਲਡ ਵਾਰ ਸਾਡੇ ਸਾਹਮਣੇ ਅਜੇ 1945 ਦੇ ਵਿੱਚ ਖਤਮ ਹੋਇਆ। ਉਸ ਤੋਂ ਬਾਅਦ ਵੀ ਅਸੀਂ ਪ੍ਰੌਕਸੀ ਵਾਰਸ ਵੱਲ ਦੇਖਦੇ ਹਾਂ। ਔਰ ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਔਰ ਇਹ ਸਮਿਟ ਹੋ ਰਹੀ ਹੈ, ਇੱਕ ਪਾਸੇ ਯੂਕਰੇਨ ਦਾ ਇਸ਼ੂ ਜਿਹੜਾ ਇੰਚ ਬਾਈ ਇੰਚ ਨਿਊਕਲੀਅਰ ਕਨਫਲਿਕਟ ਦੇ ਨੇੜੇ ਵੀ ਲਿਜਾ ਰਿਹਾ ਹੈ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਚਾਈਨਾ ਜਿਹੜੀ ਕਿ ਚਾਈਨਾ ਰਸ਼ੀਆ ਗਰੁੱਪਿੰਗ ਵੀ ਹੈ, ਚਾਈਨਾ ਆਪਣੇ ਆਪ 'ਚ ਜੇ ਇੱਕ ਮੈਪ ਰਿਲੀਜ਼ ਕਰਦਾ ਹੈ ਤੇ 7-8 ਮੁਲਕਾਂ ਦੀਆਂ ਜਿਹੜੀਆਂ ਟੈਰੀਟਰੀਜ਼ ਨੇ ਉਹਨਾਂ ਦੇ ਉੱਤੇ ਉਹ ਆਪਣਾ ਕਲੇਮ ਕਰਦੇ ਨੇ। ਔਰ ਇਸ ਸਭ ਦੇ ਚੱਲਦੇ ਆ ਵਿਦਨ ਕੰਟਰੀ ਵੀ ਜਿਹੜੇ ਹਮਲਾਵਰ ਦੇ ਤੌਰ ਦੇ ਉੱਤੇ ਜੇ ਤੁਸੀਂ ਉਹਨਾਂ ਨੂੰ ਦੇਖੋ ਕਿ ਉਹ ਆਪਣੀਆਂ ਨੈਸ਼ਨੈਲਿਟੀਜ਼ ਨੂੰ ਵਿਦਨ ਆਪਣੀਆਂ ਮਾਈਨੋਰਿਟੀਜ਼ ਨੂੰ ਜਿਹੜੇ ਨੇ ਉਹ ਬੁਲਡੋਜ਼ ਕਰ ਰਹੇ ਨੇ, ਉਹਨਾਂ ਨੂੰ ਡਿਸਟਰੋਏ ਕਰ ਰਹੇ ਨੇ। ਸੋ ਜਦੋਂ ਕੋਈ ਇਸ ਕਿਸਮ ਦੀ ਗੱਲ ਕਿਸੇ ਉਸ ਮੁਕਾਮ ਤੇ ਹੋ ਰਹੀ ਹੁੰਦੀ ਹੈ ਜਿਹੜਾ ਇਨਫੈਕਟ ਨਾਜ਼ੀ ਜਰਮਨੀ ਇਨ ਦਾ ਮੇਕਿੰਗ ਹੀ ਨਹੀਂ ਹੈ, ਇਨ ਦਾ ਮੇਕਿੰਗ ਤਾਂ 9 ਸਾਲ ਪਹਿਲਾਂ ਹੋ ਗਿਆ ਸੀ ਜਦੋਂ 2014 ਚ ਮੋਦੀ ਬਣਿਆ ਸੀ, ਪਰ ਜਿਹੜਾ ਆਲਰੇਡੀ ਉਸ ਫੇਸ ਦੇ ਦਹਾਨੇ ਦੇ ਉੱਤੇ ਆ ਕੇ ਉਸਨੇ ਮਾਈਨੋਰਿਟੀਜ਼ ਨੂੰ ਖਾਸ ਕਰ ਮੁਸਲਮਾਨ ਔਰ ਈਸਾਈ ਜਿਨ੍ਹਾਂ ਦੀ ਕਿਸੇ ਵੇਲੇ ਵੀ ਨਸਲਕੁਸ਼ੀ ਜਿਹੜਾ ਉਸ ਦਾ ਦੌਰ ਅਗਲਾ ਸਟੈਪ ਉਹਦਾ ਸ਼ੁਰੂ ਹੋ ਸਕਦਾ ਹੈ। ਸਿੱਖਾਂ ਨੂੰ ਔਰ ਬੌਧੀਆਂ ਜੈਨੀਆਂ ਨੂੰ ਤਾਂ ਇਹਨਾਂ ਨੇ ਕਨਸਟੀਟਿਊਸ਼ਨਲੀ ਸਵਾਲੋ ਕੀਤਾ, ਤੇ ਜੇ ਸਿੱਖਾਂ ਨੇ ਆਵਾਜ਼ ਚੁੱਕੀ ਬੌਧੀ ਜੈਨੀ ਤਾਂ ਗਵਾਚੇ ਹੋਏ ਨੇ। ਜੇ ਸਿੱਖਾਂ ਨੇ ਆਵਾਜ਼ ਚੁੱਕੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜੀ ਗੰਦੀ ਖੇਡ ਹੈ ਇੰਡੀਅਨ ਏਜੰਸੀਆਂ ਦੀ ਕਿਵੇਂ ਡਾਇਸਪੋਰਾ ਦੇ ਵਿੱਚ ਵੀ ਟਾਰਗੇਟ ਕਿਲਿੰਗਸ ਦੇ ਤੱਕ ਆਈ ਹੈ। ਪੰਜਾਬ ਦੇ ਵਿੱਚ ਉਹਨਾਂ ਨੇ ਕਿਵੇਂ ਡਰੈਕੋਨੀਅਨ ਲਾਜ਼, ਅਸੀਂ ਰੌਲਟ ਐਕਟ ਤੇ ਫਲਾਣਾ 1919 ਦਾ ਉਹਨਾਂ ਦਾ ਜ਼ਿਕਰ ਕਰਦੇ ਹਾਂ, ਬਖਤਰ ਐਕਟ ਜਿਹਦੇ ਥੱਲੇ ਤੁਹਾਡੇ ਕੋਲ ਕੋਈ ਰਾਹ ਨਹੀਂ ਬਚਦਾ, ਤੁਹਾਡੇ ਸਾਰੇ ਦਰਵਾਜ਼ੇ ਬੰਦ ਕੀਤੇ ਜਾਂਦੇ ਨੇ, ਔਰ ਜੁਡੀਸ਼ਰੀ ਨੂੰ ਕਿਵੇਂ ਮੈਨੀਪੂਲੇਟ ਕੀਤਾ ਹੋਇਆ, ਮੀਡੀਆ ਨੂੰ ਕਿਵੇਂ ਕੀਤਾ ਹੋਇਆ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਇੱਕ ਹੋਪ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਆਲਰੇਡੀ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ 4 ਪ੍ਰਮੁੱਖ ਜਿਹੜੇ ਮੁਲਕ ਨੇ ਔਰ ਵੱਡੀਆਂ ਇਕੋਨਮੀਜ਼ ਵੀ ਨੇ ਉਹਨਾਂ ਦੇ ਪ੍ਰੈਜ਼ੀਡੈਂਟ ਤਾਂ ਮਾਈਨਸ ਨੇ, ਉਹਨਾਂ ਦੇ ਵਿੱਚ ਚਾਈਨਾ ਹੈ, ਰਸ਼ੀਆ ਹੈ, ਮੈਕਸੀਕੋ ਹੈ,
और स्पेन के प्रीमियर ने भी भावें वो कोविड का ही बहाना बनाया गया पर कई कुछ अंडर करंट चल रहा कि कौन अपने आप को, क्योंकि विदिन भी वो जी पोलराइजेशन चल रही है, क्योंकि चाइना और रशिया जे उन्होंने इसनू अवॉइड किया इस मीट नू। हालांकि उस तो पहला ब्रिक्स के वेले पुतिन नहीं आया, शी जिनपिंग आया, एशियान की मीटिंग च मोदी गया, हुणे इंडोनेशिया तो वापस मुड़िया और बाइडन जिहड़ा वो दिल्ली पहुंचा। और एक हमेशा ही जो अमरीका अपने आप नू चैंपीयन ह्यूमन राइट्स का कहता है, डेमोक्रेसीज का कहता है, तो ये एक काइंड ऑफ प्रोटोकॉल है जां जिस दे लई मर्यादा लफज असीं पंजाबी च प्रोटोकॉल लई मैं देखदा सी डिक्शनरी मीनिंग कि जदों कोई विजिट करदा है, स्टेट विजिट ते आंदा है, तो जॉइंट प्रैस कॉन्फ्रेंस की जाती है जी। मोदी नूं भी, हालांकि मोदी ने उदों ये कहा जी मैं दो ही सवाल लवांगा, एक अपने मीडिया तो एक तुहाडे मीडिया तो, ते वो बीबी ने वॉल स्ट्रीट जर्नल दी ने इक्को सवाल दे नाल जिहड़ा 22 जून हो जे 3-4 महीने पहला ही वाइट हाउस होया ਉਹਦਾ सारा काम कर दिता। और जिवें फिर ਉਹਦੀ ट्रोलिंग हुई और उस बीबी दी और जो कुछ ਉਹਦੇ ਨਾਲ ਕੀਤਾ ਗਿਆ, ਉਸ ਤੋਂ ਬਾਅਦ ਜਿਹੜੀ ਵਾਈਟ ਹਾਊਸ ਦੀ ਸਟੇਟਮੈਂਟ ਸੀ ਉਹ ਆਪਣੇ ਆਪ ਚ ਇਸ ਗੱਲ ਦਾ ਸਬੂਤ ਸੀ ਕਿ ਕਿਸ ਕਿਸਮ ਦੀ ਜਮਹੂਰੀਅਤ ਹੈ। ਹੁਣ ਕਿਉਂਕਿ ਬਾਈਡਨ ਦੇ ਦਿੱਲੀ ਉਤਰਨ ਤੋਂ ਬਾਅਦ 1-to-1 ਮੀਟਿੰਗ ਹੋਣੀ ਸੀ ਮੋਦੀ ਨਾਲ, ਜਿਹੜੀ ਹੁਣ ਹੋ ਚੁੱਕੀ ਹੈ ਬਿਲਕੁਲ, और उस तो बाद ये एक्सपैक्टेड सी कि बई 1-to-1 मीटिंग तो बाद जिहड़ा एक जॉइंट प्रैस कॉन्फ्रेंस की जाएगी और उहदे च जिहड़ा मीडिया दे राहीं मीडिया ने क्योंकि पुछया वाइट हाउस नूं, CNN दी भी स्टोरी है, दूसरियां दा भी असीं जिक्र करांगे, तो उन्होंने कहा जी असीं पूरा एफर्ट ला लिया और मोदी सरकार नहीं मन्नी, वो कोई जॉइंट प्रैस कॉन्फ्रेंस नहीं होएगी। ਹੁਣ ਕੱਲਾ ਬਾਈਡਨ ਦਾ ਤਾਂ ਉੱਥੇ ਕਰਨਾ ਹੁੰਦਾ ਹੀ ਨਹੀਂ ਸੀ, ਹੁਣ ਉੱਥੋਂ ਮੇਰੇ ਖਿਆਲ ਉਹਨੇ ਵਿਤਨਾਮ ਜਾਣਾ ਹੈ ਤੇ ਉੱਥੇ ਕਰੇਗਾ ਪ੍ਰੈਸ ਕਾਨਫਰੰਸ ਜਾ ਕੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਤਾਂ ਹੁੰਦਾ ਵੀ ਕਿਸੇ ਨੂੰ ਤੁਸੀਂ ਸਬੂਤ ਦੱਸਣਾ ਉਹ ਜਮਹੂਰੀਅਤ ਹੈ ਕਿ ਆਟੋਕ੍ਰੇਸੀ ਹੈ ਕਿ ਫਲਾਣਾ, ਇਵੇਂ ਤਾਂ ਹਿਟਲਰ ਨਹੀਂ ਸੀ ਭੱਜਦਾ। ਹਿਟਲਰ ਉਹਦਾ ਆਪਣਾ ਪ੍ਰੋਪੇਗੈਂਡਾ ਮਸ਼ੀਨਰੀ ਵੀ ਸੀ, ਪਰ ਜਿਵੇਂ 1936 ਦੇ ਵਿੱਚ ਜਿਹੜੀਆਂ ਓਲੰਪਿਕਸ ਸੀ ਉਹ ਬਰਲਿਨ ਦੇ ਵਿੱਚ ਹੋਈਆਂ, ਉਹਨੂੰ ਉਹ ਖੇਡਾਂ ਵੀ ਦੇਖ ਰਿਹਾ ਸੀ, ਉਹਨੂੰ ਜਿਹੜਾ ਉਹ ਮੀਡੀਆ ਨਾਲ ਵੀ ਗੱਲ ਕਰ ਰਿਹਾ ਸੀ, ਸਵਾਲਾਂ ਦੇ ਜਵਾਬ ਵੀ ਉਹ ਦੇ ਰਿਹਾ ਸੀ। ਰਾਦਰ ਜਦੋਂ ਇੰਡੀਆ ਦੀ ਹਾਕੀ ਟੀਮ ਖੇਡੀ, ਧਿਆਨ ਚੰਦ ਉਸ ਜ਼ਮਾਨੇ 'ਚ ਕੈਪਟਨ ਸੀ ਹਾਕੀ ਟੀਮ ਦਾ, ਔਰ ਇੰਡੀਆ ਨੇ ਉਹ ਹਾਲਾਂਕਿ ਬ੍ਰਿਟਿਸ਼ ਦੀ ਗੁਲਾਮੀ ਥੱਲੇ ਸੀ, ਮੈਚ ਨੂੰ ਜਿੱਤਿਆ। ਉਹਨੂੰ ਹਿਟਲਰ ਨੇ ਆਫਰ ਵੀ ਕੀਤਾ ਧਿਆਨ ਚੰਦ ਨੂੰ ਕਿ ਵੀ ਤੂੰ ਜਰਮਨ ਆਰਮੀ 'ਚ ਆ ਜਾ। ਸੋ ਮਤਲਬ ਇਹ ਹੈ ਕਿ ਵੀ ਉਸ ਲੈਵਲ ਦੇ ਉੱਤੇ ਜਿੱਥੇ ਥੱਲੇ ਜੋ ਚੱਲ ਹੀ ਰਿਹਾ ਸੀ ਨਾਜ਼ੀਆਂ ਦੀ ਕਾਰਗੁਜ਼ਾਰੀ, ਲੇਕਿਨ ਉਹ ਕੋਈ ਭਗੌੜੇ ਨਹੀਂ ਸੀ ਇੰਟਰਨੈਸ਼ਨਲ ਮੀਡੀਆ ਤੋਂ। ਤੇ ਜੇ ਬਾਈਡਨ ਨੂੰ ਜਾਂ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਸੀ ਕਿ ਵੀ ਤੁਸੀਂ ਵਿਜ਼ਿਟ ਕਰਨਾ, ਉਹ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਵੀ ਜਿਹੜਾ ਉਹ ਮੀਡੀਆ ਨੂੰ ਨਹੀਂ ਦੇਣ ਦਾ, ਤੇ ਜਹਾਜ਼ ਭਰ ਕੇ ਮੀਡੀਆ ਲਿਜਾਣ ਦਾ ਕੀ ਫਾਇਦਾ। ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀ ਐਕਸੈਸ ਮੀਡੀਆ ਦੀ ਰੋਕੀ ਹੋਈ ਹੈ। ਔਰ ਇਹ ਖਬਰ ਇਹਨਾਂ ਦੀ ਮੇਨ CNN ਦੀ ਖਬਰ ਸੀ, ਵਾਈਟ ਹਾਊਸ ਸੇਜ਼ ਇੰਡੀਆ ਰੀਬਫਡ रिक्वेस्ट फॉर मोर प्रेस एक्सेस अहेड ऑफ G20 समिट। यही नहीं कि भी प्रेस कॉन्फ्रेंस नहीं की, ईवन उन्होंने दे अमरीकन मीडिया नू जिहड़ी एक्सेस है टू द डिफरेंट प्लेसिस वो भी रोकी गई। और इस खबर के उत्ते ही जिहड़ा ईवन द हिंदू ने अपनी स्टोरी की है, वाइट हाउस जर्नलिस्ट प्रेस US ऑफिशियल्स ऑन लैक ऑफ एक्सेस ड्यूरिंग मोदी बाइडन बाईलैटरल एंड G20। उन्होंने कहा जी ना मीडिया की एक्सेस उत्थे है ਜਦੋਂ ਇਹਨਾਂ ਨੇ ਬਾਈਲੈਟਰਲ ਹੋਣੀ ਹੈ, ਨਾ ਹੀ G20 ਦੇ ਬਾਕੀ ਪਾਰਟ ਤੋਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਜਿਹੜਾ ਹੁਣ ਜੇਕ ਸਲੀਵਨ ਹੈ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦਾ, ਉਹ ਕਹਿ ਰਿਹਾ ਜੀ ਦਾ US ਸਾਈਡ ਵਾਸ ਡੂਇੰਗ ਇਟਸ ਬੈਸਟ ਬਟ ਹੈਡ ਟੂ ਅਲਟੀਮੇਟਲੀ ਵਰਕ ਵਿਦ ਦ ਪੈਰਾਮੀਟਰਸ ਐਂਡ ਪ੍ਰੋਟੋਕੋਲਸ ਆਫ ਮੀਟਿੰਗਸ ਇਨ ਕੋਆਰਡੀਨੇਸ਼ਨ ਵਿਦ ਦ ਹੋਸਟ। ਉਹਨੇ ਕਿਹਾ ਜੀ ਅਸੀਂ ਆਪਣਾ ਟਿਲ ਲਾਇਆ, ਪਰ ਅਲਟੀਮੇਟਲੀ ਜਿਹੜਾ ਸਾਡਾ ਹੋਸਟ ਹੈ ਅਸੀਂ ਉਹਦੇ ਮੁਤਾਬਕ ਹੀ ਕੰਮ ਕਰਨਾ। ਔਰ ਉਹਦੇ 'ਚੋਂ ਅੱਗੋਂ ਕਹਿ ਰਿਹਾ ਕਿ this is the host of G20 hosting a significant number of leaders, doing so in his home, and he has set out the protocols he has set out। कि जी ਹੁਣ ਜੋ ਕਹਿ ਰਹੇ ਨੇ ਸਾਨੂੰ ਉਵੇਂ ਹੀ ਕਰਨਾ ਪੈਣਾ, ਅਸੀਂ ਉਹਨਾਂ ਦੇ ਜਿਹੜਾ ਉਹ ਵਾਸੀ ਪਏ ਹੋਏ। ਫਿਰ ਉਹ ਜਵਾਬ ਦੇ ਰਹੇ ਨੇ ਕਿ ਜੀ ਮੋਦੀ ਐਂਡ ਬਾਈਡਨ ਹੈਡ a press conference on June 22 including the unusual circumstances of a press conference in which Prime Minister Modi took questions। सलीवान कह रहे फिर ਉਹਦਾ ਕੀ ਨਤੀਜਾ ਨਿਕਲਿਆ, ਸਵਾਲ ਤੋਂ ਬਾਅਦ ਕਿਵੇਂ ਦੌੜਿਆ ਉਹ, ਔਰ ਕਿਵੇਂ ਉਸ ਬੀਬੀ ਦੀ ਕੁਰੈਸ਼ੀ ਸ਼ਾਇਦ ਉਹਦਾ ਨਾਂ ਸੀ, ਵੂਮਨ ਜਰਨਲਿਸਟ ਸੀ, ਉਹਦੇ ਨਾਲ ਕੀ ਵਾਪਰਿਆ।
फिर उन्होंने ये कहा कि भी ये जड़ा मिस्टर सलीवन सैड he took the issue of access extremely seriously. इसका मतलब है भी पूरा टिल लाया अमेरिका ने, and that the US side was doing its best, but it had to ultimately work with the parameters and protocols of them. भी ਅਸੀਂ repeatedly कह रहे हैं, और ये गल कर ली उन्हें जैक सलीवान सिक्योरिटी एडवाइजर नहीं कही. व्हाइट हाउस प्रेस सेक्रेटरी कैरीन जीन पियर लिस्टेड द ऑफिशियल्स who according to her had contacted their Indian counterparts on the issue of press access. उन्हें फिर ਜਿਹੜੀ ਉਹਨਾਂ ਦੇ ਪ੍ਰੈਸ ਸੈਕਟਰੀ ਆ ਉਹਨੇ ਕਿਹਾ ਜੀ ਸਾਡੇ ਆਫੀਸ਼ੀਅਲਸ ਨੇ ਇੰਡੀਆ ਨਾਲ ਲਿੰਕ ਕੀਤਾ. ਜਿਹੜੇ ਆਫੀਸ਼ੀਅਲ ਸੀ ਸ਼ੀ ਨੇਮਡ ਵਰ ਮਿਸਟਰ ਸਲੀਵਾਨ, ਵਾਈਟ ਹਾਊਸ ਕਮਿਊਨੀਕੇਸ਼ਨ ਡਾਇਰੈਕਟਰ ਬੈਨ ਲਾਬੋਰਟ, कर्ट कैम्बेल, जॉन फाइनर from US National Security and members of US Sherpa negotiated. 6 ਬੰਦੇ ਗੱਲਬਾਤ ਕਰ, ਉਹ ਕਹਿੰਦੇ ਜੀ ਨਾ ਅਸੀਂ ਨਹੀਂ ਮਿਲਣਾ ਹੈ, ਅਸੀਂ ਪ੍ਰੈਸ ਕਾਨਫਰੰਸ ਨਹੀਂ ਕਰਨੀ. ਫਿਰ ਉਹਨੂੰ ਪੁੱਛਿਆ ਗਿਆ, asked if the Indian side was not being responsive to access requests despite a host of senior US officials pressing for access with the Indian side. Mrs. Jean Penner said the level of access at the G20 was not unusual. as ਉਹ diplomatic ਦਾ ਜਵਾਬ ਜੀ ਅਸੀਂ ਪੂਰਾ ਟਰਾਈ ਕੀਤਾ. ਔਰ ਇਹ ਜਿਹੜਾ ਉਹਨੂੰ ਫਿਰ ਪੁੱਛਿਆ ਉਹਨੂੰ कि बाइडन जो मिलेगा, asked if press freedoms in India and rights of minorities will be raised during the meeting between Biden and Modi. Miss Jean Pierre said Mr. Biden never fails to raise the importance of humor. ਉਹੀ ਗੋਲਮੋਲ ਉਹਨੂੰ ਕਿਹਾ ਜੀ ਚਲੋ ਜੇ ਪ੍ਰੈਸ ਕਾਨਫਰੰਸ ਨਹੀਂ ਹੈ ਤੇ ਬਾਈਡਨ ਨੇ ਜਦੋਂ ਮਿਲਣਾ ਉਹ ਇਹਨਾਂ ਇਸ਼ੂਜ਼ ਨੂੰ ਚੁੱਕੇਗਾ. ਉਹਨੇ ਕਿਹਾ ਜੀ ਬਾਈਡਨ ਜ਼ਰੂਰ ਗੱਲ ਕਰਦਾ ਹੁੰਦਾ ਹਿਊਮਨ ਰਾਈਟਸ. ਹੁਣ ਇਹ ਸ਼ੋਅ ਕਰਦਾ ਹੈ, ਔਰ ਇਹ ਅੱਜ ਕਿਸੇ ਹੋਰ ਵੀ ਮੀਡੀਆ 'ਚ ਸੀ ਕਿ ਵੀ ਅਮਰੀਕਾ ਨੇ ਹੀ ਜੋ ਕੁਛ ਇੰਡੀਆ ਕਰ ਰਿਹਾ ਹੈ ਉਹ ਅਮਰੀਕਾ ਦਾ ਚੰਬੜਾਇਆ ਹੋਇਆ. ਉਹਨਾਂ ਨੂੰ ਪਤਾ ਹੈ ਕਿ ਵੀ ਥਾਣੇਦਾਰ ਜਿਹੜਾ ਹੈ ਉਹ ਸਾਡੇ ਨਾਲ. ਔਰ ਠੀਕ ਕਿਸੇ ਨੇ ਅੱਜ ਹੋਰ ਕਿਹਾ ਸੀ, ਉਹਨੇ ਕਿਹਾ ਜੀ ਜਿਹੜੀਆਂ ਸਟੇਟਮੈਂਟਾਂ ਹੁੰਦੀਆਂ ਨੇ ਜਾਂ ਕਾਨਫਰੰਸਾਂ ਹੁੰਦੀਆਂ ਮਾਈਨੋਰਿਟੀਜ਼ ਜਾਂ ਵਿਮਨ ਐਮਪਾਵਰਮੈਂਟ ਆਫ ਦਾ ਦਲਿਤਸ ਐਂਡ ਆਲ, ਕਹਿੰਦਾ ਕਦੇ ਕਿਸੇ ਨੇ ਇਹ ਵੀ ਕਿਹਾ ਵੀ ਐਮਪਾਵਰਮੈਂਟ ਆਫ ਦਾ ਥਾਣੇਦਾਰ ਕਾਨਫਰੰਸ, ਕੋਈ ਥਾਣੇਦਾਰਾਂ ਦੇ ਵੀ ਦੇਖਿਆ ਵੀ ਉਹਨੂੰ, ਕਿਉਂਕਿ ਉਹਦੇ ਕੋਲ ਪਾਵਰ ਹੈ. ਹੁਣ ਲੇਕਿਨ ਇੱਕ ਜਿਹੜਾ ਥਾਣੇਦਾਰ ਸੀ ਕੱਲ ਤੱਕ ਦੁਨੀਆ ਦਾ ਸੁਪਰ ਕਾਪ ਬਣਿਆ ਹੋਇਆ ਅਮਰੀਕਾ, ਉਹ ਔਰ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਔਰ ਪ੍ਰੈਸ ਫਰੀडम ਔਰ ਹਿਊਮਨ ਰਾਈਟਸ ਉਹ ਬੇਸਿਕ ਡੈਮੋਕ੍ਰੇਸੀ ਦੇ ਪਿਲਰ ਨੇ. ਤੇ ਜਿਸ ਮੁਲਕ ਦੇ ਵਿੱਚ ਜਾ ਰਿਹਾ ਹੈ ਜਿਨ੍ਹਾਂ ਦੀ ਉਸ 'ਚ ਉਹਨੇ ਪਾਰਟਿਸਿਪੇਸ਼ਨ ਕਰਨਾ ਹੈ ਉਹ ਉਸ ਦਾ ਕਹਾਣੀ ਨਹੀਂ ਕਰ ਰਹੇ. ਉਹ ਈਵਨ ਪ੍ਰੈਜ਼ੀਡੈਂਟ ਦੇ ਨਾਲ ਜਿਹੜਾ ਮੀਡੀਆ ਹੈ ਜਾਂ ਇੰਟਰਨੈਸ਼ਨਲ ਮੀਡੀਆ ਉਹਨੂੰ ਐਕਸੈਸ ਵੀ ਨਹੀਂ ਦੇ ਰਹੇ. ਤਾਂ ਫਿਰ ਤੁਸੀਂ ਕੀ ਲੈਣ ਚੱਲੇ ਹੋ ਜੀ ਉੱਥੇ? ਤੁਹਾਨੂੰ ਕੋਈ ਭੁਲੇਖਾ ਤਾਂ ਨਹੀਂ ਹੈ ਕਿ ਉਹ ਕੀ ਹੈ? ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਅਸੀਂ ਤਾਰੀਫ ਕਰਦੇ ਹਾਂ ਇੰਟਰਨੈਸ਼ਨਲ ਮੀਡੀਆ ਦੀ. ਨਿਊਯਾਰਕ ਟਾਈਮਜ਼ ਹੋਏ, ਵਾਸ਼ਿੰਗਟਨ ਪੋਸਟ ਹੋਏ, ਗਾਰਡੀਅਨ ਹੋਏ ਔਰ ਦੂਸਰੇ ਬਹੁਤ ਸਾਰੇ ਹੋਰ, ਉਹਨਾਂ ਨੇ ਖੁੱਲ੍ਹ ਕੇ ਮੋਦੀ ਨੂੰ ਜਿਹੜਾ ਐਕਸਪੋਜ਼ ਕੀਤਾ ਹੈ. ਔਰ ਈਵਨ ਨਿਊਯਾਰਕ ਟਾਈਮਜ਼ ਦੀ ਇਹਦੇ ਤੇ ਸਟੋਰੀ ਵਾਈ ਦਾ G20 ਕੀਪਸ ਫੇਲਿੰਗ ਐਂਡ ਸਟਿਲ ਮੈਟਰਸ. ਉਹਨੇ ਕਿਹਾ ਜੀ G20 ਚੋਂ ਨਿਕਲਿਆ ਕੀ ਹੈ, ਇਹ ਉਹਨੂੰ ਇੰਪੋਰਟੈਂਟ ਅਜੇ ਵੀ ਬਣਾਇਆ ਹੋਇਆ ਹੈ, ਫੇਲ ਹੋ ਰਿਹਾ ਹੈ ਚਾਰੇ ਪਾਸੇ. ਔਰ ਉਹਨੇ ਫਿਰ ਉਹ ਇਸ਼ੂਜ਼ ਦੀ ਗੱਲ ਕੀਤੀ ਵੀ ਜਿਹੜਾ ਕਲਾਈਮੇਟ ਚੇਂਜ, ਇਕਨੋਮਿਕ ਡਿਵੈਲਪਮੈਂਟ, ਡੈਟ ਬਰਡਨ, ਲੋ ਇਨਕਮ ਕੰਟਰੀਜ਼ ਦਾ ਇਹਨੂੰ ਕਿਵੇਂ ਘਟਾਇਆ ਜਾਏ, ਇਨਫਲੇਸ਼ਨ ਨੂੰ ਕਿਵੇਂ ਰੋਕਿਆ ਜਾਏ, ਰਸ਼ੀਅਨ ਵਾਰ ਇਨ ਯੂਕਰੇਨ. ਔਰ ਇਹ ਉਹਨਾਂ ਨੇ ਕਿਹਾ ਜੀ 1999 ਤੋਂ ਇਹ ਸਾਰਾ ਪਾਰਟ ਚੱਲ ਰਿਹਾ ਹੈ, ਲੇਕਿਨ ਇਸ ਦੇ ਉੱਤੇ ਕੋਈ ਵੀ ਜਿਹੜਾ ਹੈ ਪ੍ਰੈਕਟੀਕਲ ਇਸ ਦੇ ਉੱਤੇ ਕੁਛ ਨਹੀਂ ਹੁੰਦਾ. ਔਰ ਇਸ ਨੂੰ ਹੀ ਅੱਗੇ ਜਿਹੜਾ ਹਾਂ ਇੱਕ ਕ੍ਰੈਡਿਟ ਜ਼ਰੂਰ ਰਾਹੁਲ ਗਾਂਧੀ ਨੂੰ ਜਾਂਦਾ ਹੈ ਕਿ ਉਹ ਜਦੋਂ ਕਿ ਈਵਨ ਅਮਰੀਕਾ ਔਰ ਦੂਸਰਾ ਉਹ ਤਾਂ ਕਵਰ ਦੇ ਰਿਹਾ ਮੋਦੀ ਔਰ ਉਹ ਸਾਰੇ ਨੂੰ ਉਸ ਸਾਰੇ ਦੇ ਬਾਵਜੂਦ, ਪਰ ਯੂਰਪੀਅਨ ਯੂਨੀਅਨ ਦੇ ਟ੍ਰਿਪ ਤੇ ਨਿਕਲਿਆ ਹੋਇਆ ਰਾਹੁਲ ਗਾਂਧੀ ਬਰਸਲ 'ਚ ਖਲੋ ਕੇ ਉਹਨੇ ਕਿਹਾ ਕਿ ਵੀ ਇੰਡੀਆ ਦੇ ਵਿੱਚ ਜੋ ਹਾਲ ਹੈ ਉਹਨਾਂ ਨੇ ਬਿਲਕੁਲ ਇੰਸਟੀਟਿਊਸ਼ਨਸ ਨੂੰ ਬਿਲਕੁਲ ਡਿਸਟਰੋਏ ਕਰ ਦਿੱਤਾ ਹੈ. ਦੇਅਰ ਇਜ਼ ਐਨ ਇਨਕਰੀਜ਼ ਇਨ ਡਿਸਕ੍ਰਿਮੀਨੇਸ਼ਨ ਐਂਡ ਇਨ ਵਾਇਲੈਂਸ ਇਨ ਇੰਡੀਆ ਐਂਡ ਦੇਅਰ ਇਜ਼ ਅ ਫੁੱਲ ਸਕੇਲ ਅਸਾਲਟ ਔਨ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆਫ ਆਵਰ ਕੰਟਰੀ ਦੈਟ ਐਵਰੀਬਡੀ ਨੋਜ਼ ਕਿ ਵੀ ਜਿੰਨੀਆਂ ਸਾਡੀਆਂ ਜਮਹੂਰੀ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਖੁੱਲ੍ਹਮ ਖੁੱਲ੍ਹਾ ਅਟੈਕ ਹੈ, ਸਾਰੇ ਹੀ ਜਾਣਦੇ ਨੇ. ਔਰ ਹਾਲਾਤ ਈਵਨ ਇਹ ਨੇ ਕਿ ਜਿਹੜਾ ਡਿਨਰ ਇਨਵਾਈਟ ਕੀਤਾ ਹੈ G20 ਦੇ ਮੁਲਕਾਂ ਦੇ ਡੈਲੀਗੇਟਸ ਨਾਲ ਜਾਂ ਪ੍ਰੈਜ਼ੀਡੈਂਟਸ ਨਾਲ, ਉਹ ਸੋਨੇ ਚਾਂਦੀ ਦੇ ਭਾਂਡਿਆਂ 'ਚ ਦੇਣਾ ਉਹਨਾਂ ਨੂੰ, ਕੱਲ ਅਸੀਂ ਗੱਲ ਕੀਤੀ ਸੀ. ਲੇਕਿਨ ਜਿਹੜਾ
ਆਪੋਜੀਸ਼ਨ ਲੀਡਰ ਹੈ ਰਾਜ ਸਭਾ ਦੇ ਵਿੱਚ ਮਿਸਟਰ ਮਲਿਕਾਰਜੁਨ ਖੜਗੇ, ਉਹਨੂੰ ਇਨਵਾਈਟ ਹੀ ਨਹੀਂ ਕੀਤਾ ਹੈ। ਮਤਲਬ ਮੇਨ ਜਿਹੜਾ ਇੱਕ ਰੂਲਿੰਗ ਤੇ ਹੁੰਦੀ ਹੈ, ਆਪੋਜੀਸ਼ਨ ਹੁੰਦੀ ਹੈ, ਔਰ ਉਹ ਰਾਹੁਲ ਨੇ ਵੀ ਕਿਹਾ ਔਰ ਸਾਰੇ ਮੀਡੀਆ 'ਚ ਵੀ ਇਹ ਹੈ ਕਿ ਇਹ ਕਿਸ ਕਿਸਮ ਦਾ ਮੁਲਕ ਹੈ ਕਿ ਵੀ ਇੱਕ ਪਾਸੇ ਤਾਂ ਤੁਸੀਂ ਐਨ G20 ਦੇ ਮੌਕੇ ਤੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਸ਼ੋਸ਼ਾ ਛੱਡ ਦਿੱਤਾ, ਸ਼ਗੂਫਾ, ਫਿਰ ਉੱਥੇ ਹੀ ਨਹੀਂ ਸੀ, ਫਿਰ ਇੰਡੀਆ ਵਰਸਸ ਭਾਰਤ ਉਹ ਡਿਬੇਟ ਛੱਡ, ਕਿਉਂਕਿ ਅਸੀਂ ਜਿਵੇਂ ਲਗਾਤਾਰਤਾ ਨਾਲ ਜ਼ਿਕਰ ਕੀਤਾ ਵੀ ਇਹਨਾਂ ਦਾ ਉਹ ਸਾਰਾ ਕੰਮ ਤਾਂ ਕਲੈਪਸ ਹੋ ਚੁੱਕਾ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਈਵਨ ਨਿਊਯਾਰਕ ਟਾਈਮਸ ਦੀ ਇੱਕ ਪੈਰਲਲ ਸਟੋਰੀ ਹੋਰ, ਕੈਨ ਇੰਡੀਆਜ਼ ਗਲੋਬਲ ਐਂਬੀਸ਼ਨ ਸਰਵਾਈਵ ਇਟਸ ਡੀਪਨਿੰਗ ਚੈਲੰਜ ਐਟ ਹੋਮ। ਉਹਨੇ ਕਿਹਾ ਜੀ ਅੰਦਰ ਜੋ ਚੱਲ ਰਿਹਾ ਮੁਲਕ ਦੇ, ਕੀ ਇਹ ਜਿਹੜਾ ਗਲੋਬਲ ਬਣਨ ਦੇ ਥੱਲੇ ਜਿਹੜਾ ਇਹ ਸ਼ੋਬਿਜ਼ ਕੀਤੀ ਜਾ ਰਹੀ ਹੈ ਕਿ ਇਹ ਸਰਵਾਈਵ ਕਰੇਗੀ। ਔਰ ਉਹਨਾਂ ਨੇ ਕਿਹਾ ਕਿ ਵੀ ਜਿੱਥੇ ਤੁਸੀਂ ਇੱਕ ਪਾਸੇ ਤਾਂ G20 ਦੀ ਚਕਾ ਚੌਂਦ ਹੈ ਕਿ ਜੀ ਬੜੇ ਗਮਲੇ 3 ਲੱਖ ਰੱਖਤੇ, ਬੜੇ ਬੜੇ ਪੋਸਟਰ ਲਾਤੇ, ਜਿਵੇਂ ਉਹ ਮੋਦੀ ਦਾ ਵਰੀਨਾ ਕਰ ਰਹੇ ਹੋਣ, ਉਹਦੀਆਂ ਬੜੇ ਬੜੇ ਤਾਂ ਮੋਦੀ ਦੀਆਂ ਹੀ ਤਸਵੀਰਾਂ ਨੇ, ਜਾਂ ਲੰਗੂਰਾਂ ਦੇ ਵੱਡੇ ਵੱਡੇ ਮਾਡਲ ਰੱਖੇ ਨੇ, ਪਿੱਛੇ ਉਹ ਆਵਾਜ਼ਾਂ ਰਿਕਾਰਡ ਕੀਤੀਆਂ ਲੰਗੂਰਾਂ ਦੀਆਂ ਸੁਣਾ ਰਹੇ ਨੇ ਤਾਂ ਕਿ ਬਾਂਦਰਾਂ ਨੂੰ ਦੌੜਾ ਦੇਣ, ਬਾਂਦਰ ਨੇੜੇ ਨਾ। ਪਰ ਇਹ ਨਿਊਯਾਰਕ ਟਾਈਮਸ ਕਹਿ ਰਿਹਾ ਵੀ ਇੱਕ ਪਾਸੇ ਗਲਿਟਰਿੰਗ ਹੈ ਬਟ not far away however were the remnants of bitter division, grieving families, charred vehicles and the rubble of bulldozed shops and homes. Weeks before deadly religious violence had erupted in Noor district, the site of the resort, the internet was shut down, thousands of troops were rushed. ਇਹ ਸਾਰਾ ਹੀ ਉਹਨੇ ਨਾਲ ਦੀ ਨਾਲ ਨਿਊਯਾਰਕ ਟਾਈਮਸ ਨੇ ਪੂਰਾ ਇਹ 3-4 ਪੇਜਿਸ ਦਾ ਆਰਟੀਕਲ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਮੋਦੀ ਦੀ ਜਿਹੜੀ ਪ੍ਰੈਜ਼ੈਂਸ ਹੈ ਇਹ ਵੱਡੀ ਫਾਲਟ ਲਾਈਨ ਹੈ। ਮੋਦੀ ਇਜ਼ ਡੀਪਨਿੰਗ ਫਾਲਟ ਲਾਈਨਸ ਇਨ ਇੰਡੀਅਨ ਸੋਸਾਇਟੀ with an intensifying campaign to reshape a vastly diverse country held together delicately by a secular constitution into Hindu state. ਹੁਣ ਇਹਨਾਂ ਨੂੰ ਕੋਈ ਮੀਡੀਆ ਨੂੰ ਭੁਲੇਖਾ ਨਹੀਂ, ਉਹਨਾਂ ਨੇ ਕਿਹਾ ਜੀ ਜਿਹੜੀ ਇੱਕ ਡੈਲੀਕੇਟਲੀ ਇੰਨੇ ਸਾਲ ਖਿੱਚ ਖੁੱਚ ਕੇ ਸੈਕੂਲਰ ਦੇ ਨਾਂ ਥੱਲੇ ਆਈ ਉਹਨੂੰ ਹਿੰਦੂ ਸਟੇਟ ਬਣਾ ਰਹੇ ਨੇ। His party's efforts to rally and elevate Hindus, both a lifelong ideological project and a potent lure for votes, have marginalized hundreds of millions of Muslims and other minorities as second class citizens. कि भाई millions of दूसरियां जड़ियां minorities ने ਉਹਨਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਬਣਾ ਦਿੱਤਾ ਗਿਆ। ਔਰ ਇਸੇ ਤਰ੍ਹਾਂ ਜਿਹੜੀ ਵਾਸ਼ਿੰਗਟਨ ਪੋਸਟ ਦੀ ਰੈਪਿਊਟਡ ਕਾਲਮਨਿਸਟ ਹੈ ਰਾਣਾ ਅਯੂਬ, ਇਹ ਉਹੀ ਬੀਬੀ ਹੈ ਜਿਹਨੇ ਗੁਜਰਾਤ ਫਾਈਲਸ ਦੇ ਥੱਲੇ ਮੋਦੀ ਅਮਿਤ ਸ਼ਾਹ ਨੇ ਕਿਵੇਂ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। ਉਹਨੇ ਇਸ ਮੌਕੇ ਤੇ ਰਾਣਾ ਅਯੂਬ ਨੇ BN ਸ੍ਰੀ ਕ੍ਰਿਸ਼ਨਾ, ਇਹ ਰਿਟਾਇਰਡ ਜੱਜ ਹੈ ਸੁਪਰੀਮ ਕੋਰਟ ਦਾ, ਉਹਨੂੰ ਇੰਟਰਵਿਊ ਕੀਤਾ ਔਰ ਉਹਨੇ ਜਿਹੜਾ ਪਹਿਲਾ ਸਵਾਲ ਹੀ ਉਹਨੇ ਰਾਣਾ ਅਯੂਬ ਨੂੰ ਪੁੱਛਿਆ ਔਰ ਜਿਹੜਾ ਜਵਾਬ ਹੈ ਉਸ ਸੁਪਰੀਮ ਕੋਰਟ ਦੇ ਜੱਜ ਦਾ ਇਹ ਦੱਸਦਾ ਹੈ ਵੀ ਭਾਰਤ ਦੀ ਹਾਲਤ ਕੀ ਹੈ। ਉਹਨੇ ਕਿਹਾ ਵੀ ਹਾਊ ਡਜ਼ ਦ ਐਵਰੇਜ ਹਿੰਦੂ ਰੀਕਲੇਮ ਹਿਜ਼ ਹਿੰਦੂਇਜ਼ਮ ਫਰੋਮ ਪੀਪਲ ਹੂ ਆਰ ਵੈਪਨਾਈਜ਼ਿੰਗ ਦ ਫੇਥ, ਕਿ ਕਿਵੇਂ ਹਿੰਦੂਤਵਾਦੀ ਆਈਡੀਓਲੋਜੀ ਦੇ ਥੱਲੇ ਉਹਨੂੰ ਹਥਿਆਰ ਦੇ ਤੌਰ ਤੇ ਵਰਤ ਕੇ ਜਿਹੜੀ ਮਜ਼ਹਬੀ ਨਫ਼ਰਤ ਫੈਲਾਉਣ ਵਾਲੇ ਨੇ ਉਹਨਾਂ ਤੋਂ ਜਿਹੜਾ ਇੱਕ ਐਵਰੇਜ ਸ਼ਰਧਾਵਾਨ ਹਿੰਦੂ ਹੈ ਉਹ ਕਿਵੇਂ ਕੰਟਰੋਲ ਲਏ। ਤਾਂ ਉਹਦਾ ਉਹਨੇ ਜਵਾਬ ਦਿੱਤਾ ਹੈ BN ਸ਼੍ਰੀ ਕ੍ਰਿਸ਼ਨਾ ਨੇ, ਇਜ਼ ਐਨ ਐਵਰੇਜ ਜਰਮਨ ਏ ਬੈਡ ਮੈਨ ਔਰ ਏ ਬੈਡ ਵੂਮਨ। ਜੇ ਅੱਜ ਵੀ ਤੁਸੀਂ ਐਵਰੇਜ ਜਰਮਨ ਨੂੰ ਦੇਖੋ, ਉਹ ਕੋਈ ਉਹਨਾਂ 'ਚੋਂ ਕੋਈ ਤੁਹਾਨੂੰ ਬੁਰਾ ਬੰਦਾ ਜਾਂ ਬੁਰੀ ਔਰਤ ਮਿਲੇਗੀ। ਇਨ ਦਾ 1930s ਜਰਮਨਸ ਆਈਡੋਲਾਈਜ਼ਡ ਲਾਇਓਨਾਈਜ਼ਡ ਹਿਟਲਰ। 1930 'ਚ ਉਹਨਾਂ ਨੇ ਉਹਨੂੰ ਆਈਡਲ ਬਣਾਇਆ, ਉਹਨੂੰ ਵੱਡਾ ਉਹਦਾ ਇਮੇਜ ਬਣਾਇਆ। ਦੇ ਪੇਂਟਡ ਕ੍ਰੋਸਿਸ ਔਨ ਜੂਇਸ਼ ਸ਼ਾਪਸ, ਉਹੀ ਜਰਮਨ ਸੀ, ਉਹਨਾਂ ਨੇ ਯਹੂਦੀਆਂ ਦੀਆਂ ਦੁਕਾਨਾਂ ਦੇ ਉੱਤੇ ਮਾਰਕ ਕੀਤਾ ਕਿ ਇਹਨਾਂ ਨੂੰ ਲੁੱਟਣਾ ਹੈ। ਐਨਕਰੇਜਡ ਬ੍ਰਿਗੈਂਡਰੀ, ਉਹ ਗੁੰਡਾਗਰਦੀ ਐਨਕਰੇਜ ਥਰੂ ਸਟੋਨਸ ਐਂਡ ਸਕਰੋਲ ਥ੍ਰੈਟਸ ਔਨ ਵਾਲਸ, ਕੰਧਾਂ ਦੇ ਉੱਤੇ ਲਿਖ, ਜਿਵੇਂ ਹੁਣ ਲਿਖਿਆ ਹੁੰਦਾ ਛੱਡ ਜਾਓ 24 ਘੰਟੇ 'ਚ, ਨਹੀਂ ਤਾਂ ਮਰਨ ਲਈ ਤਿਆਰ ਰਹੋ, ਇੱਥੋਂ ਚਲੇ ਜਾਓ, ਪਾਕਿਸਤਾਨ ਚਲੇ ਜਾਓ। A kind of madness is also prevailing today here in India. ਇਹ ਕੋਈ ਸਿੱਖ ਨਹੀਂ ਕਹਿ ਰਿਹਾ, ਕੋਈ ਮੁਸਲਮਾਨ ਨਹੀਂ ਕਹਿ ਰਿਹਾ, ਕੋਈ ਇਹਨਾਂ ਵੱਲੋਂ ਕੋਟ ਅਨਕੋਟ ਸੈਪਰੇਟਿਸਟ ਨਹੀਂ ਕਹਿ ਰਿਹਾ
ਇੰਡੀਅਨ ਸੁਪਰੀਮ ਕੋਰਟ ਦਾ ਹਿੰਦੂ ਜੱਜ BN ਸ਼੍ਰੀ ਕ੍ਰਿਸ਼ਨਾ, ਜਿਹੜਾ ਖੁਦ ਵੀ, ਜਿਹਦਾ ਦਾਦਾ ਵੀ ਇੱਕ ਵੱਡਾ ਹਿੰਦੂ ਸਕਾਲਰ ਸੀ ਔਰ ਖੁਦ ਵੀ ਉਹ ਸਕਾਲਰ ਹੈ, ਉਹ ਇਹ ਕਹਿ ਰਿਹਾ ਕਿ ਇੱਕ ਕਾइंड ऑफ मैडनेस इज आल्सो प्रिवेलिंग टुडे हियर इन इंडिया। ਅੱਜ ਵੀ ਉਸ ਕਿਸਮ ਦੀ ਨਾਜ਼ੀਆਂ ਵਾਲਾ ਪਾਗਲਪਨ ਹੈ। ਪੈਸ਼ਨਸ ਆਰ ਰਨਿੰਗ ਹਾਈ, ਬਹੁਤ ਤੇਜ਼ੀ ਨਾਲ ਜਜ਼ਬਾਤ ਭੜਕਾਏ ਹੋਏ ਨੇ। ਇਹ ਫਾਇਰ ਇਜ਼ ਬਰਨਿੰਗ, ਇੱਕ ਅੱਗ ਲੱਗੀ ਹੋਈ ਹੈ। ਇਫ ਯੂ ਕੀਪ ਔਨ ਫਿਊਲਿੰਗ ਇਟ ਵਿਲ ਬਰਨ। ਜੇ ਇਸ ਦੇ ਵਿੱਚ ਉਵੇਂ ਹੋਰ ਇੰਧਨ ਪਾਈ ਗਏ ਤੇ ਇਹ ਅਲਟੀਮੇਟਲੀ ਭੜਕੇਗੀ। ਇਫ ਯੂ ਸਟਾਪ ਫਿਊਲਿੰਗ ਇਟ one day it will slowly subside and die out। ਕਿ ਜੇ ਇਹਨੂੰ ਤੁਸੀਂ ਉਹਦੇ ਚ ਫਿਊਲ ਨਾ ਪਾਓ ਤੇ ਹੌਲੀ 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 ਇਹ ਖਤਮ ਹੋ ਜਾਏਗੀ। ਲੰਬਾ ਚੌੜਾ ਇੰਟਰਵਿਊ ਹੈ ਔਰ ਅੱਜ ਅਸੀਂ ਵਕਤਨ ਜਿਹੜਾ ਲੇਟ ਵੀ ਸ਼ੁਰੂ ਕੀਤਾ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਵੇਲੇ ਜਿਹੜੀ ਹੈ ਟੇਲ ਆਫ ਟੂ ਸਿਟੀਜ਼ ਵਾਂਗ, ਇੱਕ ਪਾਸੇ ਫੋਕੀ ਗਲਿਟਰਿੰਗ ਹੈ, ਚਮਕ ਦਮਕ ਹੈ। ਅਮਰੀਕਾ ਨੂੰ ਵੀ ਪਤਾ ਹੈ ਕਿ ਵੀ ਹੈ ਪੱਲੇ ਕੁਛ ਨਹੀਂ ਹੈ, ਲੇਕਿਨ ਜਿਵੇਂ ਵਾਈਟ ਹਾਊਸ ਨੇ ਪਿਛਲੇ ਕੱਲ ਕਿਹਾ ਸੀ ਕਿ ਜੀ ਅਸੀਂ ਇਹਨੂੰ ਸਕਸੈਸ ਬਣਾਵਾਂਗੇ, ਔਰ ਹੁਣ ਵੀ ਬਹੁਤ ਸਾਰਾ ਜੀ ਇੱਕ ਪ੍ਰੈਸ ਕਾਨਫਰੰਸ ਟੁਗੈਦਰ ਨਹੀਂ ਕਰ ਸਕਦੇ। ਤੇ ਬਾਕੀ ਤਾਂ ਇਹ ਤਾਂ ਜਮਹੂਰੀਅਤ ਹੀ ਨੇ ਨਾ, ਉਹ ਲਾਰਜੈਸਟ ਡੈਮੋਕ੍ਰੇਸੀ ਹੈ ਅਮਰੀਕਾ, ਗ੍ਰੇਟ ਡੈਮੋਕ੍ਰੇਸੀ। ਉਹ ਆਪਣੇ ਆਪ ਨੂੰ ਲਾਰਜੈਸਟ ਨੂੰ ਮਦਰ ਆਫ ਡੈਮੋਕ੍ਰੇਸੀਜ਼ ਕਹਿੰਦੇ ਨੇ। ਤੇ ਮਦਰ ਆਫ ਡੈਮੋਕ੍ਰੇਸੀ ਤੇ ਇਹਨਾਂ ਦੀ ਡੈਮੋਕ੍ਰੇਸੀ ਦੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਇਕੱਠੇ ਮੀਡੀਆ ਨੂੰ ਫੇਸ ਨਹੀਂ ਕਰ ਸਕਦੇ। ਤੇ ਉਸ ਤੋਂ ਹੀ ਅੰਦਾਜ਼ਾ ਹੈ ਕਿ ਵੀ ਇਹਨਾਂ 'ਚ ਤੇ ਫਿਰ ਆਟੋਕ੍ਰੇਸੀ 'ਚ ਜਾਂ ਕਮਿਊਨਿਸਟ ਰਸ਼ੀਆ ਜਾਂ ਚਾਈਨਾ ਦੇ ਪ੍ਰੀਮੀਅਰਸ ਦੇ ਵਿੱਚ ਕੀ ਫਰਕ ਰਹਿ ਗਿਆ। ਸੋ ਆਲਰੇਡੀ ਇਹ ਸਰਕਸ ਜਿਹੜੀ ਹੈ ਉਹ ਸਰਕਸ ਹੀ ਹੈ, ਇਸ ਤੋਂ ਬਾਅਦ ਕਿ ਕੁਝ ਨਹੀਂ ਹੈ ਜੀ, ਕੁਝ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਬਾਰੇ ਅਪਡੇਟ। ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਹੀ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ। ਵੋਟਾਂ ਹੁਣ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਸਕਾਟ ਰੋਡ ਦੇ ਉੱਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਲੀ ਦੇ ਪ੍ਰੈਸ ਕਲੱਬ ਵਿੱਚ ਹੋਰ ਘੱਟ ਗਿਣਤੀਆਂ ਅਤੇ ਆਪਣੀ ਆਜ਼ਾਦੀ ਲਈ ਲੜ ਰਹੀਆਂ ਕੌਮੀਆਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ, ਜਿਸ ਨੂੰ ਮੋਦੀ ਸਰਕਾਰ ਵੱਲੋਂ ਐਨ ਮੌਕੇ ਤੇ ਰੱਦ ਕਰ ਦਿੱਤਾ ਗਿਆ ਹੈ ਔਰ ਇਹਨਾਂ ਜਥੇਬੰਦੀਆਂ ਵੱਲੋਂ G20 ਮੁਲਕਾਂ ਦੇ ਮੁਖੀਆਂ ਨੂੰ ਖੁੱਲੀ ਚਿੱਠੀ ਲਿਖ ਕੇ ਇੰਡੀਅਨ ਸਟੇਟ ਦਾ ਪੋਲ ਖੋਲਿਆ ਗਿਆ ਹੈ ਅਤੇ ਦਖਲਅੰਦਾਜ਼ੀ ਦੀ ਮੰਗ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ?
ਦੇਖੋ ਅਸੀਂ ਸਮਝਦੇ ਹਾਂ ਕਿ ਵੀ ਇਸ ਦੇ ਬਾਵਜੂਦ ਕਿ ਭਾਰਤ ਦੇ ਵਿੱਚ ਇਨ ਜਨਰਲ ਔਰ ਸਿੱਖ ਨੁਕਤਾ ਨਿਗਾਹ ਤੋਂ ਪੰਜਾਬ ਜਿਹੜਾ ਸਿੱਖਾਂ ਦਾ ਸੂਬਾ ਹੈ ਉਸ ਵਿੱਚ ਇਨ ਪਾਰਟਿਕੂਲਰ ਇੱਕ ਬੜਾ ਡਰ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਵੀ ਕਿਵੇਂ ਇੱਕ ਐਸਪੀ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਨਿਹੰਗ ਸਿੰਘਾਂ ਨੂੰ ਜਿਹੜਾ ਉਹ ਬੇਅਦਬ ਕੀਤਾ ਔਰ ਉਹਨਾਂ ਨੂੰ ਜਿਹੜਾ ਉਹ ਫਿਜ਼ੀਕਲੀ ਵਾਇਲੈਂਸ ਉਹਨਾਂ ਦੇ ਖਿਲਾਫ ਕਰ ਰਹੇ। ਸੋ ਇਹ ਕਿਉਂਕਿ ਨਿਹੰਗ ਸਿੰਘਾਂ ਦਾ ਇੱਕ ਵੱਡਾ ਰੋਲ ਰਿਹਾ ਦਿੱਲੀ ਮੋਰਚੇ ਵੇਲੇ ਵੀ, ਵੈਸੇ ਵੀ ਅਸੀਂ ਉਹਨਾਂ ਨੂੰ ਫੀਅਰਲੈਸ ਯੋਧਿਆਂ ਦੇ ਤੌਰ ਤੇ ਦੇਖਦੇ। ਸੋ ਜਦੋਂ ਤੁਸੀਂ ਪਬਲਿਕਲੀ ਪੱਗਾਂ ਬੰਨ੍ਹ ਕੇ ਇਸ ਕਿਸਮ ਦੇ ਪੁਲਸੀਆਂ ਤੋਂ ਜਿਹੜਾ ਉਹਨਾਂ ਨੂੰ ਬੇਇੱਜ਼ਤ ਕਰਵਾਇਆ ਜਾਂਦਾ ਹੈ ਤਾਂ ਫਿਰ ਮੈਸੇਜ ਇਹ ਹੁੰਦਾ ਹੈ ਕਿ ਭਾਈ ਅਸੀਂ ਰਗੜ ਦਿਆਂਗੇ, ਦਗੜ ਦਿਆਂਗੇ, ਅਸੀਂ ਤੁਹਾਨੂੰ ਜਿਹੜਾ ਹੈ ਦਰੜਨ 'ਚ ਰਗੜਨ 'ਚ ਕੋਈ ਸਾਨੂੰ ਝਿਜਕ ਨਹੀਂ ਹੈ। ਔਰ ਜਿਵੇਂ ਈਵਨ ਇੱਕ SHO ਜਿਹੜਾ ਹੁਣ ਦੌੜਿਆ ਹੋਇਆ ਉਹਨੂੰ ਡਿਸਮਿਸ ਕੀਤਾ, ਉਹਨੇ ਕਿਵੇਂ ਦੋ ਭਰਾਵਾਂ ਨੂੰ ਜਿਹੜੇ ਥਾਣੇ ਗਏ ਕਿਸੇ ਕੇਸ ਦੇ ਸਬੰਧ 'ਚ ਉਹਨਾਂ ਨੂੰ ਜ਼ਲੀਲ ਕੀਤਾ, ਉਹਨਾਂ ਦੀ ਪੱਗ ਲਾਹਣ ਤੇ ਮਜਬੂਰ ਕੀਤਾ। ਉਹਨਾਂ ਦੋਨਾਂ ਨੇ ਜਾ ਕੇ ਜਿਹੜੀ ਹੈ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਕਿਉਂਕਿ ਔਰ ਪੱਗ ਉੱਤੇ ਉਹਨਾਂ ਨੇ ਟੰਗ ਦਿੱਤੀ ਦੱਸਣ ਲਈ ਵੀ ਕੀ ਹੋ ਰਿਹਾ। ਸੋ ਇਸ ਮਾਹੌਲ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਕੌਮੀ ਘਰ ਦੀ ਗੱਲ ਕਰਦੀਆਂ ਨੇ, G20 ਜਿੱਥੇ ਇੱਕ ਪਾਸੇ ਦਿੱਲੀ ਸਾਰੀ 4 ਦਿਨ ਲਈ ਬੰਦ ਹੈ, ਬੱਸਾਂ ਟ੍ਰੇਨਾਂ ਸਭ ਕੈਂਸਲ, ਘਰਾਂ ਚੋਂ ਨਿਕਲਣ ਤੱਕ ਨਹੀਂ ਦਿੱਤਾ ਜਾਂਦਾ, ਮੀਡੀਆ ਵਨ ਵੇ ਹੈ। ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਨੇ ਇਹ ਰਿਜ਼ੋਲਵ ਕੀਤਾ ਸੀ ਆਲਰੇਡੀ, ਜਿਹੜਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਵੀ ਅਸੀਂ ਇਹ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲੇ ਦਿੱਲੀ ਦੇ ਪ੍ਰੈਸ ਕਲੱਬ ਦੇ ਵਿੱਚ ਜਿਸ ਦਾ ਚਾਰਜ ਅਲਟੀਮੇਟਲੀ ਜਿਹੜਾ ਸਪੀਕਰ ਆਫ ਦਾ ਹਾਊਸ ਹੁੰਦਾ, ਔਰ ਜ਼ਾਹਰ ਹੈ ਕਿ ਸਰ ਸਿਮਰਨਜੀਤ ਸਿੰਘ ਮਾਨ MP ਨੇ ਉਹਨਾਂ ਨੇ ਆਪਣੇ ਇਨਫਲੂਐਂਸ ਰਾਹੀਂ ਐਜ਼ ਏ MP ਤੁਸੀਂ ਇੱਕ ਪਲੇਸ ਲੈ ਸਕਦੇ ਹੋ ਕਰਨ ਦੇ ਲਈ। ਲੇਕਿਨ ਜਦੋਂ ਤੱਕ ਇਹ ਮੈਚਿਓਰ ਹੋਣਾ ਸੀ ਜਿਹੜੀ ਡੇਟ ਆਉਣ ਤੋਂ ਠੀਕ ਕੁਝ ਦਿਨ ਪਹਿਲਾਂ ਉਹਨਾਂ ਨੇ ਉਹ ਕੈਂਸਲ ਕਰਤਾ ਔਰ ਇਹ ਕਹਿ ਕੇ ਜੀ ਛੁੱਟੀ ਕਰਤੀ ਇੰਨੇ ਦਿਨਾਂ ਦੀ। ਔਰ ਉਹਨਾਂ ਦੀ ਦਲ ਖਾਲਸਾ ਦੀ ਸਟੇਟਮੈਂਟ ਇਸ ਕੰਟੈਕਸਟ ਦੇ ਵਿੱਚ ਮੈਂ ਦੇਖੀ ਔਰ ਮੈਨੂੰ ਖੁਸ਼ੀ ਹੋਈ ਵੀ ਉਹਨਾਂ ਨੇ ਬੇਸ਼ੱਕ ਜਿਹੜਾ ਉਹ ਪ੍ਰੈਸ ਕਾਨਫਰੰਸ ਉੱਥੇ ਨਹੀਂ ਹੋਣ ਦਿੱਤੀ ਔਰ ਉਹਨਾਂ ਨੇ ਉਸ ਦਾ ਨਾਂ ਹੀ ਜਿਹੜਾ ਹੈ MN&N20 ਰੱਖਿਆ ਸੀ ਕਿ ਮਾਈਨੋਰਟੀਜ਼ ਐਂਡ ਨੈਸ਼ਨੈਲਿਟੀਜ਼। ਲੇਕਿਨ ਉਹਦੇ 'ਚ ਜਿਹੜਾ ਉਹਨਾਂ ਨੇ ਟੁਗੈਦਰ ਪੂਲ ਪੁੱਟ ਅਪ ਕੀਤਾ ਉਹਨਾਂ 'ਚ ਦਲ ਖਾਲਸਾ ਦੇ ਸਪੋਕਸਮੈਨ ਪਰਮਜੀਤ ਸਿੰਘ ਮਾਂਡੋਰਾ ਨੇ ਮੀਡੀਆ ਨੂੰ ਕਿਹਾ ਕਿ ਵੀ 5 ਵਿਮਨ ਐਕਟਿਵਿਸਟ ਮਨੀਪੁਰ ਤੋਂ ਆਈਆਂ ਜਿਨ੍ਹਾਂ ਦੇ ਨਾਲ ਜੋ ਉੱਥੇ ਮਨੀਪੁਰ 'ਚ ਚੱਲ ਰਿਹਾ ਬੀਬੀਆਂ ਨਾਲ ਜਿਹੜਾ ਕੇਸ, ਜਿਵੇਂ ਉਹਨਾਂ ਨੂੰ ਜਿਹੜਾ ਉਹ ਬਿਨਾਂ ਕੱਪੜਿਆਂ ਤੋਂ ਪੈਰੇਡ ਕੀਤਾ ਗਿਆ, ਉਹਨਾਂ ਨੇ ਉਹਦੇ 'ਚ ਪਾਰਟਿਸਿਪੇਟ ਕਰਨਾ ਸੀ। ਨੂੰ ਹਰਿਆਣੇ ਦੇ ਵਿੱਚ ਜੋ ਮੁਸਲਮਾਨਾਂ ਦੇ ਨਾਲ ਹੋਇਆ, ਜਿਵੇਂ ਜਿਹੜੇ ਨੇ 250 ਤੋਂ ਜ਼ਿਆਦਾ ਘਰ ਬਿਜ਼ਨਸ ਢਾਈਆਂ ਗਈਆਂ, ਉਹਨਾਂ ਦੇ ਨੁਮਾਇੰਦੇ MPs ਫਰੋਮ ਅਸਾਮ ਐਂਡ ਮਨੀਪੁਰ, ਅਸਾਮ ਤੋਂ ਔਰ ਮਨੀਪੁਰ ਤੋਂ ਵੀ MP ਜਿਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾ ਕੁਕੀ ਟ੍ਰਾਈਬ ਦੇ ਹੋਣਗੇ, ਉਹਨਾਂ ਨੇ ਪਾਰਟਿਸਿਪੇਟ ਕਰਨਾ ਸੀ। ਤਮਿਲ ਐਂਡ ਕਸ਼ਮੀਰੀ ਐਕਟਿਵਿਸਟ। ਹੁਣ ਅਸੀਂ ਜਦੋਂ ਸਨਾਤਨ ਧਰਮ ਵਰਸਸ ਹਿੰਦੂਤਵਾ ਦੇਖਦੇ ਹਾਂ, ਇਨਫੈਕਟ ਇਹ ਨਾਰਥ ਵਰਸਸ ਸਾਊਥ ਬਣਦਾ ਜਾਂਦਾ ਕਿਉਂਕਿ ਸਾਊਥ ਦੇ ਡ੍ਰੈਵਡਨ ਔਰ ਇਹੀ ਗੱਲ ਅੱਜ ਕਰਨਾਟਕਾ ਦੇ ਚੀਫ ਮਿਨਿਸਟਰ ਨੇ, ਭਾਵੇਂ ਕਾਂਗਰਸ ਨੇ ਬੜਾ ਡਿਸਟੈਂਸ ਕਰ ਲਿਆ ਇਸ ਸਟੇਟਮੈਂਟ ਤੋਂ ਮਿਸਟਰ ਸਟਾਲਿਨ ਦੀ, ਜਿਹਦੇ 'ਚ ਉਹਨੇ ਕਿਹਾ ਵੀ ਸਨਾਤਨ ਧਰਮ ਡੇਂਗੂ, ਕੋਵਿਡ, ਮਲੇਰੀਆ ਵਾਂਗ ਹੈ। ਔਰ ਹਾਲਾਂ ਉਹਨਾਂ ਦੇ ਹੀ MP ਨੇ, ਰਾਜਾ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਹੈ, ਇਹ ਲੈਪਰੋਸੀ ਹੈ, ਕੋਡ ਹੈ ਔਰ ਬਾਕੀ ਬਚ ਰਹੇ ਨੇ। ਲੇਕਿਨ ਕਰਨਾਟਕਾ ਦੇ ਚੀਫ ਮਿਨਿਸਟਰ ਨੇ ਵੀ ਇਸ ਦੇ ਉੱਤੇ ਆਪਣਾ ਮੋਦੀ ਨੂੰ ਉਹਨੇ ਕਿਹਾ ਜੀ ਤੂੰ ਇਹ ਆਪਣੇ MPs ਆਪਣੇ ਮਿਨਿਸਟਰਾਂ ਨੂੰ ਕਿਹਾ ਜੀ ਇਹਦੇ ਖਿਲਾਫ ਕਰੋ, ਇਹ ਤੂੰ BJP ਦਾ ਪ੍ਰਧਾਨ ਹੈ ਕਿ ਮੁਲਕ ਦਾ ਪ੍ਰਾਈਮ ਮਿਨਿਸਟਰ ਹੈ। ਇਸੇ ਤਰ੍ਹਾਂ ਹੋਰਨਾਂ ਦੇ ਵੀ, ਦਿੱਲੀ ਦੇ ਵੀ ਇੱਕ ਜਿਹੜਾ ਪ੍ਰੋਮੀਨੈਂਟ ਬੁੱਧਿਸਟ ਲੀਡਰ ਹੈ ਉਹਨੇ ਵੀ ਸਪੋਰਟ ਥਰੋ ਕੀਤੀ। ਸੋ ਇਸ ਸਾਰੇ ਦੇ ਚੱਲਦੇ ਆ ਇਹ ਜਿਹੜੀ, ਔਰ ਤਮਿਲਨਾਡੂ ਦੇ ਵਿੱਚ ਖਾਸ ਤੌਰ ਤੇ ਇਸ ਗੱਲ ਦੀ ਹਮਾਇਤ, ਕਿਉਂਕਿ ਉਹਨਾਂ ਦਾ ਤਾਂ ਬੇਸ ਹੀ ਇਸ ਗੱਲ ਦੇ ਉੱਤੇ ਹੈ ਕਿ ਵੀ ਇਹ ਜ਼ਾਤ ਪਾਤੀ ਸਿਸਟਮ ਦੇ ਖਿਲਾਫ ਮਿਸਟਰ ਪੈਰੀਆਰ ਨੇ ਫਿਰ ਅੰਨਾ ਦੁਰਾਈ ਔਰ ਇਸ ਮੁੱਦੇ ਤੇ ਕੱਲੀ DMK ਨਹੀਂ, ਈਵਨ ਅੰਨਾ DMK ਵੀ ਖਿਲਾਫ ਨਹੀਂ ਸਟੈਂਡ ਲੈ ਸਕਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਲੜਾਈ ਅਲਟੀਮੇਟਲੀ ਜਦੋਂ ਇਹ ਨਾਰਥ ਦੀ ਜਾਂ ਸਨਾਤਨ ਧਰਮ ਦੀ ਗੱਲ ਕਰਦੇ ਨੇ ਤੇ ਇਹ ਦਰਾਵਿੜ ਸਿਵਲਾਈਜੇਸ਼ਨ ਵਾਲੇ 5 ਸੂਬੇ ਸਮਝਦੇ ਨੇ। ਹੁਣ ਈਵਨ ਜਿਹੜੀ ਇਹ ਡਿਬੇਟ ਵੀ ਸ਼ੁਰੂ ਕੀਤੀ ਹੈ ਇੰਡੀਆ ਦੈਟ ਇਜ਼ ਆਲਸੋ ਭਾਰਤ। ਹੁਣ ਜੇ ਤੁਸੀਂ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਡਿਬੇਟ ਦੇਖੋ ਜਦੋਂ ਮੁਲਕ ਦੇ ਨਾਂ ਦੀ ਹੋ ਰਹੀ ਸੀ, ਇਹ ਹਿੰਦੂਤਵੀ ਜਿਹੜਾ ਅੱਜ ਰੌਲਾ ਪਾ ਰਹੇ ਨੇ, ਉਦੋਂ ਵੀ ਕਾਂਗਰਸ ਦੇ ਨਾਰਥ ਇੰਡੀਆ ਦੇ ਲੀਡਰ ਉਹਨੂੰ ਭਾਰਤ ਹੀ ਕਹਿਣਾ ਚਾਹੁੰਦੇ ਸੀ।
लेकिन इंडिया लफज ही इसलिए साउथ वाले ने कहा भी उन्होंने पता है भारत का मतलब है काऊ बेल्ट वालियां दी डोमीनेंस है। यही कारण सी कि इंडिया लफज उहदे च ऐड कराया गया कि भाई ये हुण जे भारत वर्सेस इंडिया कर रहे हैं, एक पासे सनातन धर्म वर्सेस का दूजा हो गया, फिर तो रादर उसे पासे ही जा रहे हैं जिहड़ी मुल्क दे टुकड़े होने वाले है। और उन्होंने तमिल और कश्मीरी एक्टिविस्ट भी सद्या होया सी, MLA फ्रॉम दिल्ली, ईवन इन्हां दी स्टेटमेंट मुताबक SGPC के प्रेजिडेंट ने भी शामिल होना सी। मुस्लिम लॉ बोर्ड का कन्वीनर, प्रेजिडेंट ऑफ बुद्धिस्ट सोसाइटी, Christian and Dalit leaders, beside university students, we are all set to participate in the minority conclave, but Government of India scuttled it via the management of the club। उन्होंने कहा कि भाई ये अनडेमोक्रेटिक एक्ट है इन्हां दा भारत का। और ये जो परमजीत सिंह मान नूं पूछा गया कि जी तुहाडा ही की टेक है इहदे ते इंडिया होए भारत, उन्हें कहा जी हिंदुआं दा मुल्क है, इंडिया रखण भारत रखण सानू कोई नहीं, असी अपनी आज़ाद खालिस्तान बनाउणा है। ये उन्हां दी डिबेट है, उन्होंने ये बड़ी क्लैरिटी दे नाल और उन्हां दी जिहड़ी प्रेस स्टेटमेंट इस मौके दे उत्ते खास तौर ते उन्होंने G20 मुल्कां नूं जिहड़ी है अपील कीती है, फरवेंट अपील। और उहदे च उन्होंने कहा कि भाई तुसीं दे हैव अर्ज्ड देम टू लिसन टू द वॉइसिस and viewpoints of the communities and nationalities that are being suppressed and threatened by the present dispensation in the country that is hosting G20 summit। कि तुसी जिस स्टेट के मेहमान बन के आए हो, ये जड़े ने ये तो माइनॉरिटीज़ नूं और अड नैशनैलिटीज़ नूं कुचल रहे हैं। और ये जड़ा लैटर च उन्होंने फिर ये सारा उन्होंने सब तो पहला तो ब्रिटेन के 70 तो ज़्यादा उन्होंने MPs का शुक्रिया अदा किया है जिन्हों ने उन्होंने जड़ा ऋषि सुनक नूं लिखा कि भी जग्गी जौल का इशू जड़ा है वो चुको। और हालां उन्हें चुकया नहीं है, वो तो अपने आप को कह रहे आई एम सन इन लॉ ऑफ इंडिया, मैं जवाई हाँ भारत का, हूँ तू भाई जवाइयां वाली खातरदारी करा। लेकिन इन्होंने उन्हें MPs नूं शुक्रिया किया कि उन्होंने इसके उत्ते आवाज़ चुकी है। उन्होंने कहा भी ये हुण देखना होएगा कि भी की सुनक जड़ा है वो अपने मुल्क के MPs की आवाज़ नूं ऑनर करता है कि नहीं। वो तो उन्हें बिल्कुल रोल दिता, रादर कल उन्हें फिर खालिस्तान के खिलाफ और अपना पूरा वो तो इवें ही शो किया जिवें वो मोदी का डिप्टी होए भी, मोदी प्राइम मिनिस्टर है तो ऋषि सुनक डिप्टी प्राइम मिनिस्टर है। और फिर उन्होंने कैनेडियन गवर्नमेंट का असीं डिस्कस भी करांगे, उन्होंने कैनेडियन गवर्नमेंट का भी जड़ा शुक्रिया अदा किया कि ऑलरेडी उन्होंने इनकुआरी ऑर्डर की है कि कैनेडियन अफेयर्स दे विच इंडिया दी की इंटरफेरेंस है। इसके उत्ते असीं वेरवे नाल भी गल करांगे। फिर इस लैटर दे विच उन्होंने जड़ा पोलिटिकल कन्फ्लिक्ट्स की गल की और बहुत खूबसूरत उन्होंने ड्राफ्टिंग है इस सारी प्रेस रिलीज़ की। उन्होंने कहा कि भी ये इन्हां G20 मुल्क प्रवेल करन इंडिया दे उत्ते कि दे शुड रिलीज़ ऑल पोलिटिकल प्रिजनर्स from Kashmir to Delhi to Central India to end states interference in religious। उन्होंने कहा भी सारे ही कश्मीर तो लैके पंजाब और असम और मणिपुर तक ਜਿਹੜੇ पोलिटिकल अपनी आज़ादी ਲਈ लड़ रहे हैं उन्होंने अंदर रखा हुआ, उन्होंने फ्री किया जाए। और ये जड़ा इस दे उत्ते प्रवेल करन G20 कंट्रीज़ के जड़ा डेमोक्रेटिक राइट है डिसेंट का, सैल्फ डिटरमिनेशन का, इस नूं जड़ा है वो इंप्लीमेंट किया जाए। और ये जड़े NIA और ड्रैकोनियन लॉज NSA UAPA इन्हां दे मिसयूज नूं रोकिया जाए। और उहदे च उन्होंने नैशनल सोशल फैब्रिक की गल करते हैं, डिप्लोमैटिक इंटरैक्शन की गल की। उन्होंने कहा भी ये जड़ियां ने समिट्स इन्हां चों टेकिंग नोटिस ऑफ द मोदीज कॉल टू G20 कंट्रीज कॉलिंग फॉर जॉइंट एफर्ट्स टू स्ट्रेंथन द टेरीटोरीयल इंटैग्रिटी ऑफ ऑल कंट्रीज। उन्हें कहा यह मोदी का प्लॉय है कि वो जो टेरीटोरीयल इंटैग्रिटी की गल करता है तो फिर जड़ा UN चार्टर के थले राइट ऑफ सैल्फ डिटरमिनेशन है उसनूं ये करब करना चाहता है, क्योंकि ये दोवें टुगैदर नहीं जा सकते कि एक पासे तुसीं नैशनल इंटैग्रिटी को, दूसरे पासे जड़ा लोकां दे कि वो अपनी मर्जी नाल अपनी किस्मत का फैसला करन। और उन्होंने फिर UN चार्टर नूं कोट किया कि उहदे च बड़ा कैटेगोरिकली ये क्या होया, ऑल पीपल्स हैव द राइट ऑफ सैल्फ डिटरमिनेशन। By virtue of that right, they freely determine their political status and freely pursue economic, social and cultural developments। और conclusion दे विच उन्होंने ये कहा कि भाई ये
ਸਿੱਖਾਂ ਨੂੰ ਜਿਵੇਂ ਮੈਂ ਆਲਰੇਡੀ ਮੈਂਸ਼ਨ ਕੀਤਾ ਵੀ ਸਾਨੂੰ ਕੋਈ ਪਰਵਾਹ ਨਹੀਂ ਇੰਡੀਆ ਕਹਿਣ ਕਿ ਭਾਰਤ ਕਹਿਣ ਅਸੀਂ ਬਿਲਕੁਲ we had no business in it as we are fighting for our own sovereign state until its creation or liberation of Punjab is our homeland ਕਿ ਜਦੋਂ ਤੱਕ ਅਸੀਂ ਲਿਬਰੇਟ ਨਹੀਂ ਕਰਵਾਉਂਦੇ ਅਸੀਂ ਜਿਹੜਾ ਆਰਾਮ ਨਾਲ ਨਹੀਂ ਬੈਠਾਂਗੇ। ਸੋ ਅਸੀਂ ਸਮਝਦੇ ਹਾਂ ਕਿ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਠੀਕ ਟਾਈਮ ਦੇ ਉੱਤੇ ਔਰ ਉਸ ਧਰਤੀ ਤੇ ਬਹਿ ਕੇ ਜਿਹੜੀ ਉਹ ਡਿਫਾਈਂਸ ਵੀ ਦਿੱਤੀ ਹੈ, ਆਪਣਾ ਨਿਸ਼ਾਨਾ ਵੀ ਸਪਸ਼ਟ ਕੀਤਾ ਤੇ ਇਹ ਵੀ ਕਿ ਸਿੱਖ ਕਦੇ ਵੀ ਕਿਸੇ ਜ਼ੁਲਮ ਦੇ ਸਾਹਮਣੇ ਦਬਾਇਆ ਨਹੀਂ ਦਬਦੇ ਔਰ ਇਹੀ ਸਿੱਖੀ ਦੀ ਸਟਰੈਂਥ ਹੈ ਜਦੋਂ ਤੱਕ ਇਹ ਚੈਲੰਜ ਕਰਨ ਦੀ ਲਾਈਨ ਕਾਇਮ ਹੈ। ਔਰ ਇਹ ਠੀਕ ਹੈ ਕੈਪਟਨ ਅਮਰਿੰਦਰ, ਮਨਜਿੰਦਰ ਸਿਰਸੇ, ਤਰਲੋਚਨ ਸਿੰਘ ਵਰਗੇ ਜਿਹੜੇ ਰੈਂਟਾ ਸਿੱਖ ਜਿੰਨੇ ਮਰਜ਼ੀ ਖੜੇ ਕਰਕੇ ਉਹ ਆਪਣੀ ਸੋਲੇ ਗਵਾ ਲੈਣ, ਪਰ ਇਹ ਨੇ ਜਿਹੜੇ ਸਿੱਖੀ ਸਪਿਰਿਟ ਦੇ ਜਿਹੜੇ ਨੇ ਝੰਡਾ ਬਰਦਾਰ ਨੇ ਔਰ ਜਿਨ੍ਹਾਂ ਨੇ ਅਲਟੀਮੇਟਲੀ ਇਸ ਮੂਵਮੈਂਟ ਨੂੰ ਉਸ ਧਰਤੀ ਦੇ ਉੱਤੇ ਵੀ ਖਾਲਿਸਤਾਨ ਦਾ ਝੰਡਾ ਬੁਲੰਦੀ ਦੇ ਨਾਲ ਜਿਹੜਾ ਉਹ ਲਹਿਰਾ ਰਿਹਾ ਔਰ ਅਸੀਂ ਇਹ ਸਾਰੇ ਐਫਰਟ ਨੂੰ ਜਿਹੜਾ ਹਾਈਲੀ ਐਪਰੀਸ਼ੀਏਟ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਬਾਰੇ ਅਪਡੇਟ। ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਹੀ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ। ਵੋਟਾਂ ਹੁਣ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਸਕਾਟ ਰੋਡ ਦੇ ਉੱਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੀ ਜਿਹੜੇ ਦਿੱਲੀ ਪਹੁੰਚ ਗਏ ਨੇ ਔਰ ਉਹਨਾਂ ਭਾਰਤ ਜਾਣ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਉਹ ਮੋਦੀ ਨਾਲ ਮੁਲਾਕਾਤ ਵੇਲੇ ਭਾਰਤ ਦੀ ਕੈਨੇਡੀਅਨ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੇ ਇਸ਼ੂ ਨੂੰ ਉਠਾਉਣਗੇ। ਇਹ ਬਹੁਤ ਚੰਗੀ ਗੱਲ ਹੈ ਔਰ ਇਸ ਜਿਹੜੀ ਹੈ ਪਹਿਲਾਂ ਹੀ ਹੋਣੀ ਚਾਹੀਦੀ ਸੀ। ਹਾਲਾਂਕਿ ਇਹ ਵੀ ਸੰਭਵ ਹੈ ਕਿ ਮੋਦੀ ਜਿਹੜਾ ਹੈ ਉਹ ਜਸਟਨ ਟਰੂਡੋ ਨੂੰ ਮਿਲਣ ਦਾ ਵਕਤ ਨਾ ਦੇਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹਨਾਂ ਦਾ ਹੀ ਇੱਕ ਅਖਾਣ ਹੈ ਹਿੰਦੀ ਦਾ, ਪੰਜਾਬੀ 'ਚ ਵੀ ਇਸਤੇਮਾਲ ਹੁੰਦਾ ਹੈ ਕਿ ਉਲਟੇ ਬਾਂਸ ਬਰੇਲੀ ਕੋ। ਹੁਣ ਇੰਡੀਅਨ ਸਟੇਟ ਪਿਛਲੇ ਸਾਰੇ ਪੀਰੀਅਡ ਦੇ ਵਿੱਚ 4 ਮੁਲਕਾਂ ਦੇ ਉੱਤੇ ਇਹ ਪ੍ਰੈਸ਼ਰ ਬਿਲਡ ਕਰਦੀ ਰਹੀ, ਜਿਨ੍ਹਾਂ ਦੇ ਵਿੱਚ UK, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਕਿ ਖਾਲਿਸਤਾਨ ਦੀ ਮੂਵਮੈਂਟ ਇਸ ਨੂੰ ਸੁਪਰੈਸ ਕਰੋ, ਇਸ ਆਵਾਜ਼ ਨੂੰ। ਖਾਲਿਸਤਾਨ ਰੈਫਰੈਂਡਮ ਤੇ ਪਾਬੰਦੀ ਲਾਓ ਔਰ ਖਾਸ ਤੌਰ ਤੇ ਜਦੋਂ ਤੋਂ ਖਾਲਿਸਤਾਨ ਰੈਫਰੈਂਡਮ ਜਿਹੜਾ ਲੰਡਨ ਤੋਂ ਸ਼ੁਰੂ ਹੋ ਕੇ ਯੂਰਪ ਔਰ ਕੈਨੇਡਾ 'ਚ ਹੋਇਆ, ਉਸ ਵੇਲੇ ਪ੍ਰੈਸ਼ਰ ਹੋਰ ਵੀ ਇਸ ਹੱਦ ਤੱਕ ਵਧਿਆ ਕਿ ਕੈਨੇਡਾ ਦੇ ਨਾਲ ਜਾਂ ਈਵਨ ਪਹਿਲਾਂ UK ਦੇ ਨਾਲ ਵੀ ਜਿਹੜੀ ਹੈ ਉਹਨਾਂ ਨੇ ਪ੍ਰੋਟੈਸਟ, ਡਿਮਾਰਸ਼ੇ ਔਰ ਕੈਨੇਡਾ ਨਾਲ ਤਾਂ ਟਰਾਈਬਲ ਐਡਵਾਈਜ਼ਰੀ ਔਰ ਇਹ ਸਾਰੇ ਜਿਹੜੇ ਨੇ ਉਹ ਹੱਥਕੰਡੇ ਅਪਣਾਏ। ਔਰ ਇਸ ਸਾਰੇ ਦੇ ਚਲਦੇ ਆ ਇਹ ਪ੍ਰੈਸ਼ਰ ਕਿ ਜੀ ਇਹ ਦਹਿਸ਼ਤਗਰਦੀ, ਔਰ ਉੱਥੇ ਉਹਨਾਂ ਨੇ ਪੂਰਾ ਇੱਕ ਬਿਲਡ ਕੀਤਾ ਮਾਹੌਲ ਕਿ ਜੀ ਇਹ ਬਾਹਰੋਂ ਦਹਿਸ਼ਤਗਰਦੀ ਕਰ ਰਹੇ ਨੇ, ਝੂਠੇ ਕੇਸ NIA ਨੂੰ
ਕਰਕੇ ਫਿਰ ਜਿਹੜੇ ਪ੍ਰੋਟੈਸਟ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਯੂਕੇ 'ਚ ਜੋੜ ਕੇ, ਜਿਵੇਂ ਉਹਨਾਂ ਨੇ ਭਾਈ ਅਵਤਾਰ ਸਿੰਘ ਖੰਡਾ ਨੂੰ ਕੈਮੀਕਲ ਵੈਪਨ ਨਾਲ ਮਾਰਿਆ, ਭਾਈ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਸਰੀ 'ਚ ਗੁਰਦੁਆਰਾ ਕੰਪਲੈਕਸ ਦੇ ਵਿੱਚ ਸ਼ਹੀਦ ਕੀਤਾ। ਹੁਣ ਇਸ ਸਾਰੇ ਦੇ ਚੱਲਦਿਆਂ ਬਹੁਤ ਵਾਰ ਯੂਕੇ ਦਾ ਤਾਂ ਹਾਲ ਅਸੀਂ ਦੇਖ ਹੀ ਰਹੇ ਹਾਂ। ਕੱਲ੍ਹ ਵੀ ਅਸੀਂ ਡਿਸਕਸ ਕੀਤਾ ਸੀ ਕਿ ਰਿਸ਼ੀ ਸੁਨਕ ਜਿਹੜਾ ਹੈ ਉਹ ਡਿਪਟੀ ਪ੍ਰਾਈਮ ਮਿਨਿਸਟਰ ਹੀ ਹੈ ਇੰਡੀਆ ਦਾ। ਇਹ ਮਤਲਬ ਜਿਵੇਂ ਯੂਕੇ ਨੇ ਬਿਲਕੁਲ ਆਪਣਾ ਆਪਾ ਹੀ ਹਿੰਦੂਤਵੀ ਹੈ ਹੀ ਹਿੰਦੂਤਵੀ ਸੀ ਉੱਥੇ ਵੀ। ਹੁਣ ਜੇ ਅਸੀਂ ਪਹਿਲਾਂ ਇਹਦੀ ਜਸਟਿਨ ਟਰੂਡੋ ਦੀ ਗੱਲ ਕਰਨ ਤੋਂ ਪਹਿਲਾਂ ਰਿਸ਼ੀ ਸੁਨਕ ਦੀ ਗੱਲ ਕਰੀਏ, ਹੁਣ 70 MP ਉਹਨੂੰ ਲਿਖਦੇ ਨੇ ਜਾਣ ਤੋਂ ਪਹਿਲਾਂ ਕਿ ਭਾਈ ਜੱਗੀ ਜੌਲ ਪਿਛਲੇ ਆਲਮੋਸਟ 6 ਸਾਲ ਤੋਂ ਆਰਬਿਟਰੀ ਅਰੈਸਟ ਥੱਲੇ ਹੈ, ਉਹਦਾ ਕੇਸ ਚੁੱਕੋ। ਔਰ ਉਹਨੇ ਬਿਲਕੁਲ ਉਸ ਦਾ ਜ਼ਿਕਰ ਤੱਕ ਮੀਟਿੰਗ ਦਾ ਉਹਦੀ ਹੋ ਗਈ। ਔਰ ਇਸ ਦੇ ਉੱਤੇ ਈਵਨ ਬੀਬੀ ਪ੍ਰੀਤ ਕੌਰ ਗਿੱਲ MP ਨੇ ਜਿਹੜੇ ਉਹਨਾਂ ਨੇ ਲਿਖਿਆ, ਸ਼ੌਕਿੰਗ that Rishi Sunak is not going to call for ਜਗਤਾਰ ਸਿੰਘ ਜੌਲ's release। ਔਰ ਉਹਨਾਂ ਨੇ ਇਸ ਦੇ ਉੱਤੇ ਪੂਰੀ ਕਿਹਾ ਕਿ ਵੀ ਇਹ ਸ਼ੌਕਿੰਗ ਹੈ ਕਿ ਕਿਉਂਕਿ ਉਹਨੇ ਕਿਹਾ ਜੀ ਮੈਂ ਇਸ ਇਸ਼ੂ ਨੂੰ ਨਹੀਂ ਚੁੱਕ ਰਿਹਾ। ਔਰ ਰਾਦਰ ਉਹ ਕਿਵੇਂ ਉਹਨਾਂ ਦੇ ਜਵਾਈ ਵਾਂਗ ਬਿਹੇਵ ਕਰ ਰਿਹਾ ਜਾਂ ਉਹਨਾਂ ਦਾ ਜਵਾਈ ਬਣਿਆ ਹੋਇਆ। ਔਰ ਇਹ PTI ਦੀ ਸਟੋਰੀ ਦੀ ਹੈਡਲਾਈਨ ਹੈ, ਮੈਂ ਐਵੇਂ ਨਹੀਂ ਜਵਾਈ ਕਿਹਾ, ਸਨ ਇਨ ਲਾਅ ਹੀ ਲਿਖਿਆ ਹੋਇਆ ਉਹਨਾਂ ਨੇ। ਇਟ ਇਜ਼ ਸਪੈਸ਼ਲ ਐਜ਼ ਸਨ ਇਨ ਲਾਅ ਆਫ ਇੰਡੀਆ ਰਿਸ਼ੀ ਸੁਨਕ says on visit to Delhi for G20। ਔਰ ਉਹਨੇ ਕਿਹਾ ਜੀ ਇਹ ਜਿਹੜਾ ਸਨ ਇਨ ਲਾਅ ਆਇਆ ਉਹ ਇਹ ਕਹਿ ਰਿਹਾ, ਔਰ ਉਹਦੇ 'ਚ ਉਹਨੇ ਰਿਪੀਟਡਲੀ ਖਾਲਿਸਤਾਨ ਦੇ ਖਿਲਾਫ ਔਰ ਇਸ ਕਿਸਮ ਦੀਆਂ ਗੱਲਾਂ ਉਹਨੇ ਕੀਆਂ ਜੀ ਮੈਂ ਜਨਮ ਅਸ਼ਟਮੀ ਵੀ ਇੱਥੇ ਮਨਾਉਣਾ ਚਾਹੁੰਦਾ, ਮੈਂ ਇੱਥੇ ਮੰਦਰ ਵੀ ਜਾਵਾਂਗਾ। ਔਰ ਇਹ ਜਿਹੜਾ ਮੈਂ ਇਹ ਮੇਰੇ ਲਈ ਜਿਹੜਾ ਹੈਗਾ ਇਹ ਬੜਾ ਸਪੈਸ਼ਲ ਮੌਕਾ ਹੈ। ਔਰ ਇਹ ਸਾਰੇ ਦੇ ਚੱਲਦੇ ਆ ਉਹਨੇ ਜਿਹੜਾ UK PM Sunak assures India on concerns about Khalistani elements, say no form of extremism acceptable। ਉਹਨੇ ਕਿਹਾ ਜੀ ਅਸੀਂ ਬਿਲਕੁਲ ਇਹਨੂੰ ਕ੍ਰਸ਼ ਕਰ ਦਿਆਂਗੇ ਕੋਈ ਉਸ। ਔਰ ANI ਜਿਹੜੀ ਰਾਅ ਦੀ ਇੰਟੈਲੀਜੈਂਸ ਏਜੰਸੀ ਹੈ ਉਸ ਨੂੰ ਉਹਨੇ ਜਿਹੜਾ ਆਪਣਾ ਪੂਰਾ ਹਿੰਦੂਤਵਾ ਦਾ ਕਾਰਡ ਉਹਨੇ ਜਿਹੜਾ ਉਹ ਪਲੇ ਕੀਤਾ ਜੋ ਹੈ ਹੀ ਹੈ। ਔਰ ਇਸ ਦੇ ਉੱਤੇ ਜਿਹੜਾ ਖਾਸ ਤੌਰ ਤੇ ਇਹਨਾਂ ਨੇ ਇੱਕ ANI ਦੀ ਸਟੋਰੀ ਦੇ ਵਿੱਚ ਹੀ ਹੈ ਕਿ ਵੀ ANI ਨੇ ਇਹ ਕਿਹਾ ਕਿ ਵੀ ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਤੇਰਾ ਹਿੰਦੂਇਜ਼ਮ ਨਾਲ ਕੀ ਕਨੈਕਸ਼ਨ ਹੈ, ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਤੋਂ ਅਸੀਂ ਕੀ ਐਕਸਪੈਕਟ ਕਰਦੇ ਹਾਂ ਜੇ 70 MP ਲਿਖਦੇ ਨੇ ਔਰ ਉਸ ਇਸ਼ੂ ਨੂੰ ਚੁੱਕਦਾ ਤੱਕ ਨਹੀਂ ਹੈ। ਔਨ ਹਿਜ਼ ਕਨੈਕਟ ਵਿਦ ਹਿੰਦੂਇਜ਼ਮ UK PM Rishi Sunak to ANI says I am a proud Hindu and that is how I was raised। ਕਿ ਮੈਂ ਇੱਕ ਹਿੰਦੂ ਦੇ ਤੌਰ ਦੇ ਉੱਤੇ that is how I am, मैं एक हिंदू हाँ। Hopefully I can visit a मंदिर while I am here for the next couple of days कि मैंने आस करदा मैं किसी मंदिर जा सकता। We just had Raksha Bandhan, so from my sisters and my cousins I have all my Rakhis and I didn't have time to celebrate Janmashtami properly the other day। वो पिछले दिन ही जन्माष्टमी उन्होंने कहा जी मैं रखड़ी भी बनाई है, मैं जन्माष्टमी नहीं मना सकिया पिछले, but hopefully I said I can make up for that if we visit a mandir this time। ANI ਨੂੰ ਇਹ ਇੰਟਰਵਿਊ ਦੇ ਰਿਹਾ ਬ੍ਰਿਟਨ ਦਾ ਪ੍ਰਾਈਮ ਮਿਨਿਸਟਰ ਦੇਖੋ ਕਿ ਵੀ but it is something that is important to me। ਇਹ ਮੇਰੇ ਲਈ ਹਿੰਦੂ ਤੋਂ ਹੋਣਾ ਬਹੁਤ ਇੰਪੋਰਟੈਂਟ ਹੈ। I think faith is something that helps everybody who has faith in their lives। ਔਰ ਉਹ ਸਾਰੇ ਨੇ faith ਤੁਹਾਨੂੰ ਤਾਕਤ ਦਿੰਦਾ ਹੀ ਹੈ। ਹੁਣ ਇਹ ਕਦੇ ਨਹੀਂ ਹੋਇਆ ਕਿ ਕਿਤੇ ਵੀ ਈਵਨ ਇੰਡੀਆ ਜਿਹੜਾ ਜਿਹਦੇ 'ਚ ਕਿ 80% ਹਿੰਦੂ ਰਹਿੰਦੇ ਨੇ, ਇਹਨੂੰ ਮੋਦੀ ਨੂੰ ਛੱਡ ਕੇ ਉਸ ਤੋਂ ਪਹਿਲਾਂ ਕਿਸੇ ਨੇ ਵੀ ਕਦੇ ਆਪਣਾ ਮਜ਼ਹਬ ਉਹ ਆਪਣੇ ਡੋੜੇ ਨਾਲ ਨਹੀਂ ਬੰਨਿਆ ਹੋਇਆ ਜਾ ਕੇ ਉਹ ਕਹੇ। ਉਹਨਾਂ ਨੂੰ ਹਮੇਸ਼ਾ ਹੀ ਹੁੰਦਾ ਸੀ ਕਿ ਵੀ ਚਲੋ ਇੰਡੀਅਨ ਹੀ ਸੀ ਕਿ ਵੀ ਅਸੀਂ ਪ੍ਰਾਈਮ ਮਿਨਿਸਟਰ ਹਾਂ, ਅਸੀਂ ਰਿਪਰੈਜ਼ੈਂਟ ਕਰਦੇ ਹਾਂ। ਹੁਣ ਇਹ ਤਾਂ ਹਿੰਦੂ ਧਰਮ ਨੂੰ ਰਿਪਰੈਜ਼ੈਂਟ ਕਰ ਰਿਹਾ ਔਰ ਬ੍ਰਿਟਨ ਦੀ ਉਹਨੇ ਜਈ ਤਈ ਫੇਰ ਕੇ ਰੱਖ ਦਿੱਤੀ ਹੈ। ਔਰ ਹੁਣ ਅਸੀਂ ਇਹ ਤਾਂ ਗਿਆ ਕਿਉਂਕਿ ਅਲਟੀਮੇਟਲੀ ਇਹਦੇ ਐਸੇ ਸਕੈਂਡਲ ਨਿਕਲੇ ਨੇ ਅਲਟੀਮੇਟਲੀ ਉਹ ਜਿਹੋ ਜਿਹਾ ਇਹਨਾਂ ਦਾ ਉਹ ਮੈਂ ਅਕਸਰ ਉਹਨੂੰ ਜਿਹਨੂੰ ਕੋਟ ਕਰਦਾ ਹੁੰਦਾ ਨਿਰਾਜ ਚੌਧਰੀ ਨੂੰ ਬੰਗਾਲੀ ਰਾਈਟਰ UK ਬੇਸਡ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਤੇ ਇਹ ਤਾਂ ਬਿਲਕੁਲ ਹੀ RSS ਦਾ ਉਹਦਾ ਅਗਲਾ ਸਿਰ ਹੈ। ਲੇਕਿਨ ਜੇ ਅਸੀਂ ਕੋਈ ਪੋਜ਼ਿਟਿਵ ਦੇਖਣਾ ਹੋਏ ਔਰ ਅਸੀਂ ਅੱਜ ਜਦੋਂ ਗੱਲ ਕਰ ਰਹੇ ਹਾਂ ਇੱਕ ਪਾਸੇ ਜੇ ਜਿਹੜਾ ਉਹ 9 ਤੇ 10 ਔਰ ਇਹ ਸਾਰੇ ਨਾਲ ਜੁੜਿਆ ਹੋਇਆ ਆਲਰੇਡੀ ਬਾਹਰਲਿਆਂ ਦਾ G Summit 20 ਤੇ ਜਾਣਾ ਸ਼ੁਰੂ ਹੋਇਆ ਹੋਇਆ ਚੱਲ ਰਿਹਾ ਸਾਰਾ ਪਾਰਟ। ਤੇ ਕਮਿੰਗ ਸੰਡੇ ਐਨ ਉਸੇ ਦਿਨ ਹੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਵੀ ਹੋਣ ਜਾ ਰਿਹਾ ਔਰ ਅਸੀਂ
ਅਗੇਨ ਅਪੀਲ ਅਸੀਂ ਲਗਾਤਾਰਤਾ ਨਾਲ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਉਸ ਦੇ ਵਿੱਚ ਸ਼ਮੂਲੀਅਤ ਕਰਨ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵੀਰ ਭੈਣ। ਔਰ ਇਸ ਮੌਕੇ ਦੇ ਉੱਤੇ ਕਿਉਂਕਿ ਇਹ ਵੀ ਜੇ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਐਨ ਮੌਕੇ ਦੇ ਉੱਤੇ ਜਿਹੜੀ ਆ ਕਾਨਫਰੰਸ ਰੱਖੀ ਸੀ ਜਿਹੜੀ ਉਹਨਾਂ ਨੇ ਹੋਣ ਨਹੀਂ ਦਿੱਤੀ, ਤੇ ਇੱਥੇ ਵੀ ਖਾਲਿਸਤਾਨ ਰੈਫਰੈਂਡਮ ਇਹ ਜਵਾਬ ਹੀ ਆ ਉਹਨਾਂ ਨੂੰ ਕਿ ਵੀ ਇਹ ਤੁਸੀਂ ਜਿਹੜਾ ਯੂਨਿਟੀ ਇੰਟੈਗ੍ਰਿਟੀ ਦਾ ਰੌਲਾ ਪਾ ਰਹੇ ਹੋ, ਸਿੱਖ ਨੇਸ਼ਨ ਦਾ ਖਾਲਿਸਤਾਨ ਬਣਾਉਣ ਦੇ ਲਈ ਵਚਨਬੱਧ ਹੈ। ਔਰ ਇਹਦੇ 'ਚ ਜਿਹੜੀ ਪੋਜ਼ਿਟਿਵ ਡਿਵੈਲਪਮੈਂਟ ਮੈਂ ਕੈਨੇਡੀਅਨ ਗਵਰਨਮੈਂਟ ਦੇ ਹਵਾਲੇ ਨਾਲ ਦੇਖ ਰਿਹਾ ਕਿਉਂਕਿ ਇੰਨਾ ਪ੍ਰੈਸ਼ਰ ਇੰਡੀਆ ਦਾ ਬਣਦਾ ਰਿਹਾ, ਇੰਟਰਫੀਅਰੈਂਸ ਕਿਸ ਲੈਵਲ ਤੇ ਪਿਛਲੀ ਕੰਜ਼ਰਵੇਟਿਵ ਪਾਰਟੀ ਨੂੰ ਪਿਛਲੀਆਂ ਚੋਣਾਂ ਵੇਲੇ ਵੀ ਇਹਨਾਂ ਨੇ ਮੈਡਲਿੰਗ ਕੀਤੀ ਔਰ ਪੂਰਾ ਟਿਲ ਲਾਇਆ ਗਿਆ। ਔਰ ਹਰਦੀਪ ਸਿੰਘ ਨਿੱਜਰ ਦਾ ਉਸ ਤੋਂ ਪਹਿਲਾਂ ਰਿਪਦਮਨ ਸਿੰਘ ਮਲਕ ਦਾ ਮਰਡਰ, ਹਰਦੀਪ ਸਿੰਘ ਨਿੱਜਰ ਦਾ, ਸੋ ਇਹ ਆਪਣੇ ਆਪ 'ਚ ਜਾਣਨ ਲਈ ਕਾਫੀ ਸੀ ਕਿ ਵੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ, ਇੰਡੀਅਨ ਹਕੂਮਤ, ਇੰਡੀਅਨ ਸਟੇਟ, ਇਹਨਾਂ ਦੇ ਹਾਈ ਕਮਿਸ਼ਨ ਔਰ ਇਹਨਾਂ ਦੇ ਕੌਂਸੂਲੇਟ ਕਿਸ ਹੱਦ ਤੱਕ ਇੰਟਰਫੀਅਰੈਂਸ ਕਰ ਰਹੇ ਨੇ। ਲੇਕਿਨ ਪਹਿਲਾ ਬੇਸ਼ੱਕ ਸੈਲਵੋ ਤਾਂ ਫਾਇਰ ਕੀਤਾ ਸੀ ਇਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਨੇ, ਉਸ ਬੀਬੀ ਦਾ ਨਾਂ ਜੂਡੀ ਥਾਮਸ, ਜਦੋਂ ਉਹਨੇ ਕਿਹਾ ਸੀ ਕਿ ਵੀ ਜਿਵੇਂ ਦੂਸਰੇ ਰਸ਼ੀਆ, ਚਾਈਨਾ ਜਾਂ ਇੱਕ ਅੱਧਾ ਹੋਰ ਮੁਲਕ ਦਾ ਨਾਂ ਕਿ ਇੰਡੀਆ ਵੀ ਇੰਟਰਫੀਅਰ ਕਰ ਰਿਹਾ ਅੰਦਰੂਨੀ ਮਾਮਲੇ, ਪਰ ਗੱਲ ਉੱਥੇ ਹੀ ਮੁੱਕ ਗਈ। ਫਿਰ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਤੇ ਇਹ ਮੰਗ ਉੱਠੀ ਕਿ ਭਾਈ ਇਸ ਦੇ ਉੱਤੇ ਜਿਹੜਾ ਹੈ ਉਹ ਪੂਰੀ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਉਸ ਦੇ ਉੱਤੇ ਪੂਰੀ ਇਨਕੁਆਇਰੀ ਕਰੇ, ਉਸ ਨੂੰ ਇਨਵੈਸਟੀਗੇਟ ਕੀਤਾ ਜਾਏ, ਪਰ ਉਹ ਸਾਰੇ ਨੂੰ ਜਿਹੜਾ ਹੈ ਉਹ ਦਬਦਬਾ ਦਿੱਤਾ ਗਿਆ। ਲੇਕਿਨ ਇਹ ਸਾਨੂੰ ਸੀ ਕਿ ਵੀ ਅੰਦਰ ਜੋ ਇਹਨਾਂ ਦੇ ਚੱਲ ਰਿਹਾ ਜਸਟਿਨ ਟਰੂਡੋ ਦੀ ਹਕੂਮਤ 'ਚ ਉਹ ਕਿਸੇ ਪਾਸੇ ਵੱਲ ਵੱਧ ਰਹੇ ਨੇ ਅੱਗੇ। ਔਰ ਉਹਦਾ ਆਲਮੋਸਟ ਪਿਛਲੇ ਹਫ਼ਤੇ ਹੀ ਅਸੀਂ ਡਿਸਕਸ ਕੀਤਾ ਹੈ ਵੀ ਕੈਨੇਡਾ ਨੇ ਜਿਹੜੀ ਟ੍ਰੇਡ ਡੀਲ ਇੰਡੀਆ ਨਾਲ ਪਿਛਲੇ 13 ਮਹੀਨੇ ਤੋਂ ਡਿਸਕਸ ਕਰ ਰਹੇ ਸੀ ਔਰ ਪਿਛਲੇ ਸਾਲ 'ਚ 13 ਮੀਟਿੰਗਾਂ ਵੀ ਇਹਨਾਂ ਦੀਆਂ ਹੋਈਆਂ, ਉਹ ਕੈਨੇਡਾ ਨੇ ਯੂਨੀਲੈਟਰਲੀ ਕੈਂਸਲ ਜਿਹੜੀ ਹੈ ਉਹਨੂੰ ਪੋਸਟਪੋਨ ਕਰਤਾ ਕਿ ਵੀ ਹੁਣ ਇੱਥੇ ਬਲੌਕ। ਔਰ ਇਹ ਉਹਦੇ ਜਾਣ ਤੋਂ ਠੀਕ ਪਹਿਲਾਂ ਜਸਟਿਨ ਟਰੂਡੋ ਦੇ ਦਿੱਲੀ ਵਿਜ਼ਿਟ ਤੋਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਲੈਬ ਸੀ ਔਰ ਇਹ ਦੱਸ ਰਿਹਾ ਸੀ ਕਿ ਵੀ ਹੁਣ ਕੈਨੇਡੀਅਨ ਗਵਰਨਮੈਂਟ ਨੇ ਆਪਣਾ ਮਾਈਂਡ ਮੇਕ ਕਰ ਲਿਆ। ਹੁਣ ਇਹ ਜਿਹੜੀ ਮੇਰੇ ਸਾਹਮਣੇ ਸਟੋਰੀ ਹੈ ਟੋਰਾਂਟੋ ਸਨ ਦੀ, ਜ਼ਾਹਰ ਹੈ ਕਿ ਵੀ ਕ੍ਰੈਡੀਬਲ ਸਟੋਰੀ ਹੈ, ਉਹਨਾਂ ਨੇ ਇਸ ਦਾ ਹੈਡਲਾਈਨ ਹੀ ਦਿੱਤਾ ਹੈ ਟਰੂਡੋ ਸੁਜੈਸਟ ਹੀ ਵੁੱਡ ਰੇਜ਼ ਇਸ਼ੂ ਆਫ ਫੋਰਨ ਇੰਟਰਫੀਅਰੈਂਸ ਵਿਦ ਇੰਡੀਆਜ਼ ਪੀਐਮ। ਇਹ ਹੈਡਲਾਈਨ ਹੈ ਕਿ ਵੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਵੇਲੇ ਇਹ ਜਿਹੜਾ ਕੈਨੇਡਾ ਦੇ ਮਾਮਲਿਆਂ 'ਚ ਇੰਡੀਆ ਦੇ ਇੰਟਰਫੀਅਰੈਂਸ ਹੈ ਇਸ ਦਾ ਇਸ਼ੂ ਜਿਹੜਾ ਮੈਂ ਚੁੱਕਾਂਗਾ। ਔਰ ਇਹ ਜਿਹੜਾ ਇੱਥੋਂ ਕੈਨੇਡਾ 'ਚ ਇਹ ਉਹਨਾਂ ਨੇ ਜਿਹੜਾ ਕੀਤਾ, ਹੁਣ ਉਹ ਦਿੱਲੀ ਪਹੁੰਚ ਚੁੱਕੇ ਨੇ ਔਰ ਉਸ ਤੋਂ ਪਹਿਲਾਂ ਵਾਇਆ ਸਿੰਗਾਪੁਰ ਗਏ ਔਰ ਸਿੰਗਾਪੁਰ 'ਚ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਫਾਈਨਲੀ ਟਰੂਡੋ ਹੁਜ਼ ਗਵਰਨਮੈਂਟ ਥਰਸਡੇ ਫਾਈਨਲੀ ਅਨਾਊਂਸਡ it will hold a public inquiry into allegations of foreign interference that have plagued Ottawa for months. That issue is also top of mind. ਕਿ ਉਹਨਾਂ ਨੇ ਕਿਹਾ ਜੀ ਅਸੀਂ ਪਬਲਿਕ ਇਨਕੁਆਇਰੀ, ਸੋ ਇਹਦੇ ਥੱਲੇ ਜੋ ਇਹਨਾਂ ਦੀਆਂ ਕਰਤੂਤਾਂ ਨੇ ਇੰਡੀਆ ਦੀਆਂ ਉਹ ਸਾਹਮਣੇ ਆਉਣਗੀਆਂ। ਔਰ ਫਿਰ ਉਹਨਾਂ ਨੇ ਸਿੰਗਾਪੁਰ 'ਚ ਜਾ ਕੇ, ਕਿਉਂਕਿ ਸਿੰਗਾਪੁਰ ਤੋਂ ਬਾਅਦ ਦਿੱਲੀ ਪਹੁੰਚਣਾ ਸੀ, ਪ੍ਰੈਸ ਕਾਨਫਰੰਸ ਕੀਤੀ। ਉੱਥੇ ਉਹਨਾਂ ਨੇ ਕਿਹਾ ਕਿ ਵੀ ਅਜੇ ਮੇਰਾ ਸਕੈਜੂਲ ਫਾਈਨਲ ਇਹਨਾਂ ਨੇ ਨਹੀਂ ਕੀਤਾ ਕਿ ਵੀ ਮੇਰੀ ਮੁਲਾਕਾਤ ਹੋਣੀ ਹੈ ਕਿ ਨਹੀਂ ਮੋਦੀ ਨਾਲ। ਔਰ ਈਵਨ ਇੰਡੀਆ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਵੀ ਜਦੋਂ ਪੁੱਛਿਆ ਗਿਆ, ਹੀ ਆਲਸੋ ਬੀਨ ਮਮ ਵੈਦਰ ਔਰ ਨਾਟ ਮੋਦੀ ਵਿਲ ਮੇਕ ਟਾਈਮ ਫॉर ਟਰੂਡੋ। ਬਿਲਕੁਲ ਨਹੀਂ ਹੋਏਗਾ, ਹੁਣ ਤਾਂ ਬਿਲਕੁਲ ਹੀ ਨਹੀਂ ਹੋਏਗਾ, ਕਿਉਂਕਿ ਉਹਨੇ ਟਰੂਡੋ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਇੰਡੀਆ ਨਾਓ ਦਾ ਵਰਲਡਸ ਮੋਸਟ ਪਾਪੂਲਸ ਕੰਟਰੀ ਇਜ਼ ਫੀਚਰਡ ਪ੍ਰੋਮੀਨੈਂਟਲੀ ਇਨ ਦਾ ਇੰਡੋ ਪੈਸਿਫਿਕ ਰੀਜਨ where Canada is looking to diversify away from its largest trading partner, the United States. But India also has been a top source of foreign interference in Canada, said Trudeau's national security advisor Jody Thomas earlier this year. Trudeau suggested if granted a face-to-face meeting with Modi, he would bring up the issue of foreign interference. उन्होंने कहा कि जे 1-to-1 ਜਿਹੜਾ ਮੈਨੂੰ ਮੀਟਿੰਗ ਦਾ ਮੌਕਾ ਮਿਲਿਆ ਤਾਂ ਮੈਂ ਇਸ ਇਸ਼ੂ ਨੂੰ ਲਿਆਵਾਂਗਾ ਕਿ ਇੰਡੀਆ ਜਿਹੜਾ ਉਹ ਇੰਟਰਫੇਅਰ ਕਰ ਰਿਹਾ। ਫਿਰ ਅੱਗੇ ਜਿਵੇਂ ਅਖਬਾਰਾਂ ਦਾ ਹੁੰਦਾ ਕਿ ਵੀ ਜੀ ਕਿਉਂਕਿ ਕੈਨੇਡਾ 'ਚ ਬਹੁਤ ਵੱਡੀ ਸਿੱਖ ਪੋਪੂਲੇਸ਼ਨ ਹੈ ਔਰ ਸਿੱਖ ਫੈਕਟਰ ਮੈਟਰ ਕਰਦਾ, ਇਹੀ ਕਾਰਨ ਹੈ ਕਿ ਵੀ ਉਹ ਜਿਹੜੇ ਨੇ ਸਟੈਂਡ ਲੈਣ 'ਤੇ ਮਜਬੂਰ ਹੈ। ਪਰ ਅਸੀਂ ਸਮਝਦੇ ਹਾਂ ਵੀ ਇਹ ਦੋਨੋਂ ਤਿੰਨੋਂ ਉਹਨਾਂ ਨਾਲ ਟ੍ਰੇਡ ਡੀਲ ਕੈਂਸਲ ਕਰਨਾ,
ਪਬਲਿਕ ਇਨਕੁਆਇਰੀ ਮਾਰਕ ਕਰਨਾ ਜੋ ਇੰਟਰਫੇਰੈਂਸ ਹੈ। ਔਰ ਜਸਟਿਨ ਟਰੂਡੋ ਦਾ ਜਾਣ ਤੋਂ ਪਹਿਲਾਂ ਇਹ ਕਹਿਣਾ ਕਿ ਮੀਟਿੰਗ ਜੇ ਹੋਈ ਤਾਂ ਮੈਂ ਇਸ ਦੀ ਇੰਟਰਫੇਰੈਂਸ ਦੀ ਗੱਲ ਕਰਾਂਗਾ, ਇਹ ਅਸੀਂ ਸਮਝਦੇ ਹਾਂ ਕਿ ਉਲਟੇ ਬਾਂਸ ਬਰੇਲੀ ਕੋ। ਹੁਣ ਤੱਕ ਇੰਡੀਆ ਇਹ ਕਹਿੰਦਾ ਸੀ ਜੀ ਤੁਹਾਡੇ ਮੁਲਕਾਂ 'ਚੋਂ ਦਹਿਸ਼ਤਗਰਦੀ ਹੋ ਰਹੀ ਹੈ, ਤੁਹਾਡੇ ਹੋ ਰਿਹਾ, ਹੁਣ ਘੱਟੋ ਘੱਟ ਕੈਨੇਡਾ ਨੇ has turned the tables on India। जी डॉक्टर साहब बहुत बहुत धन्यवाद। साथ लेने ब्रेक व्यूअर्स तो सारे इसी तरह जुड़े रहना, मिलते हैं छोटे जे ब्रेक तो बाद। ਖਾਲਿਸਤਾਨ ਰੈਫਰੈਂਡਮ ਬਾਰੇ ਅਪਡੇਟ। ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਹੀ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ। ਵੋਟਾਂ ਹੁਣ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਸਕਾਟ ਰੋਡ ਦੇ ਉੱਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि हिंदू तमियां दे साइंसदानां ते बुद्धिजीवियां दा की पद्धर है। इस दी एक जड़ी उदाहरण हिमाचल दी मंडी विच स्थित IIT दे एक डायरैक्टर दा विद्यार्थियों नूं दिता गया एक लैक्चर है। सो इस अनुसार हिमाचल विच जो क्लाउड बस्ट होए ने जां कह लो कि ਬੱਦਲ फटे ਹਨ ਅਤੇ ਜ਼ਮੀਨ ਖਿਸਕਣ ਨਾਲ ਤਬਾਹੀ ਹੋਈ ਹੈ, ਉਸ ਦਾ ਵੱਡਾ ਕਾਰਨ ਲੋਕਾਂ ਵਿੱਚ ਜਾਨਵਰਾਂ ਦਾ ਮੀਟ ਖਾਣਾ ਹੈ। उसने विद्यार्थियों वालों ये भी प्रण लिया कि वह मीट नहीं खाणगे। सो इस बारे आप गलबात करन जा रहे हैं। सो असीं चाहांगे कि तुसां इसी तरह बने रहना, देखण सुणन लई लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, बाइडन मोदी मुलाकात दे विच जिथे उन्होंने डिफेंस नाल रिलेटेड जां फ्यूचर दियां होर की टैक्नोलॉजी की देना है इस दे उत्ते गल कीती। उहदे च ये भी कहा गया कि जी अगले वरे ਭਾਰਤ ਔਰ ਅਮਰੀਕਾ ਦਾ ਜਿਹੜਾ ਅਮਰੀਕਾ ਦੀ ਨਾਸਾ ਸਪੇਸ ਏਜੰਸੀ ਹੈ ਉਹਦੇ ਨਾਲ ਮਿਲ ਕੇ ਜਿਹੜਾ ਕੋਈ ਸਾਂਝਾ ਪ੍ਰੋਗਰਾਮ ਹੋਏਗਾ ਜਿਹਦੇ 'ਚ ਭਾਰਤ ਦੇ ਬੰਦੇ ਨੂੰ ਜਿਹੜਾ ਉਹ ਸਪੇਸ ਦੇ ਵਿੱਚ ਭੇਜਿਆ ਜਾਏਗਾ। ਇਸ ਕਿਸਮ ਦਾ ਕੁਝ ਚੱਲ ਰਿਹਾ। ਅੱਛਾ, ਹੁਣ ਜਦੋਂ ਅਸੀਂ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਔਰ ਜਿਹੜੇ ਹਿੰਦੂਤਵਾਦੀ ਆਈਡੀਓਲੋਜੀ ਜਿਨ੍ਹਾਂ ਨੇ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਐਸਟਰੋਲੋਜੀ, ਜੋਤਿਸ਼, ਮੰਤਰ ਪੜ੍ਹਨਾ ਜਾਂ ਵਸਤੂ ਸ਼ਾਸਤਰ ਇਹ ਹੈ ਵੀ ਜੇ ਤੁਹਾਡੇ ਘਰ ਦਾ ਦਰਵਾਜ਼ਾ ਇੱਧਰ ਨੂੰ ਹੈ ਤਾਂ ਤੁਹਾਡਾ ਬੈਡ ਲੱਕ ਹੈ। ਉਹ ਚੰਗੇ ਭਲੇ ਘਰ ਤੋੜਾ ਕੇ ਦੂਜੇ ਪਾਸੇ ਬਣਾ ਰਹੇ ਨੇ ਔਰ ਉਹਨੂੰ ਪੂਰਾ ਐਜ਼ ਏ ਸਾਇੰਸ ਵਸਤੂ ਸ਼ਾਸਤਰ ਨੂੰ ਜਿਹੜਾ ਉਹ ਰੈਕਗਨੀਸ਼ਨ ਦਿੱਤੀ ਹੋਈ ਹੈ। ਔਰ ਇਕੱਲਾ ਇਹੀ ਨਹੀਂ, ਉਹਨਾਂ ਨੇ ਜਿਵੇਂ ਆਪਣੇ ਸਿਲੇਬਸ ਦੇ ਵਿੱਚੋਂ ਸਟੂਡੈਂਟਸ ਦੇ ਡਾਰਵਿਨ ਦੇ ਐਵੋਲੂਸ਼ਨ ਦੀ ਥਿਊਰੀ ਨੂੰ ਬਾਹਰ ਕੱਢ ਦਿੱਤਾ ਹੈ। ਹੋਰ ਬਹੁਤ ਸਾਰੇ ਜਿਹੜੇ ਸਾਇੰਟੀਫਿਕ ਟੈਂਪਰ ਦੀ ਥਾਂ ਆਪਣੀਆਂ ਕਹਾਣੀਆਂ ਕਿ ਜੀ ਇਹ ਜਿਹੜਾ ਦੁਨੀਆ ਲੱਖਾਂ ਸਾਲ ਪਹਿਲਾਂ ਉਹ ਸਤਯੁਗ ਸੀ, ਫਿਰ ਤ੍ਰੇਤਾ ਦੁਆਪਰ ਸੀ। ਫਿਰ ਇਕੱਲਾ ਇਹ ਨਹੀਂ ਵੀ ਵੱਡੇ ਜਿਹੜੇ ਨਰਿੰਦਰ ਮੋਦੀ ਜਨਾਬ ਨੇ ਉਹਨਾਂ ਨੇ ਪਲਾਸਟਿਕ ਸਰਜਨਸ ਔਰ ਦੂਸਰਿਆਂ ਦੀ ਜਿਹੜੀ ਹੈ ਕਾਨਫਰੰਸਾਂ ਦੇ ਵਿੱਚ ਬੋਲਦੇ ਆ ਇਹ ਤਕਰੀਰਾਂ ਕੀਤੀਆਂ, ਉਦਘਾਟਨ ਕਰਦੇ ਆ ਕਿ ਜੀ ਤੁਸੀਂ ਤਾਂ ਅੱਜ ਸਰਜਨ ਬਣੇ ਹੋ, ਸਾਡੇ ਤਾਂ ਇੱਥੇ ਇੱਦਾਂ ਦੇ ਸੀ। ਦੇਖੋ ਗਣੇਸ਼ ਜੀ ਦੇ ਜਿਹੜੇ ਹਾਥੀ ਦੀ ਸੁੰਡ ਲਾਈ ਹੈ ਇਹ ਸਾਡੇ ਪਲਾਸਟਿਕ ਸਰਜਨਸ ਨਹੀਂ, ਜਿਹੜਾ ਉਸ ਜ਼ਮਾਨੇ 'ਚ ਭਾਰਤ ਦੀ ਇੰਨੀ ਤਰੱਕੀ ਸੀ ਕਿ ਉਹ ਹਾਥੀ ਦਾ ਸਿਰ ਜਿਹੜਾ ਉਹਨਾਂ ਨੇ ਉਹਦੇ 'ਤੇ ਜੜਿਆ। ਫਿਰ ਇੱਕ ਹੋਰ ਉਹਨਾਂ ਦੇ ਜਿਹੜੇ ਹਰਸ਼ਵਰਧਨ ਹੈਲਥ ਮਿਨਿਸਟਰ ਹੁੰਦਾ ਸੀ, ਉਹਨੇ ਕਿਹਾ ਜੀ ਇਹ ਹੁਣ ਬਾਹਰ ਟੈਸਟ ਟਿਊਬ ਬੇਬੀਜ਼ ਔਰ ਦੂਸਰੀਆਂ ਤਾਂ ਅੱਧੀ ਸਦੀ ਪਹਿਲਾਂ ਅਮਰੀਕਾ ਜਾਂ ਦੂਜਿਆਂ ਨੇ ਕੱਢੀਆਂ,
ਸਾਡੇ ਦੇਖੋ ਜੇ ਹੁਣ ਕੌਰਵ 100 ਭਰਾ ਸੀ, ਐਵੇਂ ਥੋੜੀ ਸੀ, ਉਹ ਤਾਂ ਗਮਲਿਆਂ ਦੇ ਵਿੱਚ ਵੀ ਜਿਹੜਾ ਉਹ ਬੱਚੇ ਪੈਦਾ ਕਰ ਦਿੰਦੇ ਸੀ, ਉਹ ਸਾਡੀਆਂ ਅਸੀਂ ਟੈਸਟ ਟਿਊਬ ਬੇਬੀਜ਼ ਆਪਣਾ ਹੋਰ ਬਹੁਤ ਸਾਰਾ ਇਸ ਕਿਸਮ ਦਾ ਕਰਦੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜੇ ਸੌਫਟਵੇਅਰ ਜਾਂ ਦੂਸਰੇ ਫੀਲਡ ਦੇ ਵਿੱਚ ਭਾਰਤ ਨੇ ਉਹਦੀ ਉਹ ਜਿਹੜਾ ਉਹਨਾਂ ਦੀ ਮਨੀ ਮੇਕਰ ਵੀ ਹੈ, ਫੋਰਨ ਐਕਸਚੇਂਜ ਵੀ ਕਮਾਉਂਦੇ ਨੇ, ਉਹਨਾਂ ਦੇ ਲੋਕ ਵੀ ਬਾਹਰ EMPLOYE ਹੋਏ ਨੇ। ਤੇ ਉਹ IIT ਸੈਕਟਰ ਹੈ ਜਿਹਨੂੰ ਜ਼ਾਹਰ ਹੈ ਨਹਿਰੂ ਪੀਰੀਅਡ ਦੇ ਵਿੱਚ 50s 60s 'ਚ ਉਹਨਾਂ ਨੇ ਸਟੈਂਡਰਡ ਇੰਸਟੀਚਿਊਟਸ 'ਚ ਐਜੂਕੇਸ਼ਨ ਨੂੰ ਤਰਜੀਹ ਦੇ ਕੇ ਈਵਨ ਸਾਇੰਸ ਦੇ ਹਵਾਲੇ ਨਾਲ ਵੀ ਉਹ ਜਿਹੜਾ ਉਹਨਾਂ ਦਾ ਪ੍ਰੋਗਰਾਮ ਜਿਹੜੇ ਉਹਨਾਂ ਨੇ ਅੱਡ ਡਾਕਟਰ ਭਾਵਾ ਔਰ ਦੂਸਰਿਆਂ ਦੇ ਰਾਹੀਂ ਲਿਖੇ, ਉਸ ਦੇ ਨਤੀਜੇ ਹੁਣ ਜਿਹੜਾ ਦੇਖੇ ਜਾ ਰਹੇ ਨੇ। ਪਰ ਜਿਹੜੀ ਅੱਜ ਜਿਨ੍ਹਾਂ ਦੇ ਕੋਲ 9 ਸਾਲ ਤੋਂ ਪਾਵਰ ਹੈ, ਉਹ ਜਿਹੜੀ ਸਾਇੰਸ ਦੇ ਨਾਂ ਥੱਲੇ ਜੋ ਕੁਛ ਉਹ ਆਪਣਾ ਸੁਪਰਸਟੀਸ਼ਨ ਔਰ ਆਪਣਾ ਕਾਲਾ ਜਾਦੂ ਪਰੋਸ ਰਹੇ ਨੇ, ਉਹਦਾ ਇੱਕ ਨਤੀਜਾ। ਔਰ ਕਿਉਂਕਿ ਕੱਲ ਸਾਰੇ ਮੇਨ ਜਿਹੜਾ ਸੋਸ਼ਲ ਮੀਡੀਆ ਤੇ ਖਬਰ ਹੈ, ਈਵਨ ਪ੍ਰਿੰਟ ਮੀਡੀਆ 'ਚ ਵੀ ਹੈ, BBC ਨੇ ਵੀ ਇਹਦਾ ਨੋਟਿਸ ਲਿਆ। ਹੁਣ ਇੱਕ ਵੱਡਾ IIT ਇੰਸਟੀਚਿਊਟ ਮੰਡੀ ਦੇ ਵਿੱਚ ਹੈ ਔਰ ਉਹਦੇ ਮੇਨ ਡਾਇਰੈਕਟਰ ਨੇ ਲక్ష్ਮੀ ਤਾਰ ਬਹਿਰਾ। ਹੁਣ ਉਹ ਸਟੂਡੈਂਟਸ ਬੈਠੇ ਨੇ ਉਹਦੇ ਔਰ ਵੀਡੀਓ ਵਾਇਰਲ ਹੋਈ। ਹੁਣ ਉਹਦੇ 'ਚ ਉਹਨਾਂ ਨੂੰ ਕਹਿ ਰਹੇ ਨੇ, ਕਿਉਂਕਿ ਹਿਮਾਚਲ 'ਚ ਪਿੱਛੇ ਜਦੋਂ ਕਲਾਊਡ ਬਸਟ ਹੋਈ, ਲੈਂਡਸਲਾਈਡਸ ਹੋਈ, ਬੜੀ ਤਬਾਹੀ ਹੋਈ, 500-600 ਬੰਦਾ ਮਰ ਗਿਆ ਔਰ ਕਰੋੜਾਂ ਰੁਪਏ ਦੀ ਜਿਹੜੀ ਹੈ ਉਹਦਾ ਪ੍ਰਾਪਰਟੀ ਦਾ ਨੁਕਸਾਨ ਹੋਇਆ। ਹੁਣ ਉਹਦਾ ਕਾਰਨ ਕੀ ਹੈ? ਦੇਖੋ ਆਮ ਤਾਂ ਜਿਹੜਾ ਈਵਨ ਸੁਪਰੀਮ ਕੋਰਟ ਨੇ ਨੋਟਿਸ ਲਿਆ ਕਿ ਵੀ ਤੁਸੀਂ ਲਗਾਤਾਰ ਕੰਸਟਰਕਸ਼ਨ ਕਰ ਰਹੇ ਹੋ, ਜ਼ਮੀਨ ਦੇ ਥੱਲੋਂ ਸੋਇਲ ਐਰੋਜਨ ਹੋ ਰਹੀ ਹੈ ਅਨਪਲੈਨਡ ਤਰੀਕੇ ਨਾਲ, ਪਹਾੜਾਂ ਦੇ ਵਿੱਚ ਜਿੱਥੇ ਵੱਡੇ ਵੱਡੇ ਰੌਕਸ ਹੁੰਦੀਆਂ ਨੇ, ਦੂਸਰੀਆਂ ਹੁੰਦੀਆਂ ਨੇ, ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੈ। ਸੋ ਉਹਦੀ ਇਨਵੈਸਟੀਗੇਸ਼ਨ ਤਾਂ ਇਸ ਲੈਵਲ ਤੇ ਹੋਣ ਦੀ ਗੱਲ ਹੋ ਰਹੀ ਹੈ ਕਿ ਭਾਈ ਫਿਊਚਰ 'ਚ ਇਸ ਕਿਸਮ ਦੀ ਟ੍ਰੈਜੇਡੀ ਨਾ ਹੋਏ, ਉਹਨੂੰ ਕਿਵੇਂ ਰੋਕਿਆ ਜਾਏ। ਤੇ ਇਹ ਮੰਡੀ ਹਿਮਾਚਲ ਦਾ ਟਾਊਨ ਹੈ, ਉੱਥੇ IIT ਹੈ ਔਰ ਇੱਥੇ ਜਨਾਬ ਲక్ష్ਮੀ ਤਾਰ ਕਹਿ ਰਹੇ ਨੇ, ਉਹਨਾਂ ਦੀ ਐਗਜ਼ੈਕਟ ਸਪੀਚ ਜਿਹੜੀ ਸਾਰੇ ਮੀਡੀਆ 'ਚ ਔਰ BBC ਤੇ ਉਹਨਾਂ ਨੇ ਕਿਹਾ, Himachal Pradesh will have a significant downfall if we do not stop butchering animals. You are butchering animals there, the innocent animals. It has a symbiotic relationship with the degradation of the environment as well, which you cannot see right now, but it is there. It is having landslides, cloud bursts, and many other things again and again. These are all effects of cruelty on animals. People eat meat. ਹੁਣ ਇਹ ਉਹ ਕਹਿ ਰਹੇ ਨੇ ਕਿ ਜੀ ਇਹ ਹਿਮਾਚਲ ਦੇ ਵਿੱਚ ਜੋ ਕਲਾਊਡ ਬਸਟ ਹੋਇਆ ਜਾਂ ਦੂਜਾ ਹੋਇਆ, ਇਹਦਾ ਇੱਕੋ ਇੱਕ ਕਾਰਨ ਹੈ ਕਿ ਲੋਕ ਜਿਹੜੇ ਨੇ ਉਹ ਇਨੋਸੈਂਟ ਜਾਨਵਰਾਂ ਨੂੰ ਮਾਰਦੇ ਨੇ, ਮਾਸੂਮ ਉਹਨਾਂ ਦਾ ਮਾਸ ਖਾਂਦੇ ਨੇ। ਔਰ ਇਹ ਜਿਹੜੇ ਇਨੋਸੈਂਟ ਐਨੀਮਲ ਨੇ, ਇਹਨਾਂ ਦੀ ਇੱਕ ਸਿੰਬਿਓਟਿਕ ਰਿਲੇਸ਼ਨਸ਼ਿਪ ਹੈ এনवायरमेंट ਦੇ ਨਾਲ, ਉਹ ਤੁਹਾਨੂੰ ਨਜ਼ਰ ਨਹੀਂ ਆ ਸਕਦੀ, ਮੈਨੂੰ ਨਜ਼ਰ ਆਉਂਦੀ ਹੈ। ਔਰ ਜੇ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਬਾਰ-ਬਾਰ ਹੋ ਰਹੀਆਂ ਨੇ, ਇਹਦਾ ਕਾਰਨ ਹੀ ਇਹ ਹੈ ਕਿ ਐਨੀਮਲਸ ਦੇ ਉੱਤੇ ਕਰੂਐਲਿਟੀ ਹੋ ਰਹੀ ਹੈ ਔਰ ਲੋਕ ਮੀਟ ਖਾਂਦੇ ਨੇ। ਫਿਰ ਉਹਨੇ ਕਿਹਾ ਟੂ ਬਿਕਮ ਗੁੱਡ ਹਿਊਮਨ ਬੀਇੰਗਸ what you have to do, ਉਹ ਪੁੱਛ ਰਿਹਾ ਕਿ ਜੀ ਅੱਛੇ ਇਨਸਾਨ ਬਣਨ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ। no to meat eating, he further said, and then went on to ask students to vow not to eat meat. ਉਹਨੇ ਕਿਹਾ ਜੀ, ਉਹਨੇ ਪਹਿਲਾਂ ਕਿਹਾ ਕਿ ਵੀ ਆ, ਫਿਰ ਉਹਨੇ ਸਟੂਡੈਂਟਸ ਨੂੰ ਕਿਹਾ ਜੀ ਤੁਸੀਂ ਪ੍ਰਣ ਲਓ ਕਿ ਤੁਸੀਂ ਮੀਟ ਨਹੀਂ ਖਾਓਗੇ, ਕਿਉਂਕਿ ਇਹਦੇ ਖਾਣ ਨਾਲ ਹੀ ਇਹ ਜਿਹੜੇ ਬੱਦਲ ਫਟ ਰਹੇ ਨੇ, ਇਹਦੇ ਨਾਲ ਹੀ ਜਿਹੜਾ ਉਹ ਸੋਇਲ ਐਰੋਜਨ ਹੋ ਰਿਹਾ, ਜਿਹੜਾ ਲੈਂਡਸਲਾਈਡ ਹੋ ਰਿਹਾ। ਹੁਣ ਅਸੀਂ ਇਸ ਦੇ ਉੱਤੇ ਹੋਰ ਕੀ ਕਹਿ ਸਕਦੇ ਹਾਂ? ਹੁਣ ਇਹ ਉਹੀ ਬੰਦਾ ਹੈ, ਇਹਦਾ ਕੁਛ ਦੇਰ ਪਹਿਲਾਂ ਇੱਕ ਹੋਰ ਵੀਡੀਓ ਇਹਦੀ ਆਈ ਸੀ ਕਿ ਕੁਛ ਮਹੀਨੇ ਪਹਿਲਾਂ, ਜਿਹਦੇ 'ਚ ਉਹਨੇ ਕਿਹਾ ਸੀ, ਔਰ ਇਹਨਾਂ ਇਸ ਰਿਪੋਰਟ 'ਚ ਹੀ ਹੈ, ਜਿਹਦੇ ਉਹਨੇ ਕਿਹਾ ਕਿ ਲਾਸਟ ਈਅਰ he hit the headlines for claiming that he was involved in an act of exorcism to rid his friend's apartment and family of evil spirits by chanting ਵੇਦ ਮੰਤਰ। ਉਹਨੇ ਕਿਹਾ ਜੀ, ਪਿਛਲੇ ਸਾਲ ਦੀ ਇੱਕ ਵੀਡੀਓ ਆਈ ਸੀ, ਉਹਨੇ ਕਿਹਾ ਜੀ ਮੇਰੇ ਇੱਕ ਦੋਸਤ ਦੇ ਘਰ ਦੇ ਵਿੱਚ ਮਾੜੀਆਂ ਰੂਹਾਂ ਸੀ, ਉਹ ਬਹੁਤ ਤੰਗ ਕਰਦੀਆਂ ਸੀ ਫੈਮਿਲੀ ਨੂੰ, ਤੇ ਮੈਂ ਜਾ ਕੇ ਵੇਦ ਮੰਤਰ ਔਰ ਦੂਸਰੇ ਪੜ੍ਹ ਕੇ ਉਹ ਜਿਹੜੀਆਂ ਮਾੜੀਆਂ ਰੂਹਾਂ ਨੇ ਉਹਨਾਂ ਨੂੰ ਭਜਾ ਦਿੱਤਾ। ਐਕਸੋਰਸਿਜ਼ਮ ਉਹਨੂੰ ਕਹਿੰਦੇ ਨੇ। ਔਰ ਇਹ ਜਨਾਬ ਹੁਣ ਭਾਰਤ ਦੇ ਏਡੇ ਵੱਡੇ ਸਾਇੰਸਦਾਨ ਜੀਨੀਅਸ ਨੇ, ਅਸੀਂ ਇਹੀ ਕਹਿ ਸਕਦੇ ਹਾਂ ਕਿ ਬਈ ਮੋਦੀ ਦੀ ਥਾਂ ਤੇ ਇਹਨੂੰ ਪ੍ਰਧਾਨ ਮੰਤਰੀ ਬਣਾਓ। ਹਾਲਾਂ ਸਾਡੇ ਇੱਕ ਵੀਰ ਨੇ ਲਿਖਿਆ ਕਿ ਜੀ ਤੁਸੀਂ
ਮੋਦੀ ਮੋਦੀ ਕਹਿ ਰਹੇ ਹੋ ਸਟੇਟ, ਇਹ ਅੰਡਰਸਟੂਡ ਹੁੰਦਾ ਹੈ ਕਿ ਵੀ ਮੋਦੀ ਜਿਹੜੀ ਇੰਡੀਅਨ ਸਟੇਟ ਹੈ, ਇੰਡੀਅਨ ਸਟੇਟ ਕਹਿਣ ਕੋਲੋਂ ਫਿਰ RSS ਅਸੀਂ ਰਿਪੀਟਡਲੀ ਕਹਿੰਦੇ ਹਾਂ। ਸ਼ਾਇਦ ਇਹ ਵੀਰ ਰੈਗੂਲਰ ਸਾਡਾ ਪ੍ਰੋਗਰਾਮ ਨਹੀਂ ਸੁਣਦੇ, ਪਰ ਜਿਹੜਾ ਅੱਗੋਂ ਪ੍ਰੋਜੈਕਟ ਕੀਤਾ ਹੁੰਦਾ, ਜਦੋਂ ਤੁਸੀਂ ਕੋਈ ਕੇਸ ਕਿਸੇ ਹਵਾਲੇ ਨਾਲ ਕਹਿੰਦੇ ਹੋ ਉਹਦਾ ਹੀ ਨਾਂ ਲੈਂਦੇ ਹੋ ਤੁਸੀਂ। ਪ੍ਰਾਈਮ ਮਿਨਿਸਟਰ ਵੀ ਉਹ ਹੈ। ਹੁਣ ਇਹ ਜੀਨੀਅਸ ਨੇ, ਸਾਇੰਸਦਾਨ, ਤੇ ਇਹਨਾਂ ਦੀ ਬੱਲੇ ਬੱਲੇ ਹੋਣੀ ਚਾਹੀਦੀ ਹੈ। ਇਹਨਾਂ ਨੂੰ ਤਾਂ ਜਿਹੜਾ ਉਹਨਾਂ ਨੇ ਕੀ ਹੈ ਉਹਨਾਂ ਦਾ ਸਪੇਸ ਪ੍ਰੋਗਰਾਮ ਦਾ ਵੀ ਇੰਚਾਰਜ ਬਣਾਉਣਾ ਚਾਹੀਦਾ, ਕਿਉਂਕਿ ਜਿਹੜਾ ਸਪੇਸ ਪ੍ਰੋਗਰਾਮ ਦਾ ਇੰਚਾਰਜ ਹੈ ਸੋਮਨਾਥ ਕੇ ਕੀ, ਉਹਨੇ ਵੀ ਆਪਣੀ ਪ੍ਰੈਸ ਕਾਨਫਰੰਸ ਕਿਹਾ ਸੀ ਜੀ ਅਸੀਂ ਜਦੋਂ ਪੂਜਾ ਕਰਕੇ ਭੇਜਦੇ ਹਾਂ ਤੇ ਉਹਦੇ 'ਚ ਬਹੁਤ ਤਾਕਤ ਹੁੰਦੀ ਹੈ, ਔਰ ਅਸੀਂ ਜਿਹੜਾ ਇਹ ਸਾਰੇ ਹੀ ਸਾਇੰਸਦਾਨ ਅਸੀਂ ਇਸ ਦੇ ਵਿੱਚ ਯਕੀਨ ਰੱਖਦੇ ਹਾਂ। ਸੋ ਇਹਨਾਂ ਨੇ ਤਾਂ ਹੁਣ ਕਾਜ਼ ਹੀ ਲੱਭਣਾ ਸੀ, ਉਹਨਾਂ ਨੇ ਲੱਭ ਲਿਆ ਵੀ ਕਲਾਊਡ ਬਸਟ ਕਿਉਂ ਹੁੰਦੇ ਹੈ ਔਰ ਇਹ ਜਿਹੜੀ ਹੈ ਲੈਂਡਸਲਾਈਡ ਕਿਉਂ ਹੋਈ। ਇਸ ਦੇ ਉੱਤੇ ਵੈਸੇ ਚੰਗਾ ਹੋਇਆ ਕਿ ਮੋਦੀ ਸਰਕਾਰ ਇਹ ਮਿਸਟਰ ਜਿਹੜੇ ਲక్ష్ਮੀ ਚਾਰ ਬਹਿਰੇ ਨੇ ਇਹਨਾਂ ਦਾ ਨਾਂ ਨੋਬਲ ਪ੍ਰਾਈਜ਼ ਲਈ ਨੋਮੀਨੇਟ ਕਰੇ ਕਿ ਵੀ ਇਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤਾ ਜਾਏ। ਬਹੁਤ ਵੱਡੀ ਰਿਸਰਚ ਕੀਤੀ ਹੈ ਨਾ। ਹਾਂਜੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਿਸਤਾਨ ਰੈਫਰੈਂਡਮ ਬਾਰੇ ਅਪਡੇਟ। ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਹੀ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ। ਵੋਟਾਂ ਹੁਣ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਸਕਾਟ ਰੋਡ ਦੇ ਉੱਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਨੂੰ ਆਪਾਂ ਸਭ ਨੂੰ ਜੀਆਂ ਕਹਿੰਦੇ ਹਾਂ ਔਰ ਗੱਲਬਾਤ ਕਰਨ ਜਾ ਰਹੇ ਹਾਂ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਕਿ ਦੁਨੀਆ ਵਿੱਚ ਜਿਹੜੀ ਹੈਗੀ ਹੈ ਸਿੱਖ ਕੌਮ ਦੀ ਮਹੱਤਤਾ ਜਿਹੜੀ ਹੈ, ਇੰਪੋਰਟੈਂਸ ਜਿਹੜੀ ਹੈਗੀ ਹੈ ਕਿਸੇ ਨਾ ਕਿਸੇ ਪਾਸਿਓਂ ਸਾਹਮਣੇ ਆ ਰਹੀ ਹੈ ਸਿੱਖ ਕੌਮ ਦੀ। ਔਰ ਡਾਲਸ ਸਥਿਤ ਨੈਸ਼ਨਲ ਜਿਹੜੇ ਫੁੱਟਬਾਲ ਲੀਗ ਦੀ ਟੀਮ ਜਿਸ ਨੂੰ ਕਾਊਬॉयਜ਼ ਕਿਹਾ ਜਾਂਦਾ, ਉਹਨਾਂ ਨੇ ਇਸ ਵਰੇ ਦੇ ਥੀਮ ਵਿਚਲੇ ਪੋਸਟਰ ਵਿੱਚ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਜਿਹੜੀ ਹੈ ਤਸਵੀਰ ਹੈ ਉਹ ਲਗਾਈ ਹੈ। ਔਰ ਇਸ ਤੋਂ ਇਲਾਵਾ ਟੀਮ ਦੇ ਜਿਹੜੇ ਖਿਡਾਰੀਆਂ ਵੱਲੋਂ ਪਾਈਆਂ ਗਈਆਂ ਹੁੱਡੀਆਂ ਤੇ ਵੀ ਸਰਦਾਰ ਹਰੀ ਸਿੰਘ ਨਲੂਆ ਦੀ ਜਿਹੜੀ ਤਸਵੀਰ ਹੈ। ਸੋ ਇਸ ਸਿੱਖ ਕੌਮ ਲਈ ਬੜੇ ਹੀ ਮਾਣ ਤੇ ਜਿਹੜੇ ਹੈ ਫਖਰ ਵਾਲੀ ਉਹ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲੇ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਨ੍ਹਾਂ ਦੇ ਨਾਲ ਸਾਡੀ ਲੀਡਰਸ਼ਿਪ ਨੇ 47 'ਚ ਆਪਣੀ ਕਿਸਮਤ ਜੋੜੀ, ਉਹਨਾਂ ਨੇ ਤਾਂ ਸਾਨੂੰ ਇੱਕੋ ਹੀ ਪੈਨ ਦੀ ਸਟ੍ਰੋਕ ਨਾਲ ਹਿੰਦੂ ਬਣਾ ਦਿੱਤਾ। ਆਰਟੀਕਲ 25B ਭਾਰਤੀ ਕਨਸਟੀਟਿਊਸ਼ਨ ਦਾ ਸਾਨੂੰ ਹਿੰਦੂ ਗਰਦਾਨਦਾ ਹੈ। ਔਰ ਇਹਨਾਂ 75 ਸਾਲਾਂ 'ਚ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਸਿੱਖ ਨਸਲਕੁਸ਼ੀ ਦੇ ਏਜੰਡੇ ਨੂੰ ਇੰਪਲੀਮੈਂਟ ਕਰਦਿਆਂ ਸਾਨੂੰ ਉਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਜਿੱਥੇ ਕਿ ਸਿੱਖ ਦਾ ਮਤਲਬ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ ਬਣਾਇਆ। ਔਰ ਉਹਨਾਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਚੋਂ ਜਿਹੜਾ ਕਿ ਪਹਿਲਾਂ ਹੀ 47 ਤੋਂ ਬਾਅਦ ਈਵਨ ਕਾਂਗਰਸ ਰੂਲ ਵੇਲੇ ਵੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਡਿਸਕਸ ਕਰਦੇ ਸੀ ਤੇ ਸ਼ਿਵਾਜੀ ਮਰਾਠਾ ਔਰ ਮਹਾਰਾਣਾ ਪ੍ਰਤਾਪ ਵਾਲੀ ਕੈਟਾਗਰੀ 'ਚ, ਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਡਿਸਕਸ ਕਰਦੇ ਸੀ ਭਗਤੀ ਲਹਿਰ ਦੇ ਥੱਲੇ ਉਹੀ ਰਾਮਾਨੁਜ, ਰਾਮਾਨੰਦ ਔਰ ਭਗਤ ਕਬੀਰ, ਉਹਦੀ ਕੰਟੀਨਿਊਟੀ ਐਜ਼ ਇਫ ਕਿ ਇਹ ਕੋਈ ਅੱਡ ਹੋਂਦ ਵਾਲਾ ਨਹੀਂ ਹੈ।
ਔਰ ਜਦੋਂ ਤੱਕ ਇਹਨਾਂ ਨੇ ਉਹ ਸੀਰੀਅਲ ਬਣਾਉਣ ਔਰ ਬੰਬੇ ਇੰਡਸਟਰੀ ਦਾ ਦੂਸਰਾ ਸ਼ੁਰੂ ਹੋਇਆ, ਮਹਾਰਾਜਾ ਰਣਜੀਤ ਸਿੰਘ ਨੂੰ ਵੀ ਹਿੰਦੁਸਤਾਨ ਦਾ ਮਹਾਨ ਰਾਜਾ ਦੱਸਣ ਲੱਗ ਗਏ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਕੋਈ ਭਾਰਤ ਜਾਂ ਹਿੰਦੁਸਤਾਨ ਨਾਲ ਕੋਈ ਤਾਲੁਕ ਨਹੀਂ ਸੀ। ਰਾਦਰ ਹਿੰਦੁਸਤਾਨ ਜਿਹਨੂੰ ਕਿਹਾ ਜਾਂਦਾ ਸੀ ਇਹ ਪੂਰਬੀਆਂ ਨੂੰ, ਇਹਨਾਂ ਨੇ ਤਾਂ ਉਸ ਰਾਜ ਨੂੰ ਅੰਗਰੇਜ਼ਾਂ ਦੇ ਪੇਟੇ ਪੈਣ 'ਚ ਮੋਹਰੀ ਰੋਲ ਅਦਾ ਕੀਤਾ। ਜਦੋਂ ਸ਼ਾਹ ਮੁਹੰਮਦ ਨੇ ਕਿਹਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਹਿੰਦੁਸਤਾਨ ਇਹ ਪੂਰਬੀ ਦੱਖਣੀ ਜੀ। ਹੁਣ ਜੋ ਹਾਲ RSS ਦੇ ਥੱਲੇ ਈਵਨ ਸ਼੍ਰੋਮਣੀ ਕਮੇਟੀ ਦੀਆਂ ਪਬਲੀਕੇਸ਼ਨ 'ਚ ਵੀ ਤੁਹਾਨੂੰ ਜਿਹੜਾ ਸਿੱਖ ਪ੍ਰਾਈਡ ਹੈ ਉਹ ਕਿਤੇ ਦੇਖਣ ਨੂੰ ਨਹੀਂ ਮਿਲਦਾ। ਜੇ ਵਿਰਲੀਆਂ ਟਾਵੀਆਂ ਕੋਈ ਫਿਲਮ ਕਦੇ ਆ ਜਾਂਦੀ ਹੈ, ਅਸੀਂ ਵੀ ਉਹਨੇ ਪਲਾਂ ਲਈ ਖੁਸ਼ ਹੋ ਜਾਂਦੇ, ਜਿਵੇਂ ਲਾਸਟ ਮਸਤਾਨੇ ਫਿਲਮ ਦੇ ਵਿੱਚ। ਹਾਲਾਂਕਿ ਉਹਦੇ 'ਚ ਹਿਸਟਰੀ ਦਾ ਪਾਰਟ ਤਾਂ 1.5 ਮਿੰਟ ਹੀ ਹੈ, ਜਿਹੜਾ ਜ਼ਕਰੀਆ ਖਾਨ ਔਰ ਨਾਦਰ ਸ਼ਾਹ ਦਾ ਡਾਇਲੌਗ ਹੈ, ਪਰ ਉਹਨੇ ਫਖਰ ਦਿੱਤਾ ਕਿ ਭਾਈ ਕਿਵੇਂ ਜਿਨ੍ਹਾਂ ਨੂੰ ਜਿਹੜਾ ਦੁਨੀਆ ਨੂੰ ਲੁੱਟ ਕੇ ਜਾ ਰਿਹਾ ਸੀ ਉਹਨੂੰ ਸਿੱਖਾਂ ਨੇ ਲੁੱਟਿਆ, ਔਰ ਕਿਸ ਕਿਸਮ ਦੇ ਸਖਤ ਜਾਨ ਔਰ ਉਸ ਮੁਲਕ ਦੀ ਅਜ਼ਮਤ ਨੂੰ ਬਚਾਉਣ ਵਾਲੇ ਲੋਕ ਸੀ। ਇੰਨੀਆਂ ਕੁ ਸਾਡੀਆਂ ਪ੍ਰਾਈਡ ਮੂਮੈਂਟਸ ਹੁੰਦੀਆਂ ਨੇ। ਬਾਕੀ ਤਾਂ ਹਾਲਾਤ ਉੱਥੋਂ ਦੇ ਸਿਸਟਮ 'ਚ ਤਾਂ ਜਸਵੰਤ ਸਿੰਘ ਖਾਲੜਾ ਤੇ ਜੇ ਬਾਇਓਪਿਕ ਬਣਦੀ ਹੈ 95 ਕੱਟ ਲੱਗਦੇ ਨੇ, ਰਿਲੀਜ਼ ਫੇਰ ਨਹੀਂ ਹੋਣ। ਸੋ ਇਸ ਸਭ ਦੇ ਬਾਵਜੂਦ ਜਦੋਂ ਤੁਸੀਂ ਇਹ ਕਿਹਾ ਕਿ ਭਾਈ ਸਿੱਖੀ ਦੀ ਤਾਕਤ, ਕਿਉਂਕਿ ਪੰਥ ਦੇ ਉੱਤੇ ਗੁਰੂ ਦਾ ਹੱਥ ਹੈ, ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਸੋ ਇੰਨੀ ਨੈਗੇਟਿਵਿਟੀ ਜਾਂ ਇੰਨੇ ਜਿਹੜਾ ਸਾਨੂੰ ਦਬਾਉਣ ਦੇ ਬਾਵਜੂਦ ਦੁਨੀਆ ਭਰ ਜੇ ਸਿੱਖ ਪਹੁੰਚ ਗਏ, ਸਾਡੇ ਗੁਰਦੁਆਰੇ ਉਹਨਾਂ ਦੀ ਇੱਕ ਆਪਣੀ ਯੂਨੀਕ ਹੋਣ ਦੀ ਨਹੀਂ ਸੇਵਾ ਕੋਵਿਡ-19 ਨੇ ਸਾਨੂੰ ਸੌਫਟ ਪਾਵਰ ਦੇ ਤੌਰ ਤੇ ਲਿਆ ਕੇ ਖੜਾ ਕੀਤਾ। ਯੂਕਰੇਨ ਰਸ਼ੀਆ ਕ੍ਰਾਈਸਿਸ, ਯੂਨਾਈਟਿਡ ਸਿੱਖਸ ਜਿਹੜੀ ਅੱਜ ਵੀ ਜਿਹੜੀ ਹੈ ਉਹ ਉੱਥੇ ਸਰਵ ਕਰ ਰਹੀ ਹੈ, ਔਰ ਉਹਨੂੰ UN ਲੈਵਲ ਦੇ ਉੱਤੇ ਰੈਕਗਨੀਸ਼ਨ ਵੀ ਮਿਲੀ, ਔਰ ਉਹਨਾਂ ਦੇ ਈਵਨ ਮੈਂਬਰ ਪਾਰਲੀਮੈਂਟ ਔਰ ਦੂਸਰੇ ਉਹ ਵੀ ਰੈਕਗਨਾਈਜ਼ ਕਰਦੇ ਨੇ। ਫਿਰ ਉੱਥੇ ਹਿਸਟਰੀ ਨੂੰ, ਸਿੱਖਾਂ ਦੀ ਹਿਸਟਰੀ ਨੂੰ ਭਾਰਤ ਦੇ ਵਿੱਚ ਕਲੱਬ ਕਰਕੇ, ਭਾਵੇਂ ਉਹਨਾਂ ਨੇ ਸਾਰਾ ਗੜੀ ਦਾ ਸੀਰੀਅਲ ਬਣਾਇਆ ਜਾਂ ਦੂਜਾ ਬਣਾਇਆ, ਉਹਨੂੰ ਖਾਣ ਦੀ ਕੋਸ਼ਿਸ਼ ਸੀ। ਲੇਕਿਨ ਕੁਝ ਸਮਾਂ ਪਹਿਲਾਂ BBC ਨੇ ਜਦੋਂ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਦੇ ਉੱਤੇ ਕਿ ਕਿਹੜਾ ਬੈਸਟ ਗਵਰਨਡ ਪੀਰੀਅਡ ਸੀ ਕਿਸ ਖਿੱਤੇ ਦਾ, ਦੁਨੀਆ ਭਰ ਦੇ ਹਿਸਟੋਰੀਅਨਸ ਦੀਆਂ ਰਿਕਮੈਂਡੇਸ਼ਨਸ ਔਰ ਉਸ ਦੇ ਉੱਤੇ ਜਿਹੜਾ ਉਹਨਾਂ ਨੇ ਉਹ ਆਪਣਾ ਨਿਰਣਾ ਕੱਢਿਆ। ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ 40 ਸਾਲ ਦਾ ਰੂਲ ਸੀ 1699 ਤੋਂ 1799 ਤੋਂ 1839 ਤੱਕ, ਉਸ ਨੂੰ ਬੈਸਟ ਰੂਲ ਮੰਨਿਆ ਗਿਆ। ਹੁਣ ਇਹ ਬੇਸ਼ੱਕ ਛੋਟੀਆਂ ਚੀਜ਼ਾਂ ਨੇ, ਲੇਕਿਨ ਇਹ ਸਾਨੂੰ ਫਖਰ ਦਿੰਦੀਆਂ ਨੇ। ਔਰ ਬੇਸ਼ੱਕ ਇਹ ਖਬਰ ਤਾਂ ਪਿਛਲੇ 2-3 ਦਿਨ ਤੋਂ ਚੱਲ ਰਹੀ ਹੈ। ਹਾਲਾਂਕਿ ਸ਼ਾਇਦ ਇਹਨੂੰ ਇਮੀਡੀਏਟ ਨਾ ਲੈਣ ਦਾ ਇੱਕ ਕਾਰਨ ਇਹ ਵੀ ਹੋਇਆ ਕਿ ਮੇਰੇ ਲਈ ਇਹ ਜਦੋਂ ਤੱਕ ਮੈਂ ਡਬਲ ਟ੍ਰਿਪਲ ਕਨਫਰਮ ਨਹੀਂ ਕਰਦਾ ਫਿਰ ਮੈਨੂੰ ਉਸ ਦਾ, ਹਾਲਾਂਕਿ ਸਪੋਰਟਸ ਇੱਕ ਐਸਾ ਹੈ ਔਰ ਖਾਸ ਤੌਰ ਤੇ ਇਹਨਾਂ ਦਾ ਫੁੱਟਬਾਲ, ਜਦੋਂ ਤੁਸੀਂ ਇਹਨਾਂ ਦੀ ਲੀਗ ਦੀ, ਨੈਸ਼ਨਲ ਫੁੱਟਬਾਲ ਲੀਗ ਦੀ ਗੱਲ ਕਰਦੇ ਹੋ ਅਮਰੀਕਾ 'ਚ ਜਦੋਂ ਸੁਪਰ ਬਾਲ ਹੁੰਦਾ ਹੈ ਤਾਂ ਮੈਨੂੰ ਪਤਾ ਹੈ ਵੀ ਮੋਸਟ ਵਾਚਡ, ਬਾਲਟੀ ਭਰ ਕੇ ਪੌਪਕਾਰਨ ਦੀ ਰੱਖ ਕੇ ਬੈਠੇ ਹੁੰਦੇ ਨੇ, ਸਾਰਾ ਮੁਲਕ ਬੰਦ, ਦੁਨੀਆ ਭਰ ਪਤਾ ਨਹੀਂ ਕਿੰਨੇ 100 ਮਿਲੀਅਨ ਲੋਕ ਦੇਖਦੇ ਨੇ। ਔਰ ਉਹ ਜਿਹੜਾ ਇਹਨਾਂ ਦਾ ਨੈਸ਼ਨਲ ਫੁੱਟਬਾਲ ਲੀਗ ਹੈ ਉਹਦੇ ਮੈਚਾਂ ਦਾ ਸਿਲਸਿਲਾ ਆਲਮੋਸਟ ਹੁਣ ਜਦੋਂ ਅਸੀਂ ਸਤੰਬਰ 'ਚ ਗੱਲ ਕਰ ਰਹੇ ਹਾਂ, ਹੁਣ ਅਜੇ ਮੁੱਢਲੇ ਮੈਚ ਚੱਲ ਰਹੇ ਨੇ, ਇਹ ਚੱਲਣਗੇ ਫੈਬਰੂਅਰੀ ਤੱਕ ਨੈਕਸਟ ਈਅਰ, ਔਰ ਉਦੋਂ ਫਿਰ ਇਹ ਨੈਸ਼ਨਲ ਫੁੱਟਬਾਲ ਲੀਗ ਦਾ ਸੈਂਟਰਲ ਪਾਰਟ ਹੁੰਦਾ ਹੈ ਜਿਹਨੂੰ ਦੁਨੀਆ ਭਰ ਦੇ ਵਿੱਚ ਵਾਚ ਕੀਤਾ ਜਾਂਦਾ। ਔਰ ਇਸ ਸਾਰਿਆਂ ਦੇ ਵਿੱਚ ਜਿਹੜੀਆਂ ਟੀਮਾਂ ਖੇਡਦੀਆਂ ਨੇ ਉਹਨਾਂ ਦੇ ਇੱਕ ਆਪਣੇ ਰੈਪੂਟੇਸ਼ਨ ਨੇ। ਜਦੋਂ ਹੁਣ ਲਫ਼ਜ਼ ਕਾਊ ਬॉय ਕਿਹਾ ਜਾਂਦਾ ਹੈ ਤੇ ਟੈਕਸਨ ਸਾਡੇ ਸਾਹਮਣੇ, ਕਿਉਂਕਿ ਬਹੁਤ ਸਾਰੀਆਂ ਪੁਰਾਣੀਆਂ ਮੂਵੀਜ਼ ਵੀ ਕਾਊ ਬॉयਜ਼, ਹੈਟ ਹੈ ਸਿਰ ਤੇ, ਪਿਸਤੌਲ ਹੈ, ਸ਼ੂਟ ਕਰਨਾ ਉਹਨਾਂ ਦਾ ਖੱਬੇ ਹੱਥ ਦਾ ਪਾਰਟ, ਬਹੁਤ ਸਾਰੇ ਟ੍ਰੇਟ ਟੈਕਸਨਸ ਦੇ ਸਾਡੇ ਸਿੱਖਾਂ ਵਰਗੇ ਨੇ। ਔਰ ਉਸ ਨੂੰ ਉਹਨਾਂ ਨੂੰ ਕਾਊ ਬॉयਜ਼ ਜਿਹੜੇ ਵਾਂਗ ਫੀਅਰਲੈਸ ਲੋਕ। ਔਰ ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਨੈਸ਼ਨਲ ਫੁੱਟਬਾਲ ਲੀਗ ਦੇ ਵਿੱਚ ਜਿਹੜੀ ਟੀਮ ਨੇ ਆਪਣੀ ਥਾਂ ਵੀ ਬਣਾਈ। ਈਵਨ ਪਿਛਲੇ ਸਾਲਾਂ 'ਚ ਭਾਵੇਂ ਜਿੱਤਿਆ ਤਾਂ ਸ਼ਾਇਦ ਕੈਂਸਸ ਵਾਲੇ ਸੀ, ਪਰ ਉਹ ਫਾਈਨਲ ਤੱਕ ਪਹੁੰਚ ਗਏ ਸੀ। ਸੋ ਇਹ ਜਿਹੜੀ ਉਹਨਾਂ ਦੀ ਟੀਮ ਹੈ ਕਾਊ ਬॉयਜ਼ ਦੀ, ਉਹਦਾ ਇੱਕ ਆਪਣਾ ਰੈਪੂਟੇਸ਼ਨ ਹੈ। ਤੇ ਜਿਹੜੇ ਫੈਨ ਹੁੰਦੇ ਨੇ, ਔਰ ਮੈਨੂੰ ਯਾਦ ਹੈ ਵੀ ਮੈਂ 90s ਜਦੋਂ ਟਰੈਵਲ ਕਰਨਾ ਸ਼ੁਰੂ ਕੀਤਾ, ਕਿਸੇ ਦੇ ਉਹ ਮਾਈਕਲ ਜਾਰਡਨ, ਉਹ ਬਾਸਕਟਬਾਲ ਵਾਲੇ ਦੀ ਵੱਡੇ ਫੋਟੋਆਂ ਲੱਗੀਆਂ ਹੁੰਦੀਆਂ ਸੀ। ਅਸੀਂ ਇਮੈਜਿਨ ਨਹੀਂ ਕਰ ਸਕਦੇ ਕਿ ਵੀ ਇਹਨਾਂ ਦੇ ਜਿਹੜੇ ਫੈਨ ਨੇ ਪਲੇਅਰਸ ਦੇ ਜਾਂ ਇਹਨਾਂ ਟੀਮਾਂ ਦੇ,
ਉਹ ਕਿਸ ਹੱਦ ਤੱਕ ਮਰਨ ਮਰਾਣ ਤੱਕ ਜਾਂਦੇ ਨੇ। ਔਰ ਇਹੀ ਕਾਰਨ ਹੈ ਕਈ ਵਾਰੀ ਇਹਨਾਂ ਦੇ ਮੈਚਾਂ 'ਚ ਵੀ ਬਹੁਤ ਵਾਇਲੈਂਸ ਹੋ ਜਾਂਦੀ ਹੈ, ਕੌਣ ਜਿੱਤਿਆ ਕੌਣ ਹਾਰਿਆ, ਕਿੰਨਾ ਐਡੌਰਨ ਕਰਦੇ ਨੇ ਉਹਨਾਂ ਨੂੰ, ਕਿੰਨਾ ਓਨ ਕਰਦੇ ਨੇ। ਸੋ ਉਹਨਾਂ ਦੀ ਇੱਕ ਇੱਕ ਚੀਜ਼, ਜਿਹੜਾ ਕੋਈ ਪਲੇਅਰ ਜਾਂਦਾ ਹੈ ਉਸ ਦੀ ਜਿਸ ਕਿਸਮ ਦੀ ਉਹਨੇ ਹੁੱਡੀ ਪਾਈ, ਜਰਸੀ ਪਾਈ, ਉਹ ਦੂਜਾ ਉਹਦੀ ਮਾਰਕੀਟਿੰਗ, ਉਹਦੇ ਤੇ ਮਿਲੀਅਨਸ ਆਫ ਡਾਲਰਸ ਦੀ ਟ੍ਰੇਡ ਹੁੰਦੀ ਹੈ, ਜਰਸੀਆਂ ਦੂਜੇ ਤੀਜੀਆਂ ਬਣਦੀਆਂ ਨੇ। ਸੋ ਜਿਹੜੀ ਖਬਰ ਨੇ ਪਿਛਲੇ 2-3 ਦਿਨ ਤੋਂ ਸਿੱਖ ਹਲਕਿਆਂ 'ਚ ਤਾਂ ਛਾਈ ਹੋਈ ਸੀ, ਉਹ ਕਿ ਭਾਈ ਜਿਹੜੀ ਉਹਨਾਂ ਦੀ ਮੇਨ ਕਾਊਬॉय ਟੀਮ ਹੈ ਔਰ ਉਹਨਾਂ ਦੀ ਜਿਹੜੀ ਕਾਊਬॉय ਟੀਮ ਹੈ ਉਹਨਾਂ ਦਾ ਥੀਮ ਫॉर द ईयर ਹੁੰਦਾ ਕਿ ਵੀ ਇਸ ਸਾਲ ਦਾ ਥੀਮ ਕੀ ਹੈ, ਉਹ ਕੌਣ ਡਿਸਾਈਡ ਕਰਦਾ, ਉਹਨਾਂ ਦੇ ਕੋਚ, ਉਹਨਾਂ ਦੀ, ਕਿਉਂਕਿ ਬਹੁਤ ਵੱਡਾ ਜਦੋਂ ਅਸੀਂ ਇਹ ਫੁੱਟਬਾਲ ਲੀਗ ਜਾਂ ਦੂਜੀ ਗੱਲ ਕਰਦੇ ਹਾਂ ਤਾਂ ਵੀ ਆਰ ਟਾਕਿੰਗ ਅਬਾਊਟ ਬਿਲੀਅਨਸ ਆਫ ਡਾਲਰਸ। ਇਹਦੇ 'ਚ ਬਹੁਤ ਕੁਛ ਇਨਵੋਲਵ ਹੁੰਦਾ, ਪ੍ਰੋਫੈਸ਼ਨਲ ਪਲੇਅਰ ਔਰ ਕਈ ਕੁਛ ਇਹਦਾ ਨਾਲ ਜੁੜਿਆ ਹੁੰਦਾ। ਪਰ ਉਹਨਾਂ ਨੇ ਇਸ ਸਾਲ ਦਾ ਜਿਹੜਾ ਥੀਮ ਲੈਟਿਨ ਜ਼ਬਾਨ 'ਚ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਈਵਨ ਮੈਡੀਕਲ ਇਨਸਿਗਨੀਆ ਅੱਜ ਵੀ ਲੈਟਿਨ ਯੂਜ਼ ਹੁੰਦਾ ਹੈ, ਔਰ ਲੈਟਿਨ ਦੇ ਵਿੱਚ ਉਹਨਾਂ ਨੇ ਇਸ ਥੀਮ ਨੂੰ ਕਿਹਾ ਕਾਰਪੇ ਓਮਨੀਆ। ਇਹ ਲੈਟਿਨ ਜ਼ਬਾਨ ਦਾ ਲਫ਼ਜ਼ ਹੈ ਔਰ ਕਾਰਪੇ ਓਮਨੀਆ ਦਾ ਮਤਲਬ ਹੈ, ਜਦੋਂ ਤੁਸੀਂ ਉਹਦਾ ਟਰਾਂਸਲੇਸ਼ਨ ਦੇਖਦੇ ਹੋ, ਸੀਜ਼ ਐਵਰੀਥਿੰਗ, ਹਰ ਚੀਜ਼ ਨੂੰ ਜੋ ਹੈ ਉਸ ਨੂੰ ਜਿੱਤੋ। ਹੁਣ ਇਸ ਦੇ ਉੱਤੇ ਹਾਲਾਂ ਮੇਰੇ ਕੋਲ ਹੁਣ ਵਕਤ ਨਹੀਂ ਹੈ ਔਰ ਮੈਂ ਡਾਲਸ ਕਾਊਬॉयਜ਼ ਦੇ ਵੈਬਸਾਈਟ ਤੋਂ ਹੀ ਇਹ ਕੱਢਿਆ ਸੀ ਕਿ ਵੀ ਜਿਹੜੇ ਉਹਨਾਂ ਦਾ ਕੋਚ ਹੈ ਮਾਈਕ ਮੈਕਾਰਥੀ, ਉਹਨੇ ਇਹ ਕਿਹਾ ਵੀ ਅਸੀਂ ਇਹ ਕਿਉਂ ਥੀਮ ਰੱਖਿਆ। ਉਹਨਾਂ ਨੇ ਕਿਹਾ ਕਿ ਦਿਸ ਕਾਰਪੇ ਓਮਨੀਆ ਮੀਨਸ ਸੀਜ਼ ਐਵਰੀਥਿੰਗ, ਇਹ ਸਾਡੀ ਟੀਮ ਦਾ ਮੋਟੋ ਹੈ, ਜਿਹੜੀ ਜਰਨੀ ਅਹੈਡ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਸਾਰਾ ਹੀ, ਕਿ ਉਹਨੇ ਕਿਹਾ ਜੀ ਥੀਮਸ ਬਹੁਤ ਇੰਪੋਰਟੈਂਟ ਹੁੰਦੇ ਨੇ, ਇਹ ਥੋੜਾ ਜਿਹਾ ਡਿਫਰੈਂਟ ਹੈ। ਅਸੀਂ ਇਹ ਸਟੇਟ ਕਰਨਾ ਚਾਹੁੰਦੇ ਹਾਂ ਕਿ ਵੀ ਤੁਹਾਡੀ ਫੁੱਟਬਾਲ ਟੀਮ ਉਹ ਜਿੱਥੇ ਵੀ ਨੇ ਦੇਅਰ ਪ੍ਰੋਗਰੈਸ਼ਨ ਟੁਵਰਡਸ ਵਿਨਿੰਗ ਏ ਚੈਂਪੀਅਨਸ਼ਿਪ। ਸੀਜ਼ ਐਵਰੀਥਿੰਗ ਦਾ ਮਤਲਬ ਹੈ ਇਹ ਮੈਚ ਜਿੱਤੇ ਚਲੇ ਜਾਓ, ਕਿਤੇ ਨਾ ਰੁਕੋ, ਫਾਈਨਲੀ ਆਪਣਾ ਜਿਹੜਾ ਝੰਡਾ ਕੱਢੋ। ਉਹਨੇ ਕਿਹਾ ਜੀ ਅਸੀਂ ਇਸ ਥੀਮ ਨੂੰ ਲੈ ਕੇ ਚੱਲੇ ਕਿ ਆਈ ਥਿੰਕ ਇਟਸ ਵੈਰੀ ਵੈਰੀ ਡਿਫਿਕਲਟ ਟੂ ਵਿਨ ਏ ਸੁਪਰ ਬਾਲ in this league. There is no question about it. That is proven each and every year. But sustaining success, I think personally, in my experience, is a big challenge. That is why we are looking at this season. उन्हें कहा जी साडा एम हाई होना चाहिए, ये साडा यूनिक थीम है और ये जड़ा असी ये कहना चाहते हैं कि भाई इस दे उत्ते असी तुरदे होए हैं ਜਿਹੜਾ ਹਰ ਚੈਲੰਜ ਨੂੰ ਆਈ ਐਮ ਗੋਨਾ ਟੇਕ ਆਲ ਆਫ ਅਸ ਟੂ ਗੈਟ ਟੂ ਵੇਅਰ ਵੀ ਵਾਂਟ ਟੂ ਗੋ, ਵੀ ਪਲੇ ਫॉर ਈਚ ਅਦਰ, ਵੀ ਪਲੇ ਫॉर ਆਵਰ ਫੈਮਿਲੀ। ਔਰ ਇਹਨੇ ਈਵਨ ਇਸ ਥੀਮ ਜਿਹੜੇ ਪਲੇਅਰਸ ਨੇ ਉਹਨਾਂ ਦੀਆਂ ਫੈਮਿਲੀਜ਼ ਨੂੰ ਵੀ ਟੁਗੈਦਰ ਕੀਤਾ ਹੈ ਔਰ ਉਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਪੋਸਟਰ ਰਿਲੀਜ਼ ਕੀਤਾ ਹੈ। ਔਰ ਜਿਹੜਾ ਫਖਰ ਵਾਲੀ ਗੱਲ ਮੈਂ ਕਹੀ ਹੈ ਕਿ ਭਾਈ ਇਹਦੇ ਬਾਵਜੂਦ ਕਿ ਇੰਡੀਅਨ ਸਟੇਟ ਸਾਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਏ, ਉਸ ਦੇ ਜਿਹੜਾ ਉਹਨਾਂ ਦਾ ਪੋਸਟਰ ਉਹਨਾਂ ਦੇ ਲੱਗਾ ਹੈ ਲੋਕਰ ਦੇ ਉੱਪਰ ਜਾ ਕੇ, ਉਸ ਦੇ ਵਿੱਚ ਜਨਰਲ ਹਰੀ ਸਿੰਘ ਨਲੂਆ ਦੀ ਤਸਵੀਰ ਔਰ ਉਸ ਤਸਵੀਰ 'ਚ ਵੀ ਪੂਰਾ ਉਹਨਾਂ ਦਾ ਖਾਲਸਾਈ ਬਾਣਾ, ਸੂਤੀ ਹੋਈ 3 ਫੁੱਟੀ ਸ੍ਰੀ ਸਾਹਿਬ, ਮਿਆਨ, ਗਾਤਰੇ, ਕਟਾਰ ਵੀ ਜਿਵੇਂ ਇੱਕ ਹੈਂਡ ਹੈਲਡ ਵੈਪਨ ਹੁੰਦਾ ਤੁਸੀਂ ਜੂਝਦੇ ਹੋ। ਔਰ ਇਹ ਇਸ ਪੋਸਟਰ ਨੇ ਚਾਰੇ ਪਾਸੇ ਧੁੰਮਾਂ ਪਾਈਆਂ। ਫਿਰ ਕੱਲਾ ਇਹੀ ਨਹੀਂ ਵੀ ਉਹਨਾਂ ਦੇ ਪੋਸਟਰ 'ਚ ਹੈ, ਰਾਦਰ ਫਿਰ ਜਿਹੜੀਆਂ ਪਲੇਅਰਸ ਹੁੱਡੀਜ਼ ਪਾ ਕੇ ਖੇਡਦੇ ਨੇ ਉਹਨਾਂ ਦੇ ਉੱਤੇ, ਕਿਉਂਕਿ ਇਹ ਥੀਮ ਪੋਸਟਰ ਹੈ ਔਰ ਇਸ ਦੇ ਉੱਤੇ ਸਾਡੇ ਵੀਰ ਹਰਜਿੰਦਰ ਸਿੰਘ ਹੋਰਾਂ ਨੇ ਟਵੀਟ ਵੀ ਕੀਤਾ ਸੀ ਕਿ ਨੈਸ਼ਨਲ ਫੁੱਟਬਾਲ ਲੀਗ ਡਾਲਸ ਕਾਊਬॉयਜ਼ ਆਰ ਵੀਅਰਿੰਗ ਹੁੱਡੀਜ਼ ਵਿਦ ਐਂਬਲਮ ਆਫ ਫੇਮਸ ਸਿੱਖ ਜਨਰਲ ਹਰੀ ਸਿੰਘ ਨਲਵਾ। ਫਿਰ ਉਹਨਾਂ ਨੇ ਵੇਰਵਾ ਦਿੱਤਾ ਕਿ ਸਰਦਾਰ ਨਲਵਾ was commander in chief of Khalsa Fauj, the army of Sikh empire of Maharaja Ranjit Singh. He is known for his conquests of Kasur, Sialkot, Atak, Multan, Kashmir, Peshawar, Jamrod tak ਜਿਹੜਾ ਹੈ। ਔਰ ਇਹ ਜਦੋਂ ਸੀਜ਼ ਐਵਰੀਥਿੰਗ ਆਇਆ, ਇਹ ਨਲਵਾ ਹੀ ਉਹਨਾਂ ਨੂੰ ਨਜ਼ਰ ਆਇਆ ਹੋਏਗਾ ਉਹਨਾਂ ਨੇ, ਕਿਉਂਕਿ ਵੈਲ ਰਿਸਰਚ ਹੋਏਗਾ ਕਿ ਵੀ ਉਹ ਕਿਵੇਂ ਨਲੂਏ ਤੱਕ ਪਹੁੰਚੇ, ਕਿ ਉਸ ਸਪਿਰਿਟ ਦੇ ਨਾਲ ਕਿ ਵੀ ਜਿੱਥੇ ਕਦਮ ਅੱਗੇ ਵਧਾਉਣੇ ਨੇ ਬੇਪਰਵਾਹ ਹੋ ਕੇ, ਕਿਉਂਕਿ ਕਮਾਂਡਰ ਇਨ ਚੀਫ ਤਾਂ ਸੀ ਨਲੂਆ, ਲੇਕਿਨ ਬਹੁਤ ਘੱਟ ਨੂੰ ਪਤਾ ਹੈ ਵੀ ਨਲੂਆ ਕੁਛ ਆਪਰੇਸ਼ਨਸ ਦੇ ਵਿੱਚ ਕਸ਼ਮੀਰ ਦੇ ਆਪਰੇਸ਼ਨ ਵੇਲੇ ਜਾਂ ਮੁਲਤਾਨ ਦੇ ਬਹੁਤ ਸੀਰੀਅਸਲੀ ਜ਼ਖਮੀ ਹੋ ਗਿਆ ਸੀ। ਸਭ ਤੋਂ ਅੱਗੇ ਹੋ ਕੇ ਜਦੋਂ ਹੁੰਦਾ ਸੀ ਕਿ ਪਲੀਤਾ ਲਾਓ ਕੇ ਤੂੰ ਅੱਗ ਲਾ ਕੇ ਅੱਗੇ ਸੁੱਟਿਆ ਜਾਂਦਾ ਸੀ, ਸੋ ਉਹ ਉਹਨਾਂ ਜਰਨੈਲਾਂ 'ਚੋਂ ਨਹੀਂ ਸੀ ਕਿ ਹੁਣ ਤਾਂ ਬਹੁਤ ਵਾਰੀ ਫੌਜੀ ਜਰਨੈਲ ਪਿੱਛੇ ਬਹਿ ਕੇ ਸਕੀਮਾਂ ਬਣਾਉਂਦੇ ਨੇ, ਉਹ ਇੱਕ ਵੱਖਰਾ ਉਹਨਾਂ ਦੀ ਸਟ੍ਰੈਟਜੀ ਹੈ। ਪਰ ਲੀਡ ਕਰਨ ਦੇ ਵਿੱਚ ਔਰ ਉਹੀ
ਨਲਵਾ ਲਕਬ ਵੀ ਜਦੋਂ ਉਹਨੇ ਸ਼ੇਰ ਨੂੰ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਵੀ ਚਾਹਨਾ ਸੀ ਹੁੰਦੀ ਸੀ ਕਿ ਸ਼ਿਕਾਰ ਹੈ ਤਾਂ ਕੋਈ ਬੰਦੂਕ ਨਾਲ ਨਾ ਮਾਰੋ, ਔਰ ਕੁਦਰਤੀ ਇੱਕ ਸ਼ੇਰ, ਔਰ ਨਲਵਾ ਜਿਹੜਾ 18 ਸਾਲਾਂ ਦਾ ਉਦੋਂ ਬਾਡੀਗਾਰਡ ਹੈ, ਸ਼ੇਰ ਸ਼ਿਕਾਰ ਤੇ ਚੜਿਆ, ਮਹਾਰਾਜਾ ਸ਼ੇਰ ਜੰਪ ਕਰਦਾ ਹੈ ਤੇ ਨਲੂਆ ਅੱਗੇ ਜਾ ਕੇ ਉਸ ਨੂੰ ਫੜਦਾ, ਹੱਥਾਂ ਦੇ ਨਾਲ ਹੀ ਉਹਦੇ ਜਵਾੜੇ ਪਾੜ ਕੇ ਜਿਹੜਾ ਉਹਨੂੰ ਮਾਰਦਾ। ਸੋ ਉੱਥੋਂ ਹੀ ਨਲੂਏ ਦਾ ਜਿਹੜਾ ਲਕਬ ਮਿਲਿਆ। ਸੋ ਇਹ ਫਖਰ ਵਾਲੀ ਗੱਲ ਹੈ, ਔਰ ਅਸੀਂ ਸਮਝਦੇ ਹਾਂ ਕਿ ਵੀ ਈਵਨ ਇੰਡੀਅਨ ਮੀਡੀਆ 'ਚ ਵੀ ਉਹਨਾਂ ਨੇ ਖਬਰ ਲਾਣੀ ਪਈ। ਮਾਣ ਵਾਲੀ ਗੱਲ, ਅਮਰੀਕਾ 'ਚ ਨੈਸ਼ਨਲ ਫੁੱਟਬਾਲ ਲੀਗ ਦੀ ਟੀਮ ਡਾਲਸ ਕਾਊਬਾਇਜ਼ ਨੇ ਲਗਾਈ ਜਰਸੀ ਤੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ, ਟੀਮ ਦੇ ਥੀਮ ਪੋਸਟਰ ਵਿੱਚ ਵੀ ਦਿਖਾਈ ਦਿੱਤੀ ਹਰੀ ਸਿੰਘ ਨਲਵਾ ਦੀ ਫੋਟੋ। ਸੋ ਅਸੀਂ ਵਧਾਈ ਦੇ ਸਕਦੇ ਹਾਂ ਆਪਣੀ ਸਿੱਖ ਕੌਮ ਨੂੰ ਜੀ। ਹਾਂਜੀ, ਸਾਡੇ ਕੋਲ ਪਹਿਲਾ ਮੈਸੇਜ ਆ ਗਿਆ ਅਮਰਦੀਪ ਖਾਲਸਾ, ਵਾਹਿਗੁਰੂ ਜੀ ਕਹਿੰਦੇ ਨੇ, ਔਰ ਚੀਮਾ ਜੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਸਾਨੂੰ, ਔਰ ਜਤਿੰਦਰ ਸਿੰਘ ਵੀ ਫਤਿਹ ਬੁਲਾਉਂਦੇ ਨੇ, ਬਲਜੀਤ ਵਰਜੈਚ ਵੀ ਫਤਿਹ ਬੁਲਾਉਂਦੇ ਨੇ, ਔਰ ਚੀਮਾ ਜੀ ਕਹਿੰਦੇ ਆਲ ਦਾ 6 ਆਰ ਵਾਚਿੰਗ ਲਾਈਵ ਨਾਓ, ਸੋ ਪਲੀਜ਼ ਫਾਰਵਰਡ ਇਟ ਟੂ ਅਦਰਸ ਐਜ਼ ਵੈਲ। ਕਿ ਵੀ ਜਿਹੜੇ ਸਾਡੇ ਵਿਊਰ ਕਰਨ ਵਾਲੇ ਨੇ, ਇੱਕ ਉਂਗਲ ਵੱਜਦੀ ਹੈ ਤੇ ਲਾਈਕ ਹੋ ਜਾਂਦਾ ਹੈ, ਤੇ ਇੱਕ ਵੱਜਦੀ ਹੈ ਤੇ ਸ਼ੇਅਰ ਹੋ ਜਾਂਦਾ ਹੈ। ਘੱਟੋ ਘੱਟ ਮੈਸੇਜ ਸਾਡਾ ਜਿੰਨਾ ਵੱਧ ਤੋਂ ਵੱਧ ਪਹੁੰਚੇ ਬਿਹਤਰ ਹੈ। ਹਾਂਜੀ, ਸੋ ਕਹਿੰਦੇ ਨੇ ਕਿ ਪਲੀਜ਼ ਫਾਰਵਰਡ ਇਟ ਟੂ ਅਦਰਸ ਐਜ਼ ਵੈਲ ਐਜ਼ ਲਾਈਕ ਇਟ। ਸੋ ਇਟਸ ਨਾਟ ਡਾਕਟਰ ਸਾਹਿਬ's ਚੈਨਲ, ਇਟਸ ਕੌਮ's ਚੈਨਲ ਐਂਡ ਵੀ ਹੈਵ ਰਿਸਪੌਂਸਿਬਿਲਿਟੀਜ਼ ਟੂ। ਐਂਡ ਬਹੁਤ ਸ਼ੁਕਰੀਆ, ਤੁਸੀਂ ਠੀਕ ਕਿਹਾ, ਇਹ ਕੌਮ ਦਾ ਹੀ ਨਿਸ਼ਾਨੇ ਲਈ ਹੈ ਔਰ ਕੌਮ ਦਾ ਹੀ ਜਿਹੜਾ ਮੈਸੇਜ ਹੈ। ਬਿਲਕੁਲ। ਸੁਖਦੇਵ ਸਿੰਘ ਜੀ ਵੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ, ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਪੰਜਾਬ ਹਾਲ ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ। ਔਰ ਜੱਟ ਭੁੱਲਰ ਜੀ ਵੀ ਕਹਿੰਦੇ ਨੇ ਉਹ ਭਈਆ ਰਾਸ਼ਟਰਪਤੀ ਸੁਣਕ ਬਹੁਤ ਜ਼ਿਆਦਾ ਕਹਿੰਦੇ ਆ ਬੋਲਦਾ, ਜਾਨੀ ਕਿ ਉਹਨਾਂ ਨੇ ਕਿਹਾ ਬਕਵਾਸ ਕਰਦਾ ਹੈ। ਹਾਂਜੀ, ਸੋ ਨਿਹੰਗ ਸਿੰਘ ਜੀ ਕਹਿੰਦੇ ਨੇ ਸਾਰੇ ਲਾਈਕ ਕਰੋ ਜੀ। ਐਂਡ ਫਿਰ ਨਰਿੰਦਰ ਪੰਗੂਰਾ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜੀ ਐਂਡ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦੀ ਹੱਲ ਸਿਰਫ ਅਤੇ ਸਿਰਫ ਖਾਲਸਾ ਦੀ ਆਜ਼ਾਦੀ ਹੈ, ਔਰ 10 ਸਤੰਬਰ ਸਰੀ BC ਰੈਫਰੈਂਡਮ ਵੋਟਾਂ ਪਾਓ ਜੀ। ਔਰ ਰਾਣਾ ਆਦਿਬ ਜੀ ਵੀ ਕਹਿੰਦੇ ਨੇ ਵੈਰੀ ਇਨਫੋਰਮੇਟਿਵ ਜਿਹੜਾ ਪ੍ਰੋਗਰਾਮ ਹੈ, ਲਵ ਟੂ ਸੀ ਯੂ ਡਾਕਟਰ ਸਾਹਿਬ, ਲਵ ਫਰੋਮ ਪਾਕਿਸਤਾਨ। ਬਹੁਤ ਸ਼ੁਕਰੀਆ ਰਾਣਾ ਆਬਿਦ ਜੀ, ਅਸੀਂ ਵੀ ਤੁਹਾਨੂੰ ਆਪਣਾ ਸਲਾਮ ਭੇਜਦੇ ਹਾਂ। ਹਾਂਜੀ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਸੁਖਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਐਂਡ ਗੁਰਮੇਲ ਸਿੰਘ ਜੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ, ਐਂਡ ਥੈਂਕਸ ਡੂਇੰਗ ਏ ਗ੍ਰੇਟ ਜੌਬ ਫॉर द ਸਿੱਖ ਨੇਸ਼ਨ, ਕੀਪ ਇਟ ਅਪ ਐਂਡ ਗॉड ਬਲੈਸ ਯੂ ਐਂਡ ਯੂਅਰ TV 84। ਫਿਰ ਅਮਰਦੀਪ ਕਾਲੋਂ ਜੀ ਦਾ ਤੁਸੀਂ ਮੇਰੇ ਖਿਆਲ ਉਹਨਾਂ ਨੂੰ ਜਵਾਬ ਦੇ ਦਿੱਤਾ। ਐਂਡ ਇਸੇ ਤਰ੍ਹਾਂ ਕਾਲੋਂ ਸਾਹਿਬ ਬਹੁਤ ਬਹੁਤ ਸ਼ੁਕਰੀਆ। ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਵੀ ਮੋਦੀ ਤਾਂ ਇੱਕ ਫਰੰਟ ਹੈ, ਕੱਲ ਨੂੰ ਯੋਗੀ ਆ ਜਾਏਗਾ, ਅਮਿਤ ਸ਼ਾਹ ਆ ਜਾਏਗਾ, ਪਰ ਜਦੋਂ ਕੋਈ ਕਰ ਰਿਹਾ ਇਸ ਵੇਲੇ ਦਿੱਲੀ 'ਚ ਸਾਰੇ ਪਾਸੇ ਮੋਦੀ ਦੀਆਂ ਹੀ ਤਸਵੀਰਾਂ ਲੱਗੀਆਂ ਹੋਈਆਂ ਨੇ, ਜ਼ਾਹਰ ਹੈ ਕਿ ਵੀ ਇਹਨੂੰ ਰਨ ਤਾਂ ਸਾਰਾ RSS ਹੀ ਕਰ ਰਿਹਾ। ਹਾਂਜੀ, ਕ੍ਰੀਏਟਿਵ ਪੰਜਾਬ 93 ਕਹਿੰਦੇ ਡਾਕਟਰ ਸਾਹਿਬ ਜੀ ਟਰੂ ਸਿੱਧਾ ਹਿੱਕ 'ਚ ਵੱਜਦਾ ਹੈ ਮਰਦ ਦਲੇਰ ਸਿੱਖ ਸੂਰਮੇ। ਐਂਡ ਇੰਦਰਜੀਤ ਸਿੰਘ ਸੰਧੂ ਜੀ ਵੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ, ਐਂਡ ਜਸਵੀਰ ਬਰਾੜ ਜੀ ਵੀ ਸਾਨੂੰ ਹਮੇਸ਼ਾ ਤਰ੍ਹਾਂ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਹਾਂਜੀ, ਕਹਿੰਦੇ ਨੇ ਕਿ ਸਰੀ BC ਤੂੰ ਨੇ। ਹਾਂਜੀ, ਸੋ ਸੁਖਦੇਵ ਸਿੰਘ ਜੀ ਆਲਰੇਡੀ ਸਾਨੂੰ ਫਤਿਹ ਬੁਲਾ ਚੁੱਕੇ ਨੇ। ਔਰ ਰਾਣਾ ਆਦਿਬ ਜੀ ਕਹਿੰਦੇ अमेरिका का कागजी शेर इंडिया बहुत बुरी सिचुएशन में है, सो यूक्रेन वार पर रशिया के अगेंस्ट स्टेटमेंट नहीं दे सकता और चाइना के अगेंस्ट भी बोल नहीं सकता। सो अवतार सिंह जी भी फतेह बुलाते ने, और राणा आदिब कहते इंडिया ग्लोबली आइसोलेशन की तरफ जा रहा है, आइसोलेशन। हाँ जी, सो इसी तरह बलजिंदर सिंह जी भी फतेह बुलाते ने, पाल सिंह जी भी फतेह बुलाते ने, एंड इसी तरह सुरमुख मुंदरा जी भी फतेह बुलाते ने, गुरमीत राय खालसा जिंदाबाद, शिंदा गिल जी भी, ਐਂ ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹੁਣ ਮੇਰਾ ਖਿਆਲ ਹੈ ਵੀ ਮੈਂ ਵਕਤ ਵੱਲ ਦੇਖ ਰਿਹਾ ਸੀ, ਇਹ ਵੀ ਦੱਸ ਦਈਏ ਬੇਸ਼ੱਕ ਐਡ ਸਾਡੇ ਪ੍ਰੋਗਰਾਮ 'ਚ ਚੱਲ ਰਹੀ ਹੈ। ਅੱਛਾ, ਕਿ ਪਰਸੋਂ ਸੰਡੇ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਦੇ ਪ੍ਰਕਾਸ਼ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਰਿਚਮੰਡ ਹਿੱਲ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ। ਅੱਛਾ, 10 ਵਜੇ ਦੇ ਕਰੀਬ ਉਹਨਾਂ ਦਾ ਟਾਈਮ ਹੈ, ਔਰ TV 84 ਦੇ ਉੱਤੇ ਵੀ ਉਸ ਨੂੰ ਕਵਰ ਕੀਤਾ ਜਾਏਗਾ। ਔਰ 12 ਵਜੇ ਦਾ ਟਾਈਮ ਹੈ। ਹਾਂ, ਉਹ ਤਾਂ ਬਾਹਰ 'ਚ ਹੁੰਦਾ ਨਾ ਜੀ, ਬਾਹਰ
लेकिन यह भी पहला गुरुद्वारा साहब च दीवान सजदा है और उहदे च असीं शमूलीयत दी भी अपील करते हैं। और फेसबुक ते अज कोई बहुते मैसेजेस ने क्योंकि ब्लॉक ही है बहुत पासों, पर हरजिंदर माल, दविंदर संधू, गुरसिख ढिल्लों, टोनी ढींडसा, सोहन सिंह माल, हरिंदर माही, रिंकू चाल, राजविंदर सिंह, इन्हां दे मैसेजेस ने। रिंकू चाल जी ने कहा कि इन्हां दा हिंदुस्तान अपने अंजाम वाल वध रहा है। ਜਿਹੜਾ ਨੈਟੋ ਦੇ ਐਕਸਪੈਂਸ਼ਨ ਕਮੇਟੀ ਦੇ ਹੈੱਡ ਨੇ ਟਵੀਟ ਕੀਤਾ ਸੀ ਉਸ ਨਾਲੋਂ 2-4 ਟੋਟੇ ਵੱਧ ਹੀ ਹੋਣੇ ਘੱਟ ਨਹੀਂ, ਚੜ੍ਹਦੀ ਕਲਾ। ਇਸੇ ਤਰ੍ਹਾਂ ਰਾਜਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਵੀ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਹੈ ਤਾਂ ਇੰਡੀਆ ਦੀ ਡਿਸਇੰਟੀਗ੍ਰੇਸ਼ਨ ਮੁਮਕਿਨ ਹੈ, ਬਾਲਕਨਾਈਜ਼ ਹੋਏਗਾ ਇੰਡੀਆ, ਟੁਕੜੇ ਟੁਕੜੇ ਹੋਏਗਾ। ਔਰ ਫਿਰ ਇਹੀ ਉਹਨਾਂ ਨੇ ਰਿਸ਼ੀ ਸੁਨਕ ਦੇ ਬਿਹੇਵ ਨੂੰ ਲੈ ਕੇ ਕਿਹਾ ਕਿ ਹੋਪਫੁਲੀ ਬ੍ਰਿਟਿਸ਼ ਪੀਪਲ ਵਿਲ ਅੰਡਰਸਟੈਂਡ ਹੂ ਦੇ ਚੋਜ਼ ਐਜ਼ ਦੇਅਰ ਪ੍ਰਾਈਮ ਮਿਨਿਸਟਰ। ਤਾਂ ਬੁਰੀ ਤਰ੍ਹਾਂ ਹਾਰਨਗੇ ਕੰਜ਼ਰਵੇਟਿਵ ਵੀ, ਔਰ ਇਸ ਦੇ ਸਕੈਂਡਲ ਵੀ ਨਿਕਲਣਗੇ। ਔਰ ਜਿਵੇਂ ਸਾਹਮਣੇ ਆਇਆ ਸੀ ਕਿ ਹੁਣ ਐਤਕੀ ਟ੍ਰੇਡ ਡੀਲ ਦੀ ਗੱਲ ਨਹੀਂ ਹੋਈ ਇੰਡੀਆ ਨਾਲ, ਕਿਉਂਕਿ ਇਹਦੇ ਸਹੁਰੇ ਨੂੰ ਹੀ ਉਹ ਜਿਹੜੇ ਆ ਉਹ ਟ੍ਰੇਡ ਦਾ ਫਾਇਦਾ ਪਹੁੰਚਾ ਰਿਹਾ ਸੀ, ਲੇਕਿਨ ਕਿਉਂਕਿ ਲੇਬਰ ਪਾਰਟੀ ਨੇ ਇਸ ਤੇ ਸਵਾਲ ਚੁੱਕ ਦਿੱਤੇ ਤੇ ਹੁਣ ਟ੍ਰੇਡ ਡੀਲ ਦੀ ਗੱਲ ਨਹੀਂ ਹੋਈ। ਦੀਪ ਸਿੰਘ ਠੀਕ ਕਹਿੰਦੇ ਨੇ ਸਭ ਚੋਰ ਠੱਗ ਇਕੱਠੇ ਹੋਏ ਨੇ ਨਵੀਆਂ ਸਕੀਮਾਂ ਘੜਨ ਲਈ। ਔਰ ਮੁਹੰਮਦ ਤਾਇਬ ਕਹਿੰਦੇ ਨੇ ਕਿ ਫੇਕ ਵਿਸ਼ਵ ਗੁਰੂ का ओरिजिनल हिटलर मोदी कि भी प्यो इन्हां दा हिटलर मोदी है। सो सब दा बहुत बहुत शुक्रिया जी डॉक्टर साहब, बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम दा समा इत्थे मुकदा। तुसीं अपने राय ते सुझाव सानूं भेजना भुलना साडे इस पते ते sos@tv84.tv ते असीं अपना प्रोग्राम लैके फिर दोबारा तुहाडे सामने मुकावांगे। तद तक ले मैनूं ते अपने नाल सुना गया दो। देखते रहो TV84, बुला दिओ फतेह। वाहिगुरू जी का खालसा, वाहिगुरू जी की फतेह। रब राखा।